ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 28 जनवरी 2020 16 माघ नानकशाही संमत 551 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਫੇਸਬੁੱਕ ਤੇ ਐਂਡ YouTube ਤੇ ਲਾਈਵ ਜੋ ਸਾਡੇ ਪ੍ਰੋਗਰਾਮ ਚੱਲੇਗਾ ਉਹ ਬਿਨਾਂ ਕਿਸੇ ਇੰਟਰਪਸ਼ਨ ਤੇ ਹੀ ਦੇ ਬੇਸ ਚੱਲੇਗਾ। ਸੋ ਅਸੀਂ ਤੁਹਾਨੂੰ ਸਟਾਰਟਿੰਗ 'ਚ ਦੱਸਣਾ ਚਾਹੁੰਦੇ ਹਾਂ ਕਿ ਕਿਸ ਵਿਚਾਰ ਚਰਚਾ ਨੂੰ ਅਸੀਂ ਵਿਚਾਰ ਅਧੀਨ ਲਿਆ ਰਹੇ ਹਾਂ। ਸੋ ਸਭ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਕਿ 175 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਸੋ ਉਹਨਾਂ ਦੀਆਂ ਜੋ ਮੁੱਢਲੀਆਂ ਲੋੜਾਂ ਨੇ ਉਹਨਾਂ ਤੋਂ ਉਹਨਾਂ ਨੂੰ ਮਹਿਰੂਮ ਕੀਤਾ ਹੋਇਆ ਹੈ। ਸੋ ਸੋਚਣ ਵਾਲੀ ਔਰ ਵਿਚਾਰਨ ਵਾਲੀ ਇਹ ਗੱਲ ਹੈ ਕਿ ਸਿੱਖ ਜੋ ਨੇ ਉਹ ਕਸ਼ਮੀਰੀਆਂ ਨਾਲ ਕਿਉਂ ਖੜੇ ਨੇ। ਆਪਾਂ ਇਸ ਤੇ ਮਹਿਸੂਸ ਕਰਾਂਗੇ ਕਿ ਉਹ ਕਿਉਂ ਖੜੇ ਨੇ, ਉਹਨਾਂ ਨੂੰ ਇੰਨਾ ਦਰਦ ਔਰ ਇੰਨੀ ਪੀੜ ਕਿਉਂ ਮਹਿਸੂਸ ਹੁੰਦੀ ਹੈ, ਕਿਉਂਕਿ ਉਹਨਾਂ ਨੇ ਵੀ ਜੋ ਇਹ ਦਰਦ ਹੈ ਜਿਵੇਂ ਕਿ ਜੂਨ 84 ਹੋਵੇ, ਨਵੰਬਰ 84 ਹੋਵੇ ਜਾਂ ਕਸ਼ਮੀਰ ਦੇ ਵਿੱਚ 35 ਸਿੱਖਾਂ ਨੂੰ ਮਾਰਿਆ ਗਿਆ ਹੋਵੇ ਔਰ ਉਹਨਾਂ ਨੂੰ ਅਜੇ ਤੱਕ ਇਨਸਾਫ ਨਾ ਮਿਲਿਆ ਹੋਵੇ। ਸੋ ਇਸ ਸਭ ਪੀੜ ਨੂੰ ਉਹ ਮਹਿਸੂਸ ਕਰਦੇ ਨੇ। ਸੋ ਇਸ ਕਰਕੇ ਸਿੱਖਾਂ ਦਾ ਕਸ਼ਮੀਰੀਆਂ ਦੇ ਨਾਲ ਖੜੇ ਹੋਣਾ ਜਾਇਜ਼ ਹੈ। ਸੋ ਦੂਸਰਾ ਕਿ ਜਿਸ ਤਰ੍ਹਾਂ ਕਿ ਦੂਸਰੇ ਪਾਸੇ ਦੇਖਿਆ ਜਾਵੇ ਕਿ ਪਾਕਿਸਤਾਨ ਦੇ ਵਿੱਚ ਇੱਕ ਜੋ ਖਾਲਿਸਤਾਨੀ ਲੀਡਰ ਹਰਪ੍ਰੀਤ ਸਿੰਘ ਹੈਪੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਸ ਪਿੱਛੇ ਇਸ ਤਰ੍ਹਾਂ ਨਹੀਂ ਜਾਪਦਾ ਕਿ ਇਹ ਭਾਰਤ ਦੀਆਂ ਜੋ ਏਜੰਸੀਆਂ ਦਾ ਉਹਨਾਂ ਦਾ ਕਾਰਾ ਹੋਵੇ ਔਰ ਇਸ ਦੇ ਉੱਪਰ ਪਾਕਿਸਤਾਨ ਦੀ ਸਰਕਾਰ ਨੂੰ ਚਕੰਨੇ ਹੋਣ ਦੀ ਬਹੁਤ ਲੋੜ ਹੈ। ਹੋਰ ਫਿਰ ਇਸ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਪਣੇ ਦਰਸ਼ਕਾਂ ਦੀਆਂ ਜੋ ਈਮੇਲਸ ਨੇ, ਜੋ ਉਹਨਾਂ ਦੇ ਮੈਸੇਜ ਨੇ। ਫਿਰ ਆਪਾਂ ਵਿਚਾਰ ਕਰਾਂਗੇ ਅੱਜ ਦਾ ਵਿਚਾਰ ਜੋ ਰੂਹ ਦੀ ਖੁਰਾਕ ਹੁੰਦੀ ਹੈ, ਗੁਰਬਾਣੀ ਵਿਚਾਰ ਹਮੇਸ਼ਾ ਤਰ੍ਹਾਂ ਆਪਾਂ ਉਹ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਡਿਸਕਸ ਕਰਾਂਗੇ। ਔਰ ਇਸ ਤੋਂ ਇਲਾਵਾ ਵੀ ਜੋ ਖਬਰਾਂ ਨੇ ਜੋ ਅਰਾਊਂਡ ਦੇ ਵਿੱਚ ਜੋ ਡਿਵੈਲਪਮੈਂਟਸ ਹੋ ਰਹੀਆਂ ਨੇ ਉਸ ਦੇ ਉੱਪਰ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਹੁਣ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਆਪਾਂ ਡਾਕਟਰ ਨਾਲ ਗੱਲ ਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਇੱਕ ਸਿਨੋਪਸਿਸ ਦੇਣਾ ਸ਼ੁਰੂ ਕੀਤਾ ਹੈ ਪ੍ਰੋਗਰਾਮ ਦੇ ਸ਼ੁਰੂ 'ਚ ਜੀ, ਔਰ ਅਸੀਂ ਆਪਣੇ ਦਰਸ਼ਕਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਫਾਰਮੈਟ ਨੂੰ ਜਿਹੜਾ ਕਿ ਅਨਇੰਟਰਪਟਡ 1.5 ਘੰਟੇ ਪ੍ਰੋਗਰਾਮ ਚੱਲਦਾ ਹੈ ਉਸ ਨੂੰ ਬੜਾ ਹੁੰਗਾਰਾ ਦਿੱਤਾ ਹੈ। ਜੀ, ਜਿਹੜੇ ਲਾਈਵ ਦੇਖਣ ਵਾਲਿਆਂ ਦੀ ਗਿਣਤੀ ਹੈ ਉਹ ਵੀ ਇਹਨਾਂ 3-4 ਦਿਨਾਂ 'ਚ ਆਲਮੋਸਟ ਦੁੱਗਣੀ ਹੋ ਗਈ। ਬਿਲਕੁਲ। ਔਰ ਅਸੀਂ ਇਸ ਦੇ ਨਾਲ ਇਹ ਵੀ ਗੁਜ਼ਾਰਿਸ਼ ਕਰਾਂਗੇ ਆਪਣੇ ਦਰਸ਼ਕਾਂ ਤੋਂ ਕਿ ਸਾਡਾ ਮਕਸਦ ਕੋਈ ਪੈਸੇ ਕਮਾਉਣਾ ਨਹੀਂ ਹੈ, ਇਹ ਕੋਈ ਵਪਾਰਕ ਅਦਾਰਾ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਕਿ ਸਭ ਤੋਂ ਵੱਡਾ ਦੁਸ਼ਮਣ ਅਗਿਆਨਤਾ ਹੁੰਦਾ ਹੈ, ਇਗਨੋਰੈਂਸ ਹੁੰਦੀ ਜੀ। ਤੇ ਜਦੋਂ ਇੱਕ ਪਾਸੇ ਭਾਰਤ ਦੇ ਵਿੱਚ ਇੰਨੇ ਵੱਡੇ ਪੈਮਾਨੇ ਦੇ ਉੱਤੇ ਝੂਠ ਮੀਡੀਆ ਰਾਹੀਂ ਪਰੋਸਿਆ ਜਾ ਰਿਹਾ ਹੈ, 900 ਦੇ ਕਰੀਬ ਟੀਵੀ ਚੈਨਲ ਨੇ, 1,45,000 ਪਬਲੀਕੇਸ਼ਨਸ ਰੋਜ਼ਾਨਾ ਵੀਕਲੀ ਮੈਗਜ਼ੀਨਸ ਨੇ, ਔਰ ਜਿਵੇਂ ਬਰਸਲਸ ਬੇਸਡ NGO ਨੇ ਦੱਸਿਆ ਸੀ ਕਿ ਕਿਵੇਂ 65 ਦੇਸ਼ਾਂ ਦੇ ਵਿੱਚ 265 ਜਿਹੜੇ ਇਸ ਕਿਸਮ ਦੇ ਅਦਾਰੇ ਉਹਨਾਂ 'ਚ NGOs, ਥਿੰਕ ਟੈਂਕਸ ਔਰ ਫੇਕ ਖਬਰਾਂ ਜਿਹੜੀਆਂ ਨੇ ਜਿਨ੍ਹਾਂ 'ਚ ਪਲਾਂਟ ਕੀਤੀਆਂ ਜਾਂਦੀਆਂ ਨਿਊਜ਼ਪੇਪਰਸ ਉਹ ਭਾਰਤੀ ਏਜੰਸੀਆਂ ਰਨ ਕਰਦੀਆਂ। ਔਰ ਇਸ ਸਾਰੇ ਜਿੰਨਾ ਇੰਨਾ ਵੱਡਾ ਜਿਹੜਾ ਇਹਨਾਂ ਨੇ ਅਡੰਬਰ ਰਚਿਆ ਹੋਇਆ ਹੈ ਫੇਕ ਨਿਊਜ਼ ਦੇ ਲਈ ਔਰ
ਮਿਸ ਇਨਫੋਰਮੇਸ਼ਨ ਦੇ ਲਈ। ਜੀ ਜੇ ਉਹਨੂੰ ਅਸੀਂ ਕਾਊਂਟਰ ਕਰਨ ਦੇ ਨਾਂ ਥੱਲੇ ਦੇਖੀਏ ਕਿ ਉਹਨਾਂ ਨੂੰ ਕਿੰਨੇ ਕੁ ਜਵਾਬਦੇਹ ਬਣਾ ਰਹੇ ਨੇ, ਤੇ ਫਿਰ ਟੀਵੀ 84 ਠੀਕ ਹੈ ਅਸੀਂ ਕੋਈ ਵੱਡੇ ਕੋਈ ਵਪਾਰੀਆਂ ਤੱਕ ਨਾ ਪਹੁੰਚ ਕਰ ਸਕੇ ਹੋਈ ਹੈ ਕਿ ਉਹ ਸਾਨੂੰ ਜਿਹੜਾ ਕੋਈ ਹੋਰ ਵੱਡੇ ਪੈਮਾਨੇ ਤੇ ਦੁਨੀਆ ਭਰ 'ਚ ਸਾਡੇ ਰਿਪੋਰਟਰ ਬੈਠੇ ਹੋਣ, ਪਰ ਮੈਂ ਸਮਝਦਾ ਹਾਂ ਵੀ ਸਾਡੇ ਹਮਦਰਦ ਪਿਆਰੇ ਉਹੀ ਨੇ ਜਿਹੜੇ ਇਸ ਸਪੀਡ ਨੂੰ ਮਹਿਸੂਸ ਕਰਦੇ ਨੇ। ਜੀ ਔਰ ਜਿੱਥੇ ਜਿੱਥੇ ਉਹ ਬੈਠੇ ਨੇ ਜੋ ਇਨਪੁਟ ਉਹ ਭੇਜਦੇ ਨੇ, ਅਸੀਂ ਆਪਣੇ ਬੜੇ ਲਿਮਿਟਿਡ ਰਿਸੋਰਸਿਸ ਦੇ ਨਾਲ ਔਰ ਬੜੀ ਡੈਡੀਕੇਟਿਡ ਸਾਡੀ ਟੀਮ ਹੈ ਟੀਵੀ 84 ਦੀ, ਜਿਹੜੇ ਪੰਥ ਨੂੰ ਪਿਆਰ ਕਰਦੇ ਨੇ, ਕੌਮ ਨੂੰ ਪਿਆਰ ਕਰਦੇ ਨੇ, ਪਾਕਿਸਤਾਨ ਕਸ਼ਮੀਰ ਨਾਲ ਇੱਕ ਸਾਂਝ ਮਹਿਸੂਸ ਕਰਦੇ ਨੇ। ਬਿਲਕੁਲ ਅਸੀਂ ਉਸ ਸਾਰੇ ਚੋਂ ਪਿਛਲੇ 7 ਸਾਲ ਤੋਂ ਜਿਹੜਾ ਇਸ ਸਾਰੇ ਨੂੰ ਜਿਹੜਾ ਤੁਹਾਡੇ ਤੱਕ ਪਹੁੰਚ ਰਸਵਾਈ ਕਰ ਰਹੇ। ਸੋ ਤੁਸੀਂ ਘੱਟੋ ਘੱਟ ਇੰਨਾ ਜ਼ਰੂਰ ਕਰ ਸਕਦੇ ਹੋ ਕਿ ਵੱਧ ਤੋਂ ਵੱਧ ਜਿਹੜਾ ਤੁਹਾਡਾ ਜਾਣੂ ਸਰਕਲ ਹੈ ਦੋਸਤਾਂ ਦਾ, ਦੂਸਰਿਆਂ ਦਾ, ਉਹਨਾਂ ਤੱਕ ਇਸ ਨੂੰ ਪਹੁੰਚਾਓ। ਸ਼ੇਅਰ ਕਰਨ ਦੇ ਥੱਲੇ, YouTube ਸਬਸਕ੍ਰਿਪਸ਼ਨ ਦੇ ਥੱਲੇ, Facebook ਕਨੈਕਸ਼ਨ ਦੇ ਥੱਲੇ, ਔਰ ਨਾਲ ਦੀ ਨਾਲ ਜਿਹੜੇ ਖਾਸ ਤੌਰ ਤੇ ਅਸੀਂ ਪਾਕਿਸਤਾਨ ਜਾਂ ਭਾਰਤ 'ਚ ਬੈਠਿਆਂ ਤੋਂ ਤਾਂ ਮੰਗ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਪਹੁੰਚ ਵੀ ਔਰ ਉਹਨਾਂ ਦੇ ਜਿੰਨਾ ਕੁ ਉਹਨਾਂ ਦੀ ਕਰੰਸੀ ਦਾ ਰੇਟ ਹੈ ਇੱਥੋਂ ਤੱਕ ਕੋਈ ਘੱਟੋ ਘੱਟ ਜਿਹੜੇ ਯੂਰਪ ਦੇ ਵਿੱਚ, ਨਾਰਥ ਅਮਰੀਕਾ ਜਾਂ ਈਵਨ ਮਿਡਲ ਈਸਟ ਜਾਂ ਦੂਸਰੇ 'ਚ ਨੇ, ਅਸੀਂ ਐਕਸਪੈਕਟ ਵੀ ਕਰਾਂਗੇ ਕਿ ਭਾਵੇਂ ਤੁਸੀਂ ਮਿਨੀਮਮ $50, $30, $25 ਵੀ ਮਹੀਨੇ ਦੇ ਕਮਿਟ ਕਰ ਸਕਦੇ ਹੋ। ਜੀ ਇਸ ਸਾਰੇ ਦੇ ਨਾਲ ਕਰੋ, ਕਿਉਂਕਿ ਅਸੀਂ ਇਸ ਆਵਾਜ਼ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ। ਬਿਲਕੁਲ ਔਰ ਅਸੀਂ ਟੋਰਾਂਟੋ ਦੇ ਵਿੱਚ ਜਿਹੜੇ ਸਾਡੇ ਵੀਰ ਸੁਖਵਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ ਗਿੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਹੜਾ 23-24 ਸਾਲ ਤੋਂ ਰਨ ਕਰਦੇ ਨੇ, ਜੀ ਸਰ ਅਵਤਾਰ ਸਿੰਘ ਪੂਨੀਆ ਔਰ ਦੂਸਰੇ ਵੈਲ ਵਿਸ਼ਰਸ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇੱਕ ਐਫਰਟ ਕੀਤਾ, ਉਹਨਾਂ ਨੇ ਸਾਡੀ ਇਸ ਤੰਗਦਸਤੀ ਨੂੰ ਸਮਝਿਆ ਔਰ 1 ਫਰਵਰੀ ਨੂੰ ਸਪਰੈਂਜ਼ਾ ਬੈਂਕੁਏਟ ਹਾਲ ਦੇ ਵਿੱਚ ਜਿਹੜਾ ਕਿ 510 ਡੀਅਰ ਹਰਸਟ ਡਰਾਈਵ ਬਰੈਂਪਟਨ 'ਚ ਹੈ, ਉਹਨਾਂ ਨੇ ਇੱਕ ਫੰਡ ਰੇਜ਼ਿੰਗ ਡਿਨਰ ਟੀਵੀ 84 ਲਈ ਸ਼ਾਮ 6:30 ਤੋਂ 8, 8:30, 9 ਡਿਨਰ ਹੈ ਜੀ ਉਸ ਤੱਕ ਰੱਖਿਆ। ਔਰ ਉਹਨਾਂ ਨੇ ਬੜਾ ਅੱਛਾ ਇਸ ਦਾ ਟਾਈਟਲ ਵੀ ਦਿੱਤਾ ਹੈ, ਚੈਲੰਜ ਦਾ ਡਾਰਕਨੈਸ, ਬਿਲਕੁਲ ਹਨੇਰੇ ਨੂੰ ਚੈਲੰਜ। ਕਿਉਂਕਿ ਜਿਵੇਂ ਮੈਂ ਕਿਹਾ ਕਿ ਸਭ ਤੋਂ ਵੱਡੀ ਅਗਿਆਨਤਾ ਇਗਨੋਰੈਂਸ ਹੁੰਦੀ ਹੈ, ਔਰ ਇਗਨੋਰੈਂਸ ਹਨੇਰਾ ਜੀ ਜਿਹੜਾ ਕਿਸੇ ਗੱਲ ਬਾਰੇ ਜਾਣੂ ਹੋਣਾ ਉਹ ਚਾਨਣ ਹੈ। ਔਰ ਇਸ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਅਸੀਂ ਕੋਈ ਸੂਰਜ ਤਾਂ ਨਹੀਂ ਹੈ, ਚੰਨ ਜਿਹੜੇ ਗਿਆਨ ਦਾ ਜੋ ਹੈ, ਲੇਕਿਨ ਅਸੀਂ ਇੱਕ ਦੀਵੇ ਵਾਂਗ ਟਿਮਟਮਾਉਂਦੇ ਦੀਵੇ ਵਾਂਗ ਉਸ ਹਨੇਰੇ ਨੂੰ ਜਿਹੜਾ ਭਾਰਤੀ ਦਹਿਸ਼ਤਗਰਦ ਇਸ ਜਮਾਤ ਨੇ, RSS ਨੇ, ਇੰਡੀਅਨ ਸਟੇਟ ਨੇ ਜਿਹੜੀ 4 ਚੁਫੇਰੇ ਜ਼ੁਲਮ ਦੀ ਹਨੇਰੀ ਚਲਾਈ ਹੋਈ ਹੈ, ਜਿਹੜਾ 4 ਚੁਫੇਰੇ ਉਹਨਾਂ ਦੇ ਜ਼ੁਲਮ ਦੀ ਗੱਲ ਹੈ, ਉਸ ਨੂੰ ਅਸੀਂ ਉਸ ਜ਼ੁਲਮ ਦੇ ਹਨੇਰੇ ਨੂੰ ਇਸ ਟਿਮਟਮਾਉਂਦੇ ਦੀਵੇ ਰਾਹੀਂ ਅਸੀਂ ਜ਼ਰੂਰ ਚੈਲੰਜ ਕਰ ਰਹੇ ਹਾਂ। ਸੋ ਅਸੀਂ ਤੁਹਾਡੇ ਜਿਹੜੀ ਹੈ ਸਪੋਰਟ ਦੇ ਮੁਤਲਾਸ਼ੀ ਹੈ, ਔਰ ਇਸ ਦੇ ਨਾਲ ਹੀ ਸਾਡਾ ਜਿਹੜਾ ਅਸੀਂ ਇਸ ਨੂੰ ਕੰਟੀਨਿਊ ਰੱਖ ਸਕਾਂਗੇ। ਔਰ ਜ਼ਾਹਰ ਹੈ ਕਿ ਜਿੱਥੇ ਅਸੀਂ ਕਸ਼ਮੀਰ ਦੀ ਗੱਲ ਪਿਛਲੇ 175 ਦਿਨਾਂ ਤੋਂ ਲਗਾਤਾਰਤਾ ਦੇ ਨਾਲ ਐਵਰੀ ਡੇ, ਔਰ ਮੈਂ ਪਾਕਿਸਤਾਨ ਦੇ ਇੱਕ ਟਾਕ ਸ਼ੋਅ ਦੇ ਵਿੱਚ ਦੇਖਿਆ ਜਿਨ੍ਹਾਂ ਨੂੰ ਹਾਲਾਂਕਿ ਉਹਨਾਂ ਦੇ ਜਿਹੜੇ ਹੋਸਟ ਨੇ, ਗੈਸਟ ਔਰ ਹੋਸਟ ਗੈਸਟ ਐਟਲੀਸਟ ਉਹਨਾਂ ਦਾ ਆਪਣਾ ਸੰਬੰਧ ਕਸ਼ਮੀਰ ਨਾਲ ਹੈ, ਲੇਕਿਨ ਕਾਫੀ ਸਮੇਂ ਤੋਂ ਮੈਂ ਇਹ ਦੇਖ ਰਿਹਾ ਸੀ ਕਿ ਵੀ ਪਿਛਲੇ ਪੀਰੀਅਡ 'ਚ ਕੋਈ ਬਹੁਤਾ ਹੁਣ ਉਹਨਾਂ ਨੇ ਵੀ ਆਪਣੇ ਪ੍ਰੋਗਰਾਮ ਦਾ ਇੱਕ ਹਿੱਸਾ ਜਿਹੜਾ ਟੂਵਰਡਸ ਦਾ ਐਂਡ, ਉਹ ਭਾਵੇਂ ਕਸ਼ਮੀਰ ਜਾਂ ਭਾਰਤੀ ਮੁਸਲਮਾਨ CAA ਦੇ ਖਿਲਾਫ ਪ੍ਰੋਟੈਸਟ ਉਸ ਦੀ ਗੱਲ ਕਰ ਰਹੇ ਨੇ। ਸੋ ਅਸੀਂ ਤਾਂ ਇਸ ਨੂੰ ਇੱਕ ਆਪਣੇ ਨਿਤਨੇਮ ਵਾਂਗ ਬਣਾਇਆ। ਅੱਜ 175ਵਾਂ ਦਿਨ ਹੈ ਔਰ ਅੱਜ ਹੀ ਮੇਰੀਆਂ ਨਜ਼ਰਾਂ 'ਚੋਂ, ਹਾਲਾਂਕਿ ਆਰਟੀਕਲ ਤਾਂ 2-3 ਦਿਨ ਪੁਰਾਣਾ ਹੈ, ਔਰ ਸਾਡੇ ਪਾਕਿਸਤਾਨ ਦੇ ਵਿੱਚ ਬੈਠੇ ਇੱਕ ਬੜੇ ਹੀ ਹਮਦਰਦ ਮਿੱਤਰ ਉਹਨਾਂ ਨੇ ਉਹ ਸਾਨੂੰ ਭੇਜਦੇ ਰਹਿੰਦੇ ਨੇ, ਜਿਹੜਾ ਵੀ ਉਹਨਾਂ ਨੂੰ ਲੱਗੇ ਕਿ ਸਾਡੇ ਲਈ ਆਫ ਇੰਟਰਸਟ ਹੋਏਗਾ ਇਹਨੂੰ ਵਾਇਰ ਪਬਲੀਕੇਸ਼ਨ, ਇਸ ਵੇਲੇ ਵਾਇਰ ਜਾਂ ਪ੍ਰਿੰਟ, ਭਾਵੇਂ ਇਹ ਆਪਣੀ ਕੈਪੈਸਿਟੀ 'ਚ ਇੰਡੀਅਨ ਨੈਸ਼ਨਲਿਸਟ ਨੇ, ਪਰ ਇਹ ਕੁਛ ਨਾ ਕੁਛ ਉਹ ਚੀਜ਼ ਜਿਹੜੀ ਭਾਰਤੀ ਮੀਡੀਆ 'ਚ ਆਪਣੀ ਨਾਮੁਮਕਿਨ ਬਣ ਚੁੱਕੀ ਹੈ ਉਸ ਨੂੰ ਛਾਪਦੇ ਨੇ। ਇੱਕ ਰਿਸਰਚ ਸਕਾਲਰ PhD ਬੀਬੀ ਖੁਸ਼ਦੀਪ ਕੌਰ ਮਲਹੋਤਰਾ, ਜਿਨ੍ਹਾਂ ਨੇ ਇੱਕ ਲਿਖਤ ਲਿਖੀ ਜਿਹੜੀ ਵਾਇਰ ਨੇ ਛਾਪੀ ਹੈ, ਸ਼ੇਅਰਡ ਟਰਾਮਾ ਅੰਡਰਪਿਨਸ ਸਿੱਖ ਮੁਸਲਿਮ ਸੋਲੀਡੈਰਿਟੀ ਇਨ ਕਸ਼ਮੀਰ। ਹੁਣ ਜਿਹੜੀ ਸਾਂਝ ਹੁੰਦੀ ਹੈ, ਬਹੁਤ ਵਾਰ ਜਦੋਂ ਹਥਿਆਰਬੰਦ ਮੂਵਮੈਂਟਸ ਦੁਨੀਆ ਦੇ ਵਿੱਚ ਆਪਣੇ ਆਪਣੇ ਹੱਕਾਂ ਲਈ ਚੱਲ ਰਹੀਆਂ ਹੁੰਦੀਆਂ ਸੀ, ਔਰ ਕਮਿਊਨਿਸਟ
ਮੂਵਮੈਂਟ ਕਮਿਊਨਿਜ਼ਮ ਵੀ ਆਪਣੇ ਆਰੂਸ ਦੇ ਉੱਤੇ ਸੀ, ਤੇ ਉਦੋਂ ਅਕਸਰ ਜਿਹੜੇ ਲੋਕ ਹਥਿਆਰਬੰਦ ਤਰੀਕੇ ਦੇ ਨਾਲ ਲੜਦੇ ਸੀ ਉਹਨਾਂ ਦੇ ਲਈ ਕਾਮਰੇਡਸ ਇਨ ਆਰਮਸ, ਜੀ ਕਾਮਰੇਡ ਲਫ਼ਜ਼ ਸਾਥੀ ਲਈ ਹੈ ਕਿ ਕਾਮਰੇਡ ਇਨ ਆਰਮਸ, ਕਿ ਵੀ ਉਹ ਸਾਥੀ ਸਹਿਯੋਗੀ ਜਿਹਨੇ ਹਥਿਆਰ ਚੁੱਕੇ ਹੋਏ ਨੇ, ਬਿਲਕੁਲ ਔਰ ਉਹ ਜਿਹੜੇ ਨੇ ਆਪਣੇ ਆਪ ਨੂੰ ਬੇਸ਼ੱਕ ਕੋਈ ਕਿਤੇ ਵੀ ਲੜ ਰਿਹਾ ਹੁੰਦਾ ਸੀ ਉਹ ਸਮਝਦੇ ਸੀ ਵੀ ਅਸੀਂ ਕਾਮਰੇਡਸ ਹੈ। ਔਰ ਇਸੇ ਤਰ੍ਹਾਂ ਕਈ ਵਾਰ ਜਦੋਂ ਤੁਸੀਂ ਸਫ਼ਰ ਕਰਦੇ ਹੋ ਉਸ ਪੇਨ ਨੂੰ, ਤੇ ਫਿਰ ਉਹ ਭਾਵੇਂ ਕੋਈ ਕਬੀਲਾ ਹੋਏ, ਕੋਈ ਦੋ ਕੌਮਾਂ ਹੋਣ, ਜਿਵੇਂ ਮੈਂ ਸਮਝਦਾ ਜੇ ਅਸੀਂ ਈਵਨ ਟਰਾਮਾ 47 ਦਾ ਦੇਖੀਏ, ਜੀ ਜਿਹੜੇ ਦੋਵੇਂ ਪਾਸਿਆਂ ਦੇ ਲੋਕਾਂ ਨੇ ਹੰਡਾਇਆ, ਜਿਹੜੇ ਇਧਰਲੇ ਜਿਹੜਾ ਭਾਰਤੀ ਕਬਜ਼ੇ ਵਾਲੇ ਪੰਜਾਬ ਚੋਂ ਨਿਕਲ ਕੇ ਉਧਰ ਗਏ, ਲਹਿੰਦੇ ਪੰਜਾਬ ਜਾਂ ਉਧਰੋਂ ਆਏ, ਉਹ ਜਦੋਂ ਆਪਸ ਭਾਵੇਂ ਦੋਨਾਂ ਨੂੰ ਉਸ ਹਾਲ 'ਚ ਸੁੱਟਣ ਵਾਲੇ ਡਿਫਰੈਂਟ ਲੋਕ ਨੇ, ਪਰ ਉਹਨਾਂ ਦੀ ਪੇਨ ਇੱਕੋ ਹੈ। ਔਰ ਜਦੋਂ ਉਹ ਆਪਣੀ ਸਟਰਗਲ ਦੀ ਕਹਾਣੀ ਸੁਣਾਉਂਦੇ ਨੇ, ਜਿਵੇਂ ਬਹੁਤ ਸਾਰੇ ਇਸ ਵੇਲੇ ਐਕਟਿਵਿਸਟ ਕੰਮ ਕਰਦੇ ਨੇ ਕਿ ਦੋਨੋਂ ਪੰਜਾਬਾਂ 'ਚ ਸਾਂਝ ਦੀ ਗੱਲ ਨੂੰ ਲੈ ਕੇ, ਤੇ ਜਿਹੜੇ ਇਧਰੋਂ ਗਏ ਨੇ ਉਹ ਕਹਾਣੀ ਜਦੋਂ ਆਪਣੀ ਸ਼ੁਰੂ ਕਰਦੇ ਨੇ, ਆਏ ਕਿਸ ਮੰਦ ਹਾਲੀ 'ਚ ਸੀ, ਕਿਵੇਂ ਜ਼ਿੰਦਗੀ ਨਵੀਂ ਸ਼ੁਰੂ ਕੀਤੀ, ਕਿਵੇਂ ਲੋਕਾਂ ਦੀ ਐਕਸੈਪਟੈਂਸ ਹੀ ਨਹੀਂ ਸੀ, ਤੇ ਤੁਸੀਂ ਨਾ ਬਦਲੇ ਹੁੰਦੇ ਨੇ ਦੂਸਰੇ ਪਾਸੇ ਕਹਾਣੀ ਸੁਣਦੇ ਹੋ, ਤੇ ਫਿਰ ਉਹੀ ਕਹਾਣੀ ਹੁੰਦੀ ਹੈ, ਉਹੀ ਬਰਬਾਦੀ, ਉਹੀ ਤਬਾਹੀ, ਉਹੀ ਲਾਸ਼ਾਂ ਦੇ ਢੇਰਾਂ 'ਚੋਂ ਲੰਘ ਕੇ ਜਾਣਾ, ਔਰ ਉਸੇ ਤਰ੍ਹਾਂ ਹੀ ਜ਼ਿੰਦਗੀ ਦੀ ਸ਼ੁਰੂਆਤ। ਔਰ ਇਹ ਵੀ ਜਿਹੜੀ ਹੈ, ਇਸ ਨੂੰ ਅਸੀਂ ਫਿਰ ਉਹ ਇਸ ਗੱਲ ਦੇ ਨਾਲ ਹੀ ਜੋੜ ਕੇ ਦੇਖਦੇ ਹਾਂ ਕਿ ਇਹ ਸ਼ੇਅਰਡ ਟਰਾਮਾ ਹੈ। ਔਰ ਇਸ ਲੇਖ ਦੀ ਲਿਖਾਰੀ ਬੀਬੀ ਨੇ, ਜਿਹੜੀ ਜ਼ਾਹਰ ਹੈ ਸਿੱਖ ਬੀਬੀ ਹੈ, ਉਸ ਨੇ ਮਹਿਸੂਸ ਕੀਤਾ ਹੈ ਕਿ ਕਸ਼ਮੀਰ ਦੇ ਵਿੱਚ ਜਿਹੜੇ ਸਿੱਖ ਨੇ, ਔਰ ਫਿਰ ਉਹਨਾਂ ਨੇ ਵੱਡੇ ਕੰਟੈਕਸਟ 'ਚ ਵੀ, ਉਹ ਕਿਉਂ ਕਸ਼ਮੀਰੀਆਂ ਦੇ ਨਾਲ ਜਾਂ ਮੁਸਲਮਾਨਾਂ ਦੇ ਨਾਲ ਵੀ, ਬੇਸ਼ੱਕ ਅੱਜ ਸੀਏ ਨੂੰ ਲੈ ਕੇ ਸ਼ਾਹੀਨ ਬਾਗ 'ਚ ਪ੍ਰੋਟੈਸਟ ਹੈ, ਲਖਨਊ 'ਚ ਹੈ, ਕਿਉਂ ਨਾਲ ਖਲੋਤੇ ਨੇ ਕਿ ਸ਼ੇਅਰਡ ਟਰਾਮਾ ਹੈ। ਉਹ ਪੀੜ, ਉਹ ਧੱਕਾ, ਉਹ ਤਕਲੀਫ ਜਿਹੜੀ ਸਿੱਖਾਂ ਨੇ ਆਪਣੇ ਨਾਲ ਦੇਖਿਆ ਹੋਇਆ ਕਿ ਸਟੇਟ ਨੇ ਕੀ ਵਰਤਾਰਾ ਕੀਤਾ, ਉਹ ਜੂਨ 84 ਹੋਏ, ਨਵੰਬਰ 84 ਹੋਏ, ਨੌਜਵਾਨਾਂ ਦਾ ਗਾਇਬ ਹੋਣਾ ਹੋਏ, ਔਰ ਕਸ਼ਮੀਰ ਦੇ ਹਵਾਲੇ ਨਾਲ ਜਿੱਥੇ ਇੱਕ ਪਾਸੇ ਉਹਦੇ 'ਚ ਇੱਕ ਥਾਂ ਤੇ ਬੀਬੀ ਨੇ ਡਿਸਕਸ ਕੀਤਾ ਕਿ ਕਿੱਥੇ ਕਸ਼ਮੀਰੀ ਪੰਡਤਾਂ ਦੀ ਹਿਜਰਤ 1999-90 ਦੇ ਦੌਰ 'ਚ ਹੁੰਦੀ ਹੈ, ਔਰ ਜਦੋਂ 35 ਸਿੱਖ ਮਾਰੇ ਜਾਂਦੇ ਨੇ ਚਿੱਠੀ ਸਿੰਘਪੁਰਾ ਦੇ ਵਿੱਚ 20 ਮਾਰਚ 2000 ਨੂੰ, ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਆਪਣੀ ਭਾਰਤ ਯਾਤਰਾ ਦੇ ਲਈ ਦਿੱਲੀ ਉਤਰਦੇ ਨੇ, ਵੀ ਸਿੱਖਾਂ ਨੇ ਹਿਜਰਤ ਕਿਉਂ ਨਹੀਂ ਕੀਤੀ, ਕਿਉਂਕਿ ਬਹੁਤ ਜਲਦੀ, ਇੱਕ ਵਾਰ ਤਾਂ ਉਹਨਾਂ ਨੂੰ ਦੇ ਲਈ ਉਹ ਬਹੁਤ ਵੱਡੇ ਝਟਕੇ ਵਾਲੀ ਗੱਲ ਸੀ, ਪਰ ਬਹੁਤ ਜਲਦੀ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਇਹ ਕਰਨ ਵਾਲਾ ਦੁਸ਼ਮਣ ਕੋਈ ਹੋਰ ਹੈ। ਫਿਰ ਇਹਨਾਂ ਨੇ ਇਹ ਵੀ ਡਿਸਕਸ ਕੀਤਾ ਕਿ ਕਿਵੇਂ ਜਦੋਂ ਕੋਈ ਵੀ ਉੱਥੇ ਘਟਨਾ ਸਿੱਖਾਂ ਦੇ ਖਿਲਾਫ ਵਾਪਰਦੀ ਹੈ, ਸਾਰੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈ ਕਸ਼ਮੀਰ ਦੀ, ਉਹ ਮਾਫੀ ਮੰਗਣ ਦੇ ਅੰਦਾਜ਼ ਦੇ ਵਿੱਚ ਮਾਫੀ ਮੰਗਣ ਦੇ ਲਈ ਸਿੱਖਾਂ ਦੇ ਕੋਲ ਪਹੁੰਚ ਜਾਂਦੀ ਹੈ, ਤੇ ਉਹ ਇਹਨੂੰ ਕੰਟਰਾਸਟ ਕਰ ਸਕਦੇ ਨੇ ਕਿ ਜੂਨ 84, ਨਵੰਬਰ 84 ਜੋ ਸਿੱਖਾਂ ਨਾਲ ਹੋਇਆ, ਉਹਨਾਂ ਨੂੰ ਇਨਸਾਫ ਵੀ ਨਹੀਂ ਮਿਲਿਆ, ਔਰ ਉਹਨਾਂ ਦੇ ਜ਼ਖਮਾਂ ਤੇ ਕਿਸੇ ਨੇ ਮਲਮ ਲਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਮੁਆਫੀ ਜਾਂ ਰਿਗਰੈਟ ਇੱਕ ਕਿਸਮ ਦੀ ਇਹ ਮਲਮ ਹੁੰਦੀ ਹੈ, ਜਦੋਂ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਤੁਹਾਡੀ ਪੇਨ ਨੂੰ ਮਹਿਸੂਸ ਕਰ ਰਿਹਾ। ਲੇਕਿਨ ਇਸ ਆਰਟੀਕਲ ਨੂੰ ਜਿਹੜਾ ਮੈਨੂੰ ਵੀ ਟੱਚ ਕੀਤਾ ਕਿ ਇਹ ਵੀ ਬਹੁਤ ਵਾਰੀ ਜੋ ਚੱਲ ਰਿਹਾ ਹੁੰਦਾ, ਅਸੀਂ ਇੱਕ ਪਾਸੇ ਤਾਂ ਫਰੀडम ਸਟਰਗਲ ਦੀ ਸਾਂਝ ਹੈ ਜਿਹੜੀ ਅਸੀਂ ਮਹਿਸੂਸ ਕਰਦੇ ਜਦੋਂ ਕਸ਼ਮੀਰੀ ਔਰ ਸਿੱਖ ਬਾਹਰ ਖਲੋਂਦੇ ਨੇ, ਉਹ ਇੱਕ ਆਜ਼ਾਦੀ ਦੀ ਤੜਪ ਹੈ। ਉਹ ਸ਼ਾਇਦ ਉੱਥੇ ਦੋਨੋਂ ਹੀ ਥਾਵਾਂ ਤੇ ਬੈਠੇ ਆਮ ਲੋਕ ਨਾ ਮੀਡੀਆ ਸਾਹਮਣੇ ਦੱਸ ਸਕਦੇ ਨੇ, ਤੇ ਜੇ ਦੱਸਣਗੇ ਵੀ ਤਾਂ ਅੱਗੋਂ ਲਿਖਣ ਵਾਲੇ ਉਹਨੂੰ ਆਰਟੀਕੂਲੇਟ ਨਹੀਂ ਕਰ ਸਕਦੇ। ਇਸ ਕਰਕੇ ਹੀ ਮੈਂ ਦੇਖ ਰਿਹਾ ਸੀ, ਕਿਸੇ ਨੇ ਸਾਨੂੰ ਲਿਖ 'ਚ ਵੀ ਲਿਖੀ, ਔਰ ਉਹਨਾਂ ਨੇ ਕਿਹਾ ਜੀ ਅਸੀਂ ਕਰਤਾਰਪੁਰ ਆਉਣ ਵਾਲੇ ਸਿੱਖਾਂ ਨੂੰ ਦੇਖਦੇ ਹਾਂ ਜਿਹੜੇ ਭਾਰਤੀ ਪੰਜਾਬ ਤੋਂ ਆਉਂਦੇ ਨੇ, ਬੜੇ ਸੋਹਣੇ ਲੱਗਦੇ ਨੇ, ਬੜੇ ਪੜ੍ਹੇ ਲਿਖੇ ਨੇ, ਸਿੱਖਾਂ 'ਚ ਐਜੂਕੇਸ਼ਨ ਵੀ ਬਹੁਤ ਹੈ, ਬੜੀ ਉਹ ਧਰਮ ਦੀ ਗੱਲ ਵੀ ਕਰਦੇ ਨੇ, ਪਰ ਉਹ ਕਹਿੰਦੇ ਨੇ ਵੀ ਜਿਹੜੀ ਇੱਕ ਗੱਲ ਮਿਸਿੰਗ ਹੈ ਕਿ ਉਹਨਾਂ 'ਚੋਂ ਬਰੇਵਰੀ ਨਜ਼ਰ ਨਹੀਂ ਆਉਂਦੀ, ਉਹਨਾਂ 'ਚੋਂ ਬਹਾਦਰੀ ਨਜ਼ਰ ਨਹੀਂ ਆਉਂਦੀ। ਹੁਣ ਬਹਾਦਰੀ ਕੀ ਹੈ ਜਿਹੜੀ ਉਹ ਦੇਖਣਾ ਚਾਹੁੰਦੇ ਨੇ ਕਿ ਉਹ ਡਟ ਕੇ ਕਹਿਣਗੇ ਸਾਡੇ ਨਾਲ ਕੀ ਹੋਇਆ ਜਾਂ ਅਸੀਂ ਆਜ਼ਾਦੀ ਲਈ, ਕਿਉਂਕਿ ਇਹ ਜਿਹੜੇ ਸਾਡੇ ਵੀਰ ਇਸ ਕਿਸਮ ਦਾ ਮਹਿਸੂਸ ਕਰਦੇ ਨੇ, ਉਹ TV 84 ਨਾਲ ਜੁੜੇ ਹੋਏ ਨੇ ਜਾਂ ਬਾਹਰਲੇ ਡਾਇਸਪੋਰਾ ਸਿੱਖ ਜਿਹੜੇ ਆਜ਼ਾਦੀ ਦੇ ਲਈ ਖਲੋਂਦੇ ਨੇ, ਸੋ ਉਹਨਾਂ ਨੂੰ ਇੱਕਦਮ ਇੱਕ ਕੰਟਰਾਸਟ ਲੱਗਦਾ ਹੈ ਕਿ ਇਹ ਕੀ ਹੈ। ਲੇਕਿਨ ਉਹ ਇਹ ਭੁੱਲ ਜਾਂਦੇ ਨੇ ਕਿ ਜੰਗਲ ਦੇ ਸ਼ੇਰ ਤੇ ਸਰਕਸ ਦੇ ਸ਼ੇਰ ਵਿੱਚ ਕੀ ਫਰਕ ਹੁੰਦਾ,
ਜੇ ਸਰਕਸ ਦੇ ਸ਼ੇਰ ਨੂੰ ਵੀ ਕਿਤੇ ਕੋਈ ਸਰਕਸ ਚੋਂ ਦੌੜ ਦੂੜ ਜਾਏ ਤੇ ਉਹਦੇ ਬਾਕੀ ਸ਼ੇਰਾਂ ਦੇ ਨਾਲ ਮਿਲ ਜਾਏ ਤਾਂ ਉਹ ਉਹਨੂੰ ਸਿਖਾ ਦੇਣਗੇ ਕਿ ਭਾਈ ਇਹ ਤੂੰ ਹੈ ਕੀ ਹੈ ਔਰ ਤੂੰ ਕਿੱਥੇ ਜਿਹੜਾ ਹੈ ਉਹ ਆਪਣੇ ਆਪ ਨੂੰ ਗੁਲਾਮ ਬਣਾਇਆ ਹੋਇਆ ਹੈ। ਸੋ ਮੈਂ ਸਮਝਦਾ ਹਾਂ ਵੀ ਇਸੇ ਤਰ੍ਹਾਂ ਇਹ ਜਿਹੜੀ ਸ਼ੇਅਰਡ ਟਰੌਮਾ, ਬਹਾਦਰੀ ਦੀ ਦਾਸਤਾਨ ਤਾਂ ਸ਼ਾਇਦ ਉਹ ਸੁਣਾਉਣ ਦੇ ਸਮਰੱਥ ਨਹੀਂ ਨੇ, ਜਾਂ ਹੋਣਗੇ ਵੀ ਤਾਂ ਬਹੁਤ ਥੋੜੇ ਨੇ, ਉਹਨਾਂ ਨੇ ਪਹਿਲਾਂ ਹੀ ਘਰ ਛੱਡੇ ਹੋਏ ਨੇ, ਬੁਰਹਾਨ ਵਾਨੀ ਵਰਗੇ ਜਾਂ ਉਹ ਲੋਕ ਜਿਹੜੇ ਉਸ ਸਾਰੇ ਦੇ ਖਿਲਾਫ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਔਰ ਉਹ ਲਗਾਤਾਰਤਾ ਨਾਲ ਕਰ ਰਹੇ ਨੇ। ਪਰ ਇਹ ਇੱਕ ਸ਼ੇਅਰ ਟਰੌਮੇ ਦੀ ਕਹਾਣੀ ਹੈ ਔਰ ਇਹਦਾ ਕੁਝ ਪਾਰਟ ਜਿਹੜਾ ਮੈਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗਾ। ਪਰ ਇਸ ਤੋਂ ਪਹਿਲਾਂ ਕੁਝ ਖਬਰਾਂ ਜਿਹੜੀਆਂ ਕਸ਼ਮੀਰ ਨਾਲ ਸੰਬੰਧਿਤ, ਪਿਛਲੇ ਦਿਨਾਂ 'ਚ ਇੱਕ ਪਿਕਚਰ ਜਿਹੜੀ ਕਿ ਉਮਰ ਅਬਦੁੱਲਾ, ਫਾਰੂਕ ਅਬਦੁੱਲੇ ਦਾ ਲੜਕਾ, ਸ਼ੇਖ ਅਬਦੁੱਲੇ ਦਾ ਪੋਤਾ, ਚੀਫ ਮਿਨਿਸਟਰ ਰਿਹਾ, ਮੈਂਬਰ ਪਾਰਲੀਮੈਂਟ ਵੀ ਰਿਹਾ, ਮਿਨਿਸਟਰ ਵੀ ਰਿਹਾ ਸੈਂਟਰ ਦੇ ਵਿੱਚ, ਉਹ ਵੀ ਪਿਛਲੇ ਇਹਨਾਂ ਹੀ ਦਿਨਾਂ ਤੋਂ 5 ਮਹੀਨੇ ਤੋਂ ਜ਼ਿਆਦਾ 6 ਮਹੀਨੇ ਹੋ ਜਾਣੇ ਨੇ 5 ਸਤੰਬਰ ਨੂੰ ਡੱਕਿਆ ਹੋਇਆ। ਔਰ ਉਹਨੇ ਇੱਕ ਆਪਣੀ ਪਿਕਚਰ ਜਿਹਦੇ 'ਚ ਕਿ ਉਹਦੀ ਦਾੜੀ ਚਿੱਟੀ ਹੈ, ਖੁੱਲੀ, ਉਸ ਉੱਤੇ ਵੂਲਨ ਟੋਪੀ ਪਾਈ ਹੋਈ ਹੈ, ਸਨੋ ਦੇ ਵਿੱਚ ਖੜਾ ਹੈ ਔਰ ਉਹ ਭੇਜੀ ਜਿਹੜੀ ਕਿ ਇੱਕਦਮ ਕਈਆਂ ਨੂੰ ਸ਼ੌਕਿੰਗ ਵੀ ਲੱਗੀ ਕਿ ਇਹ ਤਾਂ ਮੈਸੇਜ ਹੀ ਹੁੰਦਾ ਹੈ ਕਿ ਦੇਖੋ ਮੇਰਾ ਕੀ ਹਾਲ ਬਣਾ ਦਿੱਤਾ। ਕਿਉਂਕਿ ਇਹ ਉਮਰ ਅਬਦੁੱਲਾ ਗੋਰੀ ਮਾਂ ਦਾ ਪੁੱਤਰ ਹੈ, ਕਿਉਂਕਿ ਫਾਰੂਕ ਅਬਦੁੱਲਾ ਨੇ ਗੋਰੀ ਨਾਲ ਵਿਆਹ ਕੀਤਾ ਔਰ ਜਿਵੇਂ ਉਹ ਚੂਚੇ ਜੇ ਨਿਕਲਦੇ ਨੇ ਅਲੂਏ ਜੇ, ਉਵੇਂ ਦੀ ਸ਼ਕਲ ਹੈ ਜਦੋਂ ਤੁਸੀਂ ਆਮ ਹਾਲਤ ਦੇਖੋ। ਤੇ ਹੁਣ ਇਸ ਸਾਰੇ ਦੇ ਥੱਲੇ ਇਹ ਵੀ ਇੱਕ ਸਟਰੋਂਗ ਮੈਸੇਜ ਹੁੰਦਾ ਦੱਸਣ ਦਾ ਕਿ ਭਾਈ ਕੀ ਮੇਰਾ ਹਾਲ ਕੀਤਾ ਹੋਇਆ ਕਿ ਵੀ ਅਸੀਂ ਕੈਦ 'ਚ ਡੱਕੇ। ਹੁਣ ਬਜਾਏ ਇਸ ਦੇ ਕਿ ਉਮਰ ਅਬਦੁੱਲਾ ਦੇ ਨਾਲ ਜਾਂ ਜੋ ਕਸ਼ਮੀਰੀਆਂ ਦੇ ਨਾਲ ਇਹਨਾਂ 175 ਦਿਨਾਂ ਦੇ ਵਿੱਚ ਹੋ ਰਿਹਾ ਹੈ, ਉਸ ਲਈ ਹਮਦਰਦੀ ਹੁੰਦੀ, ਵੈਸਟ ਬੰਗਾਲ ਦਾ ਬੀਜੇਪੀ ਦਾ ਪ੍ਰੈਜ਼ੀਡੈਂਟ ਘੋਸ਼, ਉਹ ਜਿਹੜਾ ਉਹ ਟਵੀਟ ਕਰਦਾ ਹੈ, ਉਹਦੀ ਫੋਟੋ ਪਾ ਕੇ ਨਾਲ ਉਹਨੇ ਜਿਹੜਾ ਉਸ ਸਾਰੇ ਦੇ ਨਾਲ ਰੇਜ਼ਰ ਜਿਹੜੇ ਨੇ 5 ਪਾ ਰੱਖ ਕੇ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਹੈ, ਤੁਸੀਂ ਅਸੀਂ ਤੁਹਾਨੂੰ ਭੇਜ ਦਿੰਨੇ ਤੇ ਤੁਸੀਂ ਆਪਣਾ ਜਿਹੜਾ ਹੈ ਉਹ ਧਿਆਨ ਰੱਖੋ। ਸੋ ਇਹ ਹੈ ਰਿਡੀਕਿਊਲ ਕਰਨਾ। ਔਰ ਇੱਥੇ ਹੀ ਬਸ ਨਹੀਂ, ਈਵਨ ਜਿਹੜਾ ਸੈਂਟਰ ਮਿਨਿਸਟਰ ਹੈ ਗਿਰੀਰਾਜ, ਉਹ ਟਵੀਟ ਕਰਦਾ ਹੈ ਆਰਟੀਕਲ 35 ਐਂਡ 37 ਵਰ ਡਨ ਅਵੇ ਵਿਦ ਇਨ ਕਸ਼ਮੀਰ ਨਾਟ ਰੇਜ਼ਰਸ, ਕਿ ਅਸੀਂ ਕਸ਼ਮੀਰ ਚੋਂ ਧਾਰਾ 370 ਔਰ 35 ਇਹ ਖਤਮ ਕੀਤਾ ਹੈ, ਰੇਜ਼ਰ ਤਾਂ ਨਹੀਂ ਖਤਮ ਕੀਤੇ। ਔਰ ਸਿਰਫ ਮਮਤਾ ਬੈਨਰਜੀ ਨੇ ਕਿਹਾ ਵੀ ਉਹਨੂੰ ਸ਼ੌਕ ਲੱਗਾ ਇਹ ਦੇਖ ਕੇ ਕਿ ਇੱਕ ਜਿਹੜਾ ਖੁਦ ਚੀਫ ਮਿਨਿਸਟਰ ਔਰ ਉਹਦੇ ਨਾਲ ਕੀ ਹਸ਼ਰ ਕੀਤਾ ਔਰ ਬਾਕੀ ਲੋਕਾਂ ਦੇ ਨਾਲ ਕੀ ਹੋ ਰਿਹਾ। ਔਰ ਇਹ ਜਿਹੜਾ ਈਵਨ ਕਾਂਗਰਸ ਨੇ ਵੀ ਇਹਦੇ ਤੇ ਕਿਹਾ, ਉਹਨੇ ਪਾਇਲਟ ਨੇ, ਅਨਪ੍ਰੈਸੀਡੈਂਟਡ ਡਿਟੈਂਸ਼ਨ ਆਫ ਫਾਰਮਰ J&K CMs ਵਿਦਾਊਟ ਚਾਰਜ ਇਜ਼ ਇਲੀਗਲ ਐਂਡ ਟੋਟਲੀ ਅਨਐਕਸੈਪਟੇਬਲ। ਔਰ ਇਸ ਸਾਰੇ ਦੇ ਨਾਲ ਜਿਹੜਾ ਇਹਨਾਂ ਦਾ ਬੀਜੇਪੀ ਦਾ ਰਿਡੀਕਿਊਲ ਇਸ ਕਿਸਮ ਦਾ ਇਹ ਦੱਸਦਾ ਹੈ ਕਿ ਇਹ ਜ਼ਖਮਾਂ ਤੇ ਮਲਮ ਲਾਉਣ ਦੀ ਗੱਲ ਨਹੀਂ ਹੈ, ਜ਼ਖਮਾਂ ਤੇ ਲੂਣ ਛਿੜਕਣ ਦੀ ਗੱਲ ਹੋ ਰਹੀ ਹੈ। ਔਰ ਇਸੇ ਤਰ੍ਹਾਂ ਹਾਲਾਂ ਸੁਪਰੀਮ ਕੋਰਟ ਨੇ 5 ਜਿਹੜਾ ਮਹੀਨੇ ਉਹ ਫਾਈਲਾਂ ਦੇ ਉੱਤੇ ਬੈਠਾ ਰਿਹਾ, ਫਿਰ ਉਹਨੇ ਆਰਡਰ ਕੱਢਿਆ ਕਿ ਜੀ ਇਹ ਕਸ਼ਮੀਰ ਦੇ ਵਿੱਚ ਇੰਟਰਨੈਟ ਔਰ ਦੂਸਰਾ ਰੀਸਟੋਰ ਕੀਤਾ ਜਾਏ। 3 ਵਾਰ ਸੈਂਟਰ ਗਵਰਨਮੈਂਟ ਨੇ ਬੜਾ ਢੋਲ ਦੇ ਡਗੇ ਨਾਲ ਐਲਾਨ ਕੀਤਾ ਕਿ ਜੀ ਅਸੀਂ ਰੀਸਟੋਰ ਕਰ ਦਿੱਤੇ। ਫਿਰ ਆਇਆ ਕਿ ਜੀ ਲਿਮਿਟਡ ਪ੍ਰੀਪੇਡ ਫੋਨ ਕੀਤੇ ਨੇ, ਫਿਰ ਹੋਇਆ ਜੀ ਉਹ ਵੀ ਬੰਦ ਕਰ ਦਿੱਤੇ ਨੇ। 26 ਜਨਵਰੀ ਆਈ ਪਰ ਉੱਥੇ ਚੱਲ ਕੀ ਰਿਹਾ ਇਵਨ ਇੰਟਰਨੈਟ ਦੇ ਹਵਾਲੇ ਨਾਲ। ਇਹਨਾਂ ਦੀ ਖਬਰ ਹੈ ਟ੍ਰਿਬਿਊਨ ਨਿਊਜ਼ ਸਰਵਿਸ ਦੀ, ਲਿਮਿਟਡ ਇੰਟਰਨੈਟ, ਟੂ ਸਲੋ, ਟੂ ਲਿਟਲ। ਔਰ ਉਹਨੇ ਉਹਦੇ ਚ ਨੇ ਕਿਹਾ ਵੀ ਇਹ ਇਵੇਂ ਹੀ ਹੈ ਵੀ ਅਸੀਂ ਸਟੋਨ ਏਜ ਦੇ ਵਿੱਚ 5 ਮਹੀਨੇ ਤੋਂ ਹਾਂ, ਹੁਣ ਅਸੀਂ ਬ੍ਰੌਂਜ਼ ਏਜ ਵਿੱਚ ਆ ਗਏ। ਔਰ ਹਾਲ ਇਹ ਹੈ ਕਿ 1.5 ਬਿਲੀਅਨ ਵੈਬਸਾਈਟਸ ਨੇ ਦੁਨੀਆ ਦੇ ਉਹਨਾਂ ਦੇ ਇੰਟਰਨੈਟ ਤੇ ਅਵੇਲੇਬਲ, ਐਂਡ ਪੀਪਲ ਇਨ ਕਸ਼ਮੀਰ ਵਿਲ ਹੈਵ ਐਕਸੈਸ ਟੂ 300 ਆਫ them ਓਨਲੀ, ਕਿ ਉਹਨਾਂ ਨੂੰ ਕੋਈ ਸੋਸ਼ਲ ਤਾਂ ਮੀਡੀਆ ਤੇ ਜਾ ਹੀ ਨਹੀਂ ਸਕਦੇ। ਕਿ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਰੀਸਟੋਰ ਕਰਨ ਦੀ ਗੱਲ ਕੀਤੀ ਹੈ, ਦਾ ਲੋ ਸਪੀਡ ਆਫ ਮੋਬਾਈਲ ਇੰਟਰਨੈਟ ਹੈਜ਼ ਬਿਕਮ ਏ ਕਾਜ਼ ਆਫ ਲੌਂਗ ਵੇਟ ਫॉर ਨੈਟੀਜ਼ਨਸ, ਕਿ ਵੀ ਇੰਨਾ ਸਲੋ ਹੈ ਕਿ ਵੀ ਤੁਸੀਂ ਇਵਨ ਇਟ ਲੁਕਸ ਵੀ ਆਰ ਮੂਵਿੰਗ ਫਰਮ ਸਟੋਨ ਏਜ ਟੂ ਬ੍ਰੌਨ ਏਜ, ਰੈਜ਼ੀਡੈਂਟ ਸੈਡ ਇਨ ਦਾ ਓਲਡ ਸਿਟੀ। ਔਰ ਇਸ ਸਾਰੇ ਦੇ ਨਾਲ ਹੀ ਜਿਹੜਾ ਈਵਨ ਸੁਪਰੀਮ ਕੋਰਟ ਦੇ ਆਰਡਰ ਦੀ ਵੀ ਪਰਵਾਹ ਨਹੀਂ ਹੈ। ਔਰ ਇਹ ਜਸਟ ਜਿਹੜਾ ਹੈ ਦਾ ਲੋਕਲ ਰੈਜ਼ੀਡੈਂਟ ਕਸ਼ਮੀਰ
who accessed internet for the first time after August 1st last year, dubbed the administration following the Supreme Court order as a half-hearted measure. ਉਹਨਾਂ ਨੇ ਕਿਹਾ ਜੀ ਇਹ ਸੁਪਰੀਮ ਕੋਰਟ ਨੇ ਜੇ ਕਿਹਾ ਹੀ ਹੈ ਤੇ ਈਵਨ ਇਹ ਉਹਦੇ ਹੁਕਮਾਂ ਦੇ ਉੱਤੇ ਵੀ ਅਮਲ ਦਰਾਮਦ ਕਰਨ ਨੂੰ ਤਿਆਰ ਨਹੀਂ। ਔਰ ਦੂਸਰੇ ਪਾਸੇ ਹੁਣ ਇਹਨਾਂ ਦਾ ਤੁਸੀਂ ਕਵਰ ਅਪ ਆਪਰੇਸ਼ਨ ਦੇਖੋ ਕਿ ਦਵਿੰਦਰ ਸਿੰਘ ਜਿਹੜਾ ਅਜੀਤ ਡੋਵਲ ਦਾ ਬਲੂ ਆਈਡ ਬॉय ਜਿਹਦੇ ਰਾਹੀਂ ਅਫਜ਼ਲ ਗੁਰੂ ਨੂੰ ਦਿੱਲੀ ਪਹੁੰਚਾ ਕੇ ਕਿਵੇਂ ਪਾਰਲੀਮੈਂਟ ਤੇ ਹਮਲੇ ਦਾ ਡਰਾਮਾ ਇੰਡੀਅਨ ਏਜੰਸੀਆਂ ਨੇ ਇਨੈਕਟ ਕੀਤਾ, ਪਾਕਿਸਤਾਨ ਦੇ ਖਾਤੇ 'ਚ ਪਾਇਆ। ਔਰ ਉਹ ਜਿਹਾ ਹੀ ਆਪਰੇਸ਼ਨ ਜਿਹੜਾ ਕਿ ਪੰਜਾਬ ਜਾਂ ਦਿੱਲੀ ਦੇ ਵਿੱਚ ਕਰਨ ਦੀ ਪਲੈਨਿੰਗ ਸੀ, ਔਰ ਦੋ ਇਸ ਕਿਸਮ ਦੇ ਜਿਹੜੇ ਕਸ਼ਮੀਰੀ ਨੇ ਉਹਨਾਂ ਨੂੰ ਲੈ ਕੇ ਦਵਿੰਦਰ ਸਿੰਘ ਜਿਹੜਾ ਉਹ ਅਜੀਤ ਡੋਵਲ ਦੇ ਹੁਕਮ ਹੀ ਓਬੇ ਕਰ ਰਿਹਾ ਸੀ, ਲੇਕਿਨ ਲੋਕਲ ਆਈਜੀ ਨੂੰ ਆਪਣੇ ਤੌਰ ਦੇ ਉੱਤੇ ਉਸ ਨੇ ਉਹਨੂੰ ਇੰਟਰਪਟ ਕੀਤਾ। ਹਾਲਾਂਕਿ ਉਹਨੇ ਕਿਹਾ ਫੜੇ ਜਾਂਦੇ ਆਂ ਕਿ ਸਰ ਜੀ आपने एक बहुत बड़ी गेम खराब कर दी। सो ਜ਼ਾਹਰ ਹੈ ਕਿ ਹੁਣ ਇਹਨਾਂ ਨੂੰ ਜਿਹੜਾ ਬਜਾਏ ਕਿ ਇਹ ਐਕਸਪਲੇਨੇਸ਼ਨ ਹੁੰਦੀ ਕਿ ਭਾਈ ਜਿਹੜਾ ਦਵਿੰਦਰ ਸਿੰਘ ਅਫਜ਼ਲ ਗੁਰੂ ਨੂੰ ਜਿਹਨੇ ਟਾਰਚਰ ਕੀਤਾ, ਜਿਹਨੂੰ ਲੁੱਟਿਆ, ਔਰ ਅਫਜ਼ਲ ਗੁਰੂ ਜੇਲ੍ਹ ਚੋਂ ਵੀ ਲਿਖ ਰਿਹਾ ਸੀ ਕਿ ਵੀ ਸੁਪਰੀਮ ਕੋਰਟ ਦੇ ਜੱਜ ਨੂੰ ਵੀ ਰਿਪੋਰਟਰ ਨੂੰ ਵੀ ਇੰਟਰਵਿਊ ਦਿੱਤਾ ਕਿ ਭਾਈ ਇਹ ਸਾਰੀ ਖੇਡ ਇਹਦੀ ਹੈ, ਬਜਾਏ ਕਿ ਉਹਦੇ ਤੋਂ ਕੋਈ ਗੱਲ ਸਾਬਤ ਆਉਂਦੀ ਕਿਵੇਂ ਧਿਆਨ ਡਾਈਵਰਟ ਕੀਤਾ ਜਾ ਰਿਹਾ। ਖਬਰ ਹੈ ਕਿ ਬਈ ਇਹ ਜਿਹੜਾ CRPF ਕੈਰੀਜ਼ ਆਊਟ ਵਿਜੀਲੈਂਸ ਚੈੱਕ ਆਫ ਇਟਸ ਓਵਰ 3 ਲੱਖ ਪਰਸਨਲ। ਹੁਣ ਤੁਸੀਂ ਦੇਖੋ ਵੀ ਉਹਨਾਂ ਨੇ ਕਿਹਾ ਜੀ ਅਸੀਂ 3 ਲੱਖ ਜਿਹੜੇ ਸਾਡੇ ਉੱਥੇ ਨੇ ਪਰਸਨਲ ਜਿਹੜੇ ਉਹਨਾਂ ਦੇ CRPF ਦੇ ਸਿਪਾਹੀ ਨੇ, ਅਸੀਂ ਉਹਨਾਂ ਦਾ ਬੈਕਗਰਾਉਂਡ ਚੈੱਕ ਕਰ ਲਿਆ ਕਿ ਜੀ ਕੋਈ ਉਹਦੇ 'ਚ ਦਵਿੰਦਰ ਸਿੰਘ ਵਰਗਾ ਤਾਂ ਨਹੀਂ। ਇਹ ਦੱਸਣ ਦੇ ਲਈ ਕਿ ਜਿਵੇਂ ਉਹਨੇ ਦਵਿੰਦਰ ਸਿੰਘ ਜੋ ਕਰ ਰਿਹਾ ਸੀ ਆਪਣੇ ਤੌਰ ਤੇ ਹੀ ਕਰ ਰਿਹਾ ਸੀ, ਉਹਦਾ ਕੋਈ ਲਾਗਾ ਦੇਗਾ ਨਹੀਂ। ਔਰ ਅਸੀਂ ਜਿਹੜੇ ਇਹ ਸਾਰੇ ਨੂੰ the Central Reserve Police Force has carried out a mega audit of its over 3 lakh personnel to check for any possible subversive elements in the wake of Jammu and Kashmir police officer being caught with terrorists recently, the chief of paramilitary force said here on Tuesday. ਹੁਣ ਇਸ ਘਟਨਾ ਨੂੰ 2 ਹਫ਼ਤੇ ਬੀਤੇ ਹੋਣਗੇ। ਐਸਾ ਇਹਨਾਂ ਦੇ ਕੋਲ ਕਿਹੜਾ ਜਿਹੜਾ ਜਿੰਨ ਹੈ ਜਿਹਨੇ ਜਿਹੜਾ 3 ਲੱਖ ਬੰਦਿਆਂ ਦਾ ਜਿਹੜਾ ਸਾਰਾ ਬੈਕਗਰਾਉਂਡ ਚੈੱਕ ਕਰ ਲਿਆ, ਉਹਨਾਂ ਦੇ ਇੰਟਰਵਿਊ ਵੀ ਕਰ ਲਏ, ਉਹਨਾਂ ਦੀਆਂ ਸ਼ਕਲਾਂ ਵੀ ਦੇਖ ਲਈਆਂ। ਸੋ ਜ਼ਾਹਰ ਹੈ ਕਿ ਬਈ ਇਹ ਇੱਕ ਕਵਰ ਅਪ ਆਪਰੇਸ਼ਨ ਤੋਂ ਵੱਧ ਕੇ ਕੁਝ ਨਹੀਂ ਹੈ। ਔਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਦੇ ਜ਼ੁਲਮਾਂ ਦੀ ਕਹਾਣੀ ਉਹ ਬਰਾਬਰ ਚੱਲ ਰਹੀ ਹੈ। ਔਰ ਸ਼ਾਹੀਨ ਬਾਗ ਜਿੱਥੇ ਕਿ ਪਿਛਲੇ ਆਲਮੋਸਟ 40 ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ ਹੈ, ਕਰਾਊਡ ਵੱਡੀ ਤੋਂ ਵੱਡੀ ਹੁੰਦੀ ਜਾ ਰਹੀ ਹੈ, ਔਰ ਉਸ ਨੂੰ ਲੈ ਕੇ ਕਿਵੇਂ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ। ਕੱਲ ਅਸੀਂ ਦੱਸਿਆ ਸੀ ਕਿ ਭਾਈ ਕਿਵੇਂ ਜਿਹੜਾ ਇਹਨਾਂ ਦਾ ਅਨੁਰਾਗ ਠਾਕੁਰ ਖੁਦ ਮਿਨਿਸਟਰ ਹੈ, ਉਹਨੇ ਪਬਲਿਕ ਜਲਸੇ 'ਚ ਕਿਹਾ ਕਿ ਵੀ ਇਹਨਾਂ ਨੂੰ ਗੋਲੀ ਮਾਰੋ, ਦੇਸ਼ ਦੇ ਗਦਾਰਾਂ ਨੂੰ ਨਾਅਰੇ ਲਵਾਏ। ਹੁਣ ਇਲੈਕਸ਼ਨ ਕਮਿਸ਼ਨ ਨੂੰ ਵੀ ਲੱਗਾ ਕਿ ਵੀ ਉਹਨੂੰ ਐਕਸਪਲੇਨੇਸ਼ਨ ਕਰ ਲਈ, ਉਹਦਾ ਕੋਈ ਫਰਕ ਨਹੀਂ ਪੈਂਦਾ। ਲੇਕਿਨ ਨੈਗੇਟਿਵਿਟੀ ਕਿਵੇਂ ਜਿਹੜਾ ਇਸ ਵੇਲੇ BJP ਜਿਹਦੇ ਕੋਲ ਦਿੱਲੀ 'ਚ ਵੇਚਣ ਨੂੰ ਹੋਰ ਕੁਝ ਨਹੀਂ ਹੈ, ਇੱਕ ਪਾਸੇ ਜਿਹੜੀ ਲੋਕਲ ਸਰਕਾਰ ਕੇਜਰੀਵਾਲ ਦੀ ਉਹ ਆਪਣੀਆਂ ਦੱਸ ਰਹੀ ਹੈ ਪ੍ਰਾਪਤੀਆਂ, ਜੀ ਅਸੀਂ ਹੈਲਥ 'ਚ ਕੀ ਕੀਤਾ, ਐਜੂਕੇਸ਼ਨ 'ਚ ਕੀ ਕੀਤਾ, ਸੈਨੀਟੇਸ਼ਨ ਦੇ ਵਿੱਚ ਕੀ ਕੀਤਾ। ਲੇਕਿਨ BJP ਨੂੰ ਲੱਗਦਾ ਹੈ ਕਿ ਵੀ ਜਿਹੜਾ ਉੱਥੇ ਹਾਈ ਕਾਸਟ ਵੋਟਰ ਬੈਠਾ ਹੈ, ਪੰਜਾਬੀ ਹਿੰਦੂ ਦਿੱਲੀ 'ਚ ਬੈਠਾ ਹੈ, ਉਹਨੂੰ ਇੱਕੋ ਚੀਜ਼ ਦੇ ਥੱਲੇ ਵੋਟਾਂ ਲਈਆਂ ਜਾ ਸਕਦੀਆਂ ਕਿ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ, ਖੌਫ, CAA ਦੇ ਥੱਲੇ, ਔਰ ਸ਼ਾਹੀਨ ਬਾਗ। ਹੁਣ ਇਸ ਵੇਲੇ ਸ਼ਾਹੀਨ ਬਾਗ ਔਰ ਅਮਿਤ ਸ਼ਾਹ ਚੈਲੰਜ ਕਰਕੇ ਕਹਿ ਰਿਹਾ ਕੇਜਰੀਵਾਲ ਨੂੰ ਕਿ ਤੂੰ ਸ਼ਾਹੀਨ ਬਾਗ ਕਿਉਂ ਨਹੀਂ ਜਾਂਦਾ, ਉੱਥੇ ਜਾ ਕੇ ਬੈਠ। ਔਰ ਰਸਤੇ ਵੀ ਸਾਰੇ ਬੰਦ ਨੇ ਜਿਹੜੇ ਸ਼ਾਹੀਨ ਬਾਗ ਨੂੰ ਜਾਣ ਵਾਲੇ ਨੇ, ਕਿਉਂਕਿ ਲੋਕ ਸਵੈਲ ਕਰ ਰਹੇ ਨੇ। ਔਰ ਮੈਨੂੰ ਲੱਗਦਾ ਹੈ ਵੀ ਚੋਣਾਂ ਤੋਂ ਠੀਕ ਪਹਿਲੇ 8 ਫਰਵਰੀ ਨੂੰ ਸ਼ਾਇਦ ਹੈ, ਇਹ ਕੋਈ ਇਸ ਕਿਸਮ ਦਾ ਕਮਾਂਡੋ ਟਾਈਪ ਆਪਰੇਸ਼ਨ ਕਰਕੇ ਉਹਨਾਂ ਲੋਕਾਂ ਨੂੰ ਹੁਣ ਉਹ ਬਲੌਕ ਹੋਣ ਦੇ ਰਹੇ ਨੇ, ਕਰਨਗੇ, ਔਰ ਫਿਰ ਆਪਣੀ ਬਹਾਦਰੀ ਵੀ ਦੱਸਣਗੇ ਕਿ ਦੇਖੋ ਅਸੀਂ ਇਹ ਹਾਸਲ ਕਰ ਲਿਆ। ਪਰ ਇਸ ਦੇ ਨਾਲ ਜਿਹੜਾ BJP ਦਾ ਜਿਵੇਂ ਇੱਕ MP ਹੈ ਉਹਨੇ ਬਿਆਨ ਦਿੱਤਾ, ਡੈਲੀ ਪ੍ਰੋਟੈਸਟਰਸ will rape your sisters' mothers, BJP lawmaker spews hate in a bid to woo voters। ਹੁਣ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ MP ਹੈ ਉਹ ਦਿੱਲੀ ਦੇ ਵਿੱਚ ਇਹ ਕਹਿ ਰਿਹਾ ਕਿ ਵੀ ਉਹਨੇ ਇਹ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਨੂੰ ਇੰਟਰਵਿਊ ਦਿੱਤਾ, ਪਰਮੇਸ਼ ਵਰਮਾ ਨੇ। ਉਹਨੇ ਕਿਹਾ the protesters gathering at New Delhi's Shaheen Bagh to demonstrate against the country's controversial citizenship law will force their way into people's home and rape their daughters and sisters before killing them। ਹੁਣ ਤੁਸੀਂ ਦੇਖੋ
ਕਿਸ ਹੱਦ ਤੱਕ ਨਫ਼ਰਤ, ਖੌਫ, ਡਰ ਕਿ ਜੀ ਇਹ ਜਿਹੜੇ ਇਕੱਠੇ ਹੋ ਰਹੇ ਨੇ ਇਹ ਲੋਕਾਂ ਦੇ ਘਰਾਂ 'ਚ ਵੜ ਜਾਣਗੇ, ਔਰਤਾਂ ਨੂੰ ਜਿਹੜਾ ਉਹ ਜ਼ਬਰ ਜਨਾਹ ਕਰਨਗੇ। ਜੀ He added that New Delhi voters must think carefully about which party they will choose in the upcoming elections. So ਇਸ ਸਾਰੇ ਨੂੰ ਜਿਹੜਾ ਹੈ ਉਹਦੇ 'ਚ ਉਹਨੇ ਜਿਹੜਾ ਟਵੀਟ ਕੀਤਾ ਹੈ, lakhs of people gather there Shaheen Bagh. People of Delhi will have to think and take decision. They will enter your houses, rape your sisters and daughters, kill them. There is time today. Modi ji and Amit Shah won't come to save you tomorrow. ਕਿ ਇਹ ਸਿਰਫ ਮੋਦੀ ਅਮਿਤ ਸ਼ਾਹ ਜਿਹੜਾ ਤੁਹਾਨੂੰ ਬਚਾ ਸਕਦੇ ਨੇ ਔਰ ਤੁਸੀਂ ਬੀਜੇਪੀ ਨੂੰ ਵੋਟ ਪਾਓ, ਜੀ। ਅਦਰਵਾਈਜ਼ ਇਹ ਜਿਹੜਾ ਤੇਰਾ ਇਹ ਜਿਹੜਾ ਹੈ ਇਹ ਸਾਰੇ ਨੂੰ ਤੁਹਾਨੂੰ ਇਸ ਚੋਂ ਗੁਜ਼ਰਨਾ ਪਏਗਾ। ਔਰ ਇਸੇ ਨੂੰ ਹੀ ਬਾਕੀਆਂ ਨੇ ਵੀ ਕਵਰ ਕੀਤਾ ਹੈ। ਔਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਦਲੀਪ ਘੋਸ਼ ਬੰਗਾਲ ਦੇ ਵਿੱਚ ਪ੍ਰੈਜ਼ੀਡੈਂਟ ਹੈ, ਉਹ ਇਹ ਕਹਿ ਰਿਹਾ ਹੈ, ਵਾਈ ਨੋ ਸ਼ਾਹੀਨ ਬਾਗ ਪ੍ਰੋਟੈਸਟਰ ਫਾਲਿੰਗ ਇਲ ਵੰਡਰਸ ਦਲੀਪ ਘੋਸ਼। ਕਹਿੰਦਾ ਕਿ ਵੀ ਇੰਨੇ ਦਿਨਾਂ ਦੇ ਬੈਠੇ ਨੇ, ਇਹ ਵੀ ਆ ਰਿਹਾ ਜੀ ਖੁੱਲੇ ਆਕਾਸ਼ ਥੱਲੇ, ਲੋਕ ਇੰਨੀ ਠੰਡ 'ਚ ਬੈਠੇ ਨੇ। Hundreds of women have been protesting at Shaheen Bagh in South Delhi. The sit-in, which has been more than a month now, has inspired others to hold demonstrations. ਪਰ ਉਹ ਕਹਿ ਰਿਹਾ, we came to know that women and children are protesting against the sea and are sitting under the open sky during this cold winter nights in Delhi. I wonder why none of them has fallen sick. Why does nothing happen to them? Why has not a single protester died there? कि जी बीमार क्यों नहीं हो रहे, ये मरदे क्यों नहीं है, जो मरिया क्यों नहीं है? This is quite absurd. Have they consumed some sort of nectar that nothing is happening to them? कि उन्होंने कोई इस किस्म ਦਾ ਜਿਹੜਾ ਉਹ ਅੰਮ੍ਰਿਤ ਪੀ ਲਿਆ ਕਿ ਉਹਨਾਂ ਨੂੰ ਕੁਝ ਨਹੀਂ ਹੋ ਰਿਹਾ, ਕੋਈ ਇਸ ਕਿਸਮ ਦਾ ਉਹਨਾਂ ਨੇ ਰਸਾਇਣ ਜਾਂ ਟੌਨਿਕ ਲੈ ਲਈ ਹੈ। ਔਰ he also questioned the source of funding at Shaheen Bagh ਐਂਡ ਪਾਰਕ ਸਰਕਸ ਮੈਦਾਨ ਪਰ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪੈਸੇ ਕਿੱਥੋਂ ਆ ਰਹੇ ਨੇ। ਔਰ ਇਹ ਜਿਹੜਾ ਹੈ ਇਸ ਸਾਰੇ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਨਫ਼ਰਤ, ਕਿਉਂਕਿ ਇਹ ਬੀਜੇਪੀ ਦਾ ਨਾਰਾ ਵੀ ਨਫ਼ਰਤ, ਇਹਨਾਂ ਦਾ ਕਿਰਦਾਰ ਵੀ ਨਫ਼ਰਤ, ਔਰ ਜੋ ਇਹਨਾਂ ਨੇ ਬੀਜਿਆ ਉਹ ਵੀ ਨਫ਼ਰਤ, ਔਰ ਐਂਡ 'ਚ ਜੋ ਇਹ ਵੱਢਣਗੇ ਉਹ ਵੀ ਨਫ਼ਰਤ। ਔਰ ਇਸ ਨਫ਼ਰਤ 'ਚ ਇਹ ਗਲ ਰਹੇ ਨੇ, ਪਰ ਇਸ ਨਫ਼ਰਤ ਦੇ ਥੱਲੇ ਸੁਸਾਇਟੀ ਨੂੰ ਇਹਨਾਂ ਨੇ ਬਿਲਕੁਲ ਜਿਹੜਾ ਹੈ ਉਹ ਪੋਲਰਾਈਜ਼ ਕਰਕੇ ਰੱਖ ਦਿੱਤਾ ਹੈ। ਸੋ ਮੈਂ ਹੁਣ ਆਰਟੀਕਲ ਵੱਲ ਮੁੜਦਾ, ਜਿਵੇਂ ਇਹਨਾਂ ਨੇ ਬੀਬੀ ਖੁਸ਼ਦੀਪ ਕੌਰ ਮਲਹੋਤਰਾ ਨੇ ਕਿਹਾ ਕਿ ਇਹ ਜਿਹੜਾ ਜਨਵਰੀ 19 ਨੂੰ ਬਹੁਤ ਸਾਰੇ ਭਾਰਤੀਆਂ ਨੇ ਡਾਰਕੈਸਟ ਐਪੀਸੋਡ ਇਨ ਕਸ਼ਮੀਰ ਹਿਸਟਰੀ ਇਸ ਨੂੰ ਮੌਰਨ ਕੀਤਾ। ਕਸ਼ਮੀਰੀ ਪੰਡਤ ਜਦੋਂ ਨਿਕਲੇ ਔਰ ਈਵਨ ਸ਼ਾਹੀਨ ਬਾਗ ਦੇ ਵਿੱਚ ਵੀ ਕਸ਼ਮੀਰੀ ਪੰਡਤਾਂ ਦੇ ਆਗੂ ਆਏ ਔਰ ਸਾਰੇ ਲੋਕਾਂ ਨੇ ਉੱਥੇ 2 ਮਿੰਟ ਦੀ ਸਾਇਲੈਂਸ ਰੱਖ ਕੇ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਔਰ ਉਹਨਾਂ ਦੇ ਨਿਕਲਣ ਤੋਂ ਇੱਕ ਦਹਾਕੇ ਬਾਅਦ ਕਸ਼ਮੀਰ ਸਿੱਖ ਮਾਈਨੋਰਿਟੀ feared that they were the new targets of militants when unidentified gunmen killed 35 Sikh men on March 20th, 2000 in a small hamlet named Chitti Singhpura in the Anantnag district। ਹੁਣ ਉਹਨਾਂ ਨੇ ਕਸ਼ਮੀਰੀ ਪੰਡਤਾਂ ਤੋਂ ਗੱਲ ਸ਼ੁਰੂ ਕੀਤੀ ਕਿ ਠੀਕ ਇੱਕ ਦਹਾਕੇ ਬਾਅਦ, ਕਿਉਂਕਿ ਕਸ਼ਮੀਰੀ ਪੰਡਤ 1999-90 'ਚ ਨਿਕਲੇ ਤੇ 2000 ਦੇ ਵਿੱਚ ਸਿੱਖ ਜਿਹੜੇ ਨੇ ਉਹ ਇਸ ਚਿੱਠੀ ਸਿੰਘਪੁਰਾ 35 ਸਿੱਖ ਮਾਰੇ ਗਏ। Shocked at this turn of events, many in Kashmir feared a second exodus, this time of Kashmir Sikh community। ਕਿ ਉਹਨਾਂ ਨੇ ਬਹੁਤੇ ਨੇ ਮਹਿਸੂਸ ਕੀਤਾ ਕਿ ਹੁਣ ਸਿੱਖ ਵੀ ਕਸ਼ਮੀਰੀ ਪੰਡਤਾਂ ਵਾਂਗ ਨਿਕਲਣਗੇ। But almost 2 decades later, a majority of community continues to live in the valley. Kashmiri Sikhs who have now been in region for over 3 generations live in harmony with their Muslim counterpart despite pervasive violence from both militants and the state। उन्होंने कहा भी ऐसा की है कि 2000 किलिंग ਨੂੰ ਵੀ 2 decades बीत गए लेकिन सिख ਉੱਥੋਂ ਹਿੱਲੇ ਨਹੀਂ ਨੇ। ਔਰ ਇਹਦਾ ਕੀ ਰੀਜ਼ਨ ਹੈ? ਜਦੋਂ ਉਹਨੇ ਉਸ ਕਾਮਨ ਟਰਾਮੇ ਦੀ ਗੱਲ ਕੀਤੀ, ਉਹਨੇ ਆਪਣਾ ਕੇਸ ਬਿਲਡ ਕੀਤਾ। ਫਿਰ ਇਹ ਬੀਬੀ ਕਹਿੰਦੀ, I spent a year in Kashmir in 2018 as part of my PhD dissertation trying to understand why the Sikhs, a micro minority like the Pandit state. I interviewed over 70 Sikh families and 30 Muslim families। ਹੁਣ ਇਸ ਬੀਬੀ ਦੀ PhD ਇਸ ਦੇ ਉੱਤੇ ਹੈ। ਉਹ ਕਹਿੰਦੇ ਕਿ ਮੈਂ ਕਸ਼ਮੀਰ ਦੇ ਵਿੱਚ 2018 'ਚ ਜਿਹੜਾ 1 ਸਾਲ ਗੁਜ਼ਾਰਿਆ ਔਰ 70 ਸਿੱਖ ਪਰਿਵਾਰਾਂ ਨੂੰ 30 ਮੁਸਲਿਮ ਪਰਿਵਾਰਾਂ ਨੂੰ ਇੰਟਰਵਿਊ ਕੀਤਾ। What I learned was an eye opening as it was unexpected।
ਹੁਣ ਇਹ ਵੀ ਐਕਸਪੈਕਟ ਕਰਦੀ ਹੋਣੀ ਹੈ ਜੋ ਪੰਜਾਬ 'ਚ ਜਿਸ ਕਿਸਮ ਦਾ ਮੀਡੀਆ ਕਰਦਾ ਹੈ ਜੀ ਕਿ ਸਿੱਖਾਂ ਨਾਲ ਬਹੁਤ ਧੱਕਾ ਮੁਸਲਮਾਨ ਕਰ ਰਹੇ ਨੇ, ਉਹ ਗਾਲਾਂ ਕੱਢਣਗੇ, ਨਫ਼ਰਤ ਦਿਖਾਣ। ਉਹਨੇ ਕਿਹਾ ਵੀ ਮੈਂ ਜੋ ਦੇਖਿਆ ਉਹਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ। When the calm returned and new facts emerged, the Indian state's narrative surrounding Chitti Singhpura killers, which it alleged were militants from Lashkar-e-Taiba and Hizbul Mujahideen trained in Pakistan, started to fall apart. Inconsistencies in the investigation and the revelation that alleged militants on whom the blame was pinned were actually locals from a village called Pathribal. They were killed 5 days later in an encounter, made people believe that this was the deep state at work. Deep state ਕੋਟ ਨੂੰ ਹੁਣ ਡੀਪ ਸਟੇਟ ਅਸੀਂ ਇੱਥੇ ਵੀ ਕੋਟ ਕਰਦੇ ਹਾਂ। ਜੀ ਸੈਕੰਡ ਟੌਪਿਕ ਜਿਵੇਂ ਤੁਸੀਂ ਕਿਹਾ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਇੰਡੀਅਨ ਡੀਪ ਸਟੇਟ ਨੇ ਕੱਲ ਇੱਕ ਖਾਲਿਸਤਾਨੀ ਐਕਟਿਵਿਸਟ ਜਿਹੜਾ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਲੀਡਰ ਸੀ ਹਰਪ੍ਰੀਤ ਸਿੰਘ ਹੈਪੀ, ਉਹਨੂੰ ਲਾਹੌਰ ਤੋਂ ਕੁਝ ਦੂਰੀ ਦੇ ਉੱਤੇ ਹਿਸਟੋਰੀਕਲ ਗੁਰਦੁਆਰਾ ਹੈ ਡੇਰਾ ਚਾਲਾਂ ਬੇਬੇ ਨਾਨਕੀ ਦਾ, ਜਿੱਥੇ ਬੇਬੇ ਨਾਨਕੀ ਜਿਹੜੀ ਹੈ ਉਹਨਾਂ ਦੇ ਸਹੁਰੇ ਸਨ, ਉੱਥੇ ਮਾਰਿਆ। ਜੀ 2 ਬਾਈਕਸ ਦੇ ਉੱਤੇ ਨਕਾਬਪੋਸ਼ਾਂ ਨੇ। ਇਹ ਡੀਪ ਸਟੇਟ ਦੇ ਕੰਮ ਹੁੰਦੇ ਨੇ। ਸੋ ਉਹਨਾਂ ਨੇ ਕਿਹਾ ਕਿ ਜੀ ਇੱਕਦਮ ਤਾਂ ਉਹਨਾਂ ਨੇ ਲਸ਼ਕਰ-ਏ-ਤਾਇਬਾ ਦੇ ਖਾਤੇ 'ਚ ਪਾਇਆ ਔਰ ਜੈਸ਼-ਏ-ਮੁਹੰਮਦ, ਲੇਕਿਨ ਜਦੋਂ ਫੈਕਟ ਸਾਹਮਣੇ ਆਣੇ ਸ਼ੁਰੂ ਹੋਏ ਫਿਰ ਤਾਂ ਇਹ ਹੋਇਆ ਵੀ ਜਿਹੜੇ 5 ਨੌਜਵਾਨ ਚੁੱਕ ਕੇ ਮਾਰੇ ਕਸ਼ਮੀਰੀ ਮੁਸਲਮਾਨ, ਉਹ ਤਾਂ ਪੱਥਰੀਬਾਲ ਦੇ ਨੇ। ਔਰ ਫਿਰ ਸਿੱਖਾਂ ਨੂੰ ਵੀ ਸਮਝ ਆਣੀ ਸ਼ੁਰੂ ਹੋਈ ਕਿ ਵੀ ਇਹ ਡੀਪ ਸਟੇਟ ਇੰਡੀਅਨ ਏਜੰਸੀਆਂ, ਔਰ ਇਸ ਗੱਲ ਦਾ ਧਿਆਨ ਰਹੇ ਉਸ ਵੇਲੇ LK ਅਡਵਾਨੀ ਹੋਮ ਮਿਨਿਸਟਰ ਸੀ, ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਕਲਿੰਟਨ ਵਿਜ਼ਿਟ ਕਰ ਰਿਹਾ ਸੀ ਔਰ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਸੀ, ਅਮਰੀਕਾ ਨੇ ਪ੍ਰੈਸ਼ਰ ਪਾਉਣਾ ਸੀ। ਸੋ ਉਹਨਾਂ ਨੇ ਇਸ ਸਾਰੇ ਨੂੰ ਡਿਫਰੈਂਟਲੀ ਕੀਤਾ। What perpetuated the Chitti Singhpura massacre might never be known, but for both Muslims and Sikhs in Kashmir, it was a reminder of their precarious position as minorities in Indian Union. As 60 years old Nanak Singh, the only survivor of Chitti Singhpura massacre, articulated, we are scapegoats. ਹੁਣ ਜਿਹੜੇ 35 ਸਿੱਖ ਮਾਰੇ, ਇੱਕ ਨੂੰ ਜਿਹਨੂੰ ਮਰਿਆ ਸਮਝ ਕੇ ਛੱਡ ਗਏ ਸੀ, ਬਹੁਤ ਜ਼ਖਮੀ ਸੀ ਨਾਨਕ ਸਿੰਘ, ਉਹ ਇਸ ਇੰਟਰਵਿਊ 'ਚ ਕਹਿ ਰਿਹਾ ਕਿ ਅਸੀਂ ਤਾਂ ਸਕੇਪਗੋਟ ਹੈ। ਸਕੇਪਗੋਟ ਇਹ ਹੈ ਕਿ ਵੀ ਇਹ ਖੇਡ ਕਿਸੇ ਹੋਰ ਦੀ ਹੈ। ਉਹਨਾਂ ਨੇ ਕਿਹਾ ਮੁਸਲਮਾਨ ਔਰ ਸਿੱਖ ਦੋ, ਇਹ ਹੈ ਜਿਹੜਾ ਕਾਮਨ ਟਰਾਮਾ ਹੈ ਕਿ ਦੁਸ਼ਮਣ ਇੱਕ ਹੈ, ਉਹੀ ਡੀਪ ਸਟੇਟ, ਉਹੀ ਨੀਤੀਆਂ, ਉਹੀ ਇਨੋਸੈਂਟਸ ਨੂੰ ਮਾਰਨਾ। ਉਹ ਮੁਸਲਮਾਨ ਵੀ ਇਨੋਸੈਂਟ ਕਸ਼ਮੀਰ 'ਚ ਔਰ ਭਾਰਤ ਭਰ 'ਚ ਮਾਰੇ ਗਏ ਨੇ, ਮਾਰੇ ਜਾ ਰਹੇ ਨੇ, ਔਰ ਸਿੱਖਾਂ ਨਾਲ ਵੀ ਇਹੀ ਕੁਝ ਹੋਇਆ। ਇਹ ਹੈ ਟਰਾਮਾ ਜਿਹੜਾ ਕਾਮਨ ਉਹਨਾਂ ਨੂੰ ਸਾਂਝਾ ਲਿਆਂਦਾ ਹੈ। ਬਿਲਕੁਲ। Over time, while hopes of any fair inquiry fading, Sikh anger against the Muslims dissipated and the difficult work of reconciliation began, rather than leading to a mass exodus like that of Kashmiri Pandits. Both the Sikh and Muslim communities recognized the communal intent of the massacre and worked hard to prevent the weaponization of this tragedy. ਉਹਨਾਂ ਨੇ ਕਿਹਾ ਰਾਦਰ ਜੋ ਸਮਝਦੇ ਸੀ ਇੰਡੀਅਨ ਰੂਲਰ ਕਿ ਸਿੱਖਾਂ ਦੇ ਮਨਾਂ 'ਚ ਮੁਸਲਮਾਨਾਂ ਲਈ ਨਫ਼ਰਤ ਹੋਏਗੀ, ਦੋਨਾਂ ਨੇ ਹੀ ਸਮਝਿਆ ਕਿ ਵੀ ਇਹ ਕਹਾਣੀ ਹੋਰ ਹੈ ਔਰ ਇਹ ਜਿਹੜੇ ਨੇ ਨਾ ਉੱਥੋਂ ਸਿੱਖਾਂ ਨੇ ਆਪਣਾ ਵੈਲੀ ਆਪਣੇ ਘਰਾਂ ਨੂੰ ਛੱਡਿਆ ਔਰ ਇਹ ਜਿਹੜੀ ਸਾਂਝ ਹੈ ਇਹ ਹੋਰ ਵੀ ਪਕੇਰੀ ਹੋਈ। ਫਿਰ ਉਹਨੇ ਕਿਹਾ ਕਿ ਵੀ ਵਾਈਲ ਰੀਕਨਸੀਲੀਏਸ਼ਨ ਇਜ਼ ਨੈਵਰ ਏ ਪ੍ਰੋਸੈਸ ਦੈਟ ਇਜ਼ ਕੰਪਲੀਟ, it has led to the emergence of important solidarity between the two communities, tested as they are by difficult circumstances in the valley. Their persistence makes it possible for Sikhs to continue living in Kashmir. कि ਜਿਹੜੀ ਸਾਂਝ ਹੈ ਔਰ ਇਹ ਰੀਕਨਸੀਲੇਸ਼ਨ ਹੈ ਉਹਨੇ ਹੀ ਇਹ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਇਹਦੇ ਬਾਵਜੂਦ ਕਿ ਹਾਲਾਤ ਕੀ ਨੇ, ਸਿੱਖਾਂ ਨੇ ਆਪਣੇ ਘਰ-ਬਾਰ ਨਹੀਂ ਛੱਡੇ ਔਰ ਵੈਲੀ 'ਚ ਰਹਿ ਰਹੇ ਨੇ। Despite violence, most of my respondents made it clear that they faced no religious persecution from Muslims in Kashmir. ਉਹਨਾਂ ਨੇ ਕਿਹਾ ਵੀ ਭਾਵੇਂ ਹਾਲਾਤ ਉੱਥੇ ਤੰਗਦਸਤੀ ਵਾਲੇ ਨੇ ਪਰ ਸਿੱਖਾਂ ਨੇ ਕਿਹਾ ਵੀ ਸਾਡੇ ਨਾਲ ਸਾਡੇ ਤੇ ਮੁਸਲਮਾਨਾਂ ਵੱਲੋਂ ਕੋਈ ਧਾਰਮਿਕ ਤੌਰ ਦੇ ਮਜ਼ਹਬੀ ਤੌਰ ਦੇ ਉੱਤੇ ਕੋਈ ਪਰਸੀਕਿਊਸ਼ਨ ਨਹੀਂ ਹੋ ਰਹੀ। ਔਰ ਇਹ ਈਵਨ ਉਹਨੇ ਬੀਬੀ ਦਾ ਇੱਕ ਨਾਮ ਬਦਲ ਕੇ ਦਿੱਤਾ ਗੀਤ ਕੌਰ, ਜਿਨ੍ਹਾਂ ਦਾ ਹਸਬੈਂਡ ਮਾਰਿਆ ਗਿਆ ਉਸ ਚਿੱਠੀ ਸਿੰਘਪੁਰਾ ਦੇ ਕਤਲੇਆਮ 'ਚ, ਜਿਹਦੇ 'ਚ ਉਹਨੂੰ ਜਦੋਂ ਪੁੱਛਿਆ ਕਿ ਵੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਕੋਈ ਹੋਰ ਵੀ ਕਤਲੇਆਮ ਹੋ ਸਕਦਾ, ਸ਼ੀ ਸਮਾਈਲਡ ਐਟ ਮੀ ਐਂਡ ਬਿਫੋਰ ਰਿਪਲਾਈਂਗ ਐਂਡ ਸੈਡ, ਇਹ ਕਹਿੰਦੇ ਨੇ ਅਸੀਂ ਕਿਉਂ ਮਾਰੀਏ ਆਪਣੇ ਸਿੱਖ ਭਰਾਵਾਂ ਨੂੰ, ਅੱਜ ਕਿਤਨੀ ਮਿਲੀਟੈਂਸੀ ਚੱਲ ਰਹੀ ਹੈ, ਕਦੇ ਨਹੀਂ ਸਾਡੇ ਨਾਲ ਕੁਝ ਹੋਇਆ, ਕਦੇ ਪੁਲਿਸ ਵਾਲਿਆਂ ਨੂੰ ਮਾਰਦੇ ਨੇ, ਉਹ ਕੋਈ ਸਿੱਖ ਹੈ ਜਾਂ ਮੁਸਲਮਾਨ ਹੈ ਇਹ ਨਹੀਂ ਦੇਖਦੇ। ਉਹਨਾਂ ਨੇ ਕਿਹਾ ਜੀ
ਇਹ ਕਿਉਂ ਮਾਰਨ ਆਪਣੇ ਸਿੱਖ? ਹਾਂ, ਪੁਲਿਸ ਨੂੰ ਜ਼ਰੂਰ ਮਾਰਦੇ ਨੇ, ਤੇ ਪੁਲਿਸ ਦੇ ਵਿੱਚ ਜੇ ਕੋਈ ਮੁਸਲਮਾਨ ਹੈ ਉਹ ਵੀ ਮਾਰਿਆ ਜਾਂਦਾ, ਕੋਈ ਸਿੱਖ ਹੈ ਉਹ ਵੀ ਮਾਰਿਆ ਜਾਂਦਾ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ, ਰੀਕਾਊਂਟਿੰਗ ਦਾ ਇਵੈਂਟਸ ਆਫ ਚਿੱਠੀ ਸਿੰਘਪੁਰਾ ਕਿਰਪਾਲ, a 20-year-old prominent Sikh activist told The Wire, ਜਦ ਚਿੱਠੀ ਸਿੰਘਪੁਰਾ ਹੋਇਆ ਸੀ ਸਾਰੇ ਲੀਡਰ ਸਾਡੇ ਅੱਗੇ ਆ ਕੇ ਮਾਫੀ ਮੰਗਦੇ ਸੀ ਕਿ ਵੀ ਜਦੋਂ ਵਾਪਰਿਆ ਸਾਰੀ ਉਹਨਾਂ ਦੀ ਲੀਡਰਸ਼ਿਪ ਆਈ। In contrast, he said, India's leaders showed little empathy when over 3,000 Sikhs were killed in 1984 pogrom in Delhi and other cities following Indira Gandhi's assassination। ਉਹਨਾਂ ਨੇ ਕਿਹਾ ਜੀ 3,000 ਤੋਂ ਜ਼ਿਆਦਾ ਸਿੱਖ ਦਿੱਲੀ 'ਚ ਮਾਰੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਉਹਨਾਂ ਨੇ ਤਾਂ ਕਦੇ ਮਾਫੀ ਮੰਗੀ ਨਹੀਂ। So Amarpreet, 20-year-old student and Sikh activist, reiterated this sentiment and noted that if anything happened to Sikhs here, the entire political leadership will come within minutes and apologize। ਉਹਨੇ ਕਿਹਾ ਜੀ ਕੋਈ 20 ਸਾਲਾਂ ਦਾ ਮੁੰਡਾ ਕਹਿ ਰਿਹਾ ਕਿ ਵੀ ਇਹ ਤਾਂ ਮਿੰਟਾਂ 'ਚ ਪਹੁੰਚ ਜਾਂਦੇ ਨੇ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ। Or not only is there mutual respect for the other, but there is explicit recognition and practice of religious pluralism on the ground। ਫਿਰ ਉਹਨਾਂ ਨੇ ਕੋਈ ਸੋਸ਼ੋਲੋਜਿਸਟ ਹੈ ਟੀਕੇ ਓਮੈਨ, ਉਹਨੂੰ ਕਿਹਾ ਕਿ ਵੀ ਕਿਵੇਂ ਉੱਥੇ ਇਕੁਇਲਿਬਰੀਅਮ ਹੈ। ਈਵਨ ਜਿਹੜਾ ਜਦੋਂ ਗੁਰਪੁਰਬ ਹੁੰਦੇ ਨੇ ਸਿੱਖਾਂ ਨੂੰ ਖੁੱਲ੍ਹ ਹੁੰਦੀ ਹੈ, ਔਰ ਪ੍ਰੈਕਟਿਸ ਆਫ ਸਿੱਖ ਰਿਲੀਜੀਅਸ ਇਵੈਂਟਸ। ਇਸੇ ਤਰ੍ਹਾਂ ਜਿਹੜਾ ਸਿੱਖਾਂ ਔਰ ਮੁਸਲਮਾਨਾਂ ਦੇ ਜਿਹੜੇ ਕਸਟਮ ਨੇ, ਜੇ ਉਹਨਾਂ ਦੇ ਕੋਈ ਵੱਖਰੇ ਨੇ, ਜਿਵੇਂ ਮੀਟ ਖਾਣ ਦੇ ਮੁੱਦੇ ਤੇ, ਜਾਂ ਉਹ ਕੋਈ ਟਕਰਾਅ ਦਾ ਕਾਰਨ ਨਹੀਂ ਨੇ, ਦੋਨੋਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਨੇ। ਔਰ ਉਹ ਜਿਹੜੇ ਨੇ ਫॉर ਕਸ਼ਮੀਰ ਸਿੱਖਸ ਐਂਡ ਮੁਸਲਿਮਸ there is little trust in and no willingness to depend on a state that they believe has failed them on numerous counts। ਕਿ ਉਹ ਇੱਕ ਦੂਜੇ ਤੇ ਇਤਬਾਰ ਕਰਦੇ ਨੇ ਪਰ ਉਹਨਾਂ ਦਾ ਸਟੇਟ ਦੇ ਉੱਤੇ ਕੋਈ ਇਤਬਾਰ ਨਹੀਂ। ਉਹਨਾਂ ਨੇ ਕਿਹਾ ਉਹਨਾਂ ਨੇ ਬਾਰ-ਬਾਰ ਸਾਡੇ ਨਾਲ ਧੋਖਾ ਕੀਤਾ ਹੈ। The Sikhs feel deeply hurt that little has been done to deliver justice for victims of Chitti Singhpura and Delhi, as do the Muslims for the routine state excesses that have gone unpunished। ਉਹਨਾਂ ਨੇ ਕਿਹਾ ਸਿੱਖ ਵੀ ਕਿ ਵੀ 35 ਸਿੱਖ ਮਾਰੇ ਕੀ ਕੀਤਾ ਕਿਸੇ ਲਈ ਵੀ, ਤੇ ਮੁਸਲਮਾਨ ਤਾਂ ਰੋਜ਼ਾਨਾ ਵਿਚਾਰੇ ਸਫਰ ਕਰ ਰਹੇ ਨੇ। ਇਸ ਲਈ ਇਹ ਜਿਹੜੀ ਜੁਆਇੰਟ ਟਰਾਮਾ ਹੈ ਉਹਨਾਂ ਨੂੰ ਟੁਗੈਦਰ ਲਿਆ ਰਿਹਾ। ਫਿਰ ਉਹਨਾਂ ਨੇ ਕ੍ਰਾਸ ਕਮਿਊਨਿਟੀ ਸੋਲੀਡੈਰਿਟੀ ਦੀ ਗੱਲ ਕੀਤੀ। ਕਿਸੇ ਹੋਰ ਸੋਸ਼ੋਲੋਜਿਸਟ ਸ਼ਰੂਤੀ ਦੇਵਗਨ ਨੂੰ ਕੋਟ ਕੀਤਾ ਕਿ ਵੀ ਇਹ ਜਿਹੜਾ ਦੈਟ ਇਜ਼ ਅ ਲੈਜੀਟੀਮੇਸੀ ਫॉर देयर ਓਨ ਸਫਰਿੰਗ ਇਨ ਦਾ ਐਕਸਪੀਰੀਐਂਸਿਸ ਆਫ ਦਾ ਅਦਰ। ਤੁਸੀਂ ਦੂਸਰੇ ਦੇ ਅਨੁਭਵ ਜਾਂ ਫੀਲਿੰਗਸ ਜਾਂ ਉਹਨਾਂ ਦੇ ਤਜਰਬੇ ਦੇਖਦੇ ਹੋ ਤਾਂ ਤੁਸੀਂ ਵੀ ਉਸ ਫੀਲਿੰਗ ਦੇ ਵਿੱਚ ਆ ਜਾਂਦੇ ਹੋ। As minority communities that has faced violence at the hands of Indian state and at different points of time have fought for their independence from India, both Sikhs and Muslims in Kashmir harbor a shared understanding of dangers that minorities face in an increasingly polarized India। ਕਿ ਭਾਰਤ ਦੇ ਵਿੱਚ ਜਿਹੜੀ ਤੇਜ਼ੀ ਨਾਲ ਪਾਲਾਬੰਦੀ ਹੋ ਰਹੀ ਹੈ, ਕਸ਼ਮੀਰ ਦੇ ਵਿੱਚ ਸਿੱਖ ਔਰ ਮੁਸਲਮਾਨ ਕਿਉਂਕਿ ਆਜ਼ਾਦੀ ਲਈ ਵੀ ਲੜ ਰਹੇ ਨੇ ਭਾਰਤ ਤੋਂ ਔਰ ਉਹਨਾਂ ਦੇ ਜ਼ੁਲਮਾਂ ਦਾ ਵੀ ਸ਼ਿਕਾਰ ਨੇ, ਸੋ ਇਹ ਬੌਂਡ ਟੁਗੈਦਰ ਨੇ। ਫਿਰ ਉਹਨਾਂ ਨੇ ਕਿਹਾ ਕਿ ਮੈਨੀ ਆਫ ਮਾਈ ਰਿਸਪੋਂਡੈਂਟਸ ਕਾਮਨਲੀ ਐਕਸਪ੍ਰੈਸ ਐਮਪੈਥੀ ਵਿਦ ਕਸ਼ਮੀਰੀ ਮੁਸਲਿਮਸ ਡਿਊਰਿੰਗ ਇੰਟਰਵਿਊਜ਼ ਐਂਡ ਐਕਸਪਲੇਨਡ ਦਿਸ ਬਾਈ ਸੇਇੰਗ ਅਸੀਂ ਤਾਂ ਸਭ ਦੇਖਿਆ ਹੈ, ਵੀ ਹੈਵ ਵਿਟਨੈਸ। ਉਹਨਾਂ ਨੇ ਕਿਹਾ ਵੀ ਜਦੋਂ ਸਿੱਖ ਕਹਿੰਦੇ ਨੇ, ਜਦੋਂ ਮੁਸਲਮਾਨਾਂ ਲਈ ਸਿੰਪੈਥੀ ਕਹਿੰਦੇ ਅਸੀਂ ਤਾਂ ਇਸ ਨੂੰ ਦੇਖਿਆ, ਵੀ ਅਸੀਂ ਤਾਂ ਇਸ ਨੂੰ ਹੰਡਾਇਆ। ਫਿਰ ਉਹਨਾਂ ਨੇ ਕਿਹਾ ਦਾ ਸ਼ੇਅਰਡ ਸੈਂਸ ਆਫ ਪਰਸੀਕਿਊਸ਼ਨ saw Sikhs come out in support of Kashmiri Muslims the day after the Pulwama attack in February 2019, helping Kashmiris find their way back to safety. They were also amongst the loudest constituencies protesting the mistreatment meted out to Kashmiri Muslims in the rest of the country and after Kashmir's special status was scrapped। ਉਹਨਾਂ ਨੇ ਕਿਹਾ ਜੀ ਇਹਦਾ ਇੱਕ ਸਬੂਤ ਸੀ ਕਿ ਪੁਲਵਾਮਾ ਦੇ ਹਮਲੇ ਤੋਂ ਬਾਅਦ ਕਿਵੇਂ ਸਿੱਖ ਖੁੱਲ੍ਹ ਕੇ ਭਾਰਤ ਭਰ 'ਚ ਮੁਸਲਮਾਨਾਂ ਦੇ ਹੱਕ 'ਚ ਆਏ, ਉਹਨਾਂ ਨੂੰ ਸੇਫਲੀ ਪਹੁੰਚਾਇਆ। ਔਰ ਹੁਣ ਜਦੋਂ ਸਪੈਸ਼ਲ ਸਟੇਟਸ ਔਰ ਦੂਸਰਾ ਖਤਮ ਕੀਤਾ ਤੇ ਸਿੱਖਾਂ ਦੀ ਆਵਾਜ਼ ਸਭ ਤੋਂ ਬੁਲੰਦ ਹੈ ਉਹਨਾਂ ਦੇ ਹੱਕ ਦੇ ਵਿੱਚ। ਔਰ ਇਨ ਥੀਸ ਟਾਈਮਸ ਆਫ ਡਿਵਾਈਸਿਵਨੈਸ ਦ ਐਗਜ਼ਾਮਪਲ ਆਫ ਸਿੱਖ ਮੁਸਲਿਮ ਸੋਲੀਡੈਰਿਟੀਜ਼ ਇਨ ਕਸ਼ਮੀਰ ਸ਼ੁੱਡ ਸਰਵ ਐਜ਼ ਐਨ ਇੰਪੋਰਟੈਂਟ ਲੈਸਨ ਫॉर ਇੰਡੀਆਜ਼ ਕਰੰਟ ਐਡਮਿਨਿਸਟ੍ਰੇਸ਼ਨ। ਕਿ ਇਹ ਸਮਝ ਆਉਣੀ ਚਾਹੀਦੀ ਹੈ ਕਿ ਇਹ ਜਿਹੜੇ ਉਹਨਾਂ ਦੇ ਜ਼ੁਲਮਾਂ ਨੇ ਕਿਵੇਂ ਸਿੱਖਾਂ ਮੁਸਲਮਾਨਾਂ ਨੂੰ ਇਕੱਠਾ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਇਹ ਆਰਟੀਕਲ ਹੈ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਮੁੱਦੇ ਦੇ ਉੱਤੇ ਵੀ ਸਿੱਖ ਆ ਕੇ ਮੁਸਲਮਾਨਾਂ ਦੇ ਨਾਲ ਖਲੋਤੇ ਨੇ। ਔਰ ਸ਼ਾਹੀਨ ਬਾਗ ਜਿੱਥੇ ਕਿ ਗਵਰਨਮੈਂਟ ਨੇ ਉਹਨੂੰ ਕਮਿਊਨਲ ਲਾਈਨ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਉੱਥੇ ਵੀ ਕਿਵੇਂ ਸਿੱਖਾਂ ਦਾ ਇੱਕ ਪੂਰਾ ਜਥਾ ਜਿਹੜਾ ਹੈ ਉਹ ਕੀਰਤਨ ਜਸਟ ਡੇਜ਼
performed kirtan, or for many who continue to protest at Shaheen Bagh, it is not merely a sign of India's modern day satyagrah, it is a space for shared commemoration. कि किवें shared है on the injustice that Sikh remembers from years of state brutality in Punjab. कि सिखां दे सामने भी उन्होंने कई साल state ने किवें brutality पंजाब कीती उन्होंने हंडाया होया है और in coming together against the attack on India's constitutionally enshrined secularism, the protesters at Shaheen Bagh are challenging the state's hegemonic narrative surrounding CAA. और फिर एंड उन्हें कीता, far from being a deterrent, the state should remember that its repression will only deepen solidarities not only among persecuted minorities but also among Hindus who recognize the perversion of their faith and students who don't want to inherit a bigoted country. और उन्होंने कहा कि भाई ये सारे ने दस दिता है, शाहीन बाग भी और कश्मीर भी, कि ज्यों-ज्यों जुल्म स्टेट करेगी माइनॉरिटीज़ भी इकट्ठियां होणगियां और ईवन जिहड़े जस्टिस लविंग हिंदू ने और वो भी ये देख रहे हैं कि सानू किस किस्म की लैगेसी ये सारा कुछ दे रहा है। सो मैं समझदा भी ये एक बोल्ड राइटअप है और ये दसदा है कि इनू उन्हां दे एकेडमिशियन PhD बीबी उत्थे बेस्ड है, इसे ते ही उन्हें एक साल च रिसर्च की है बैठ के और किवें ये है फ्रॉम द ग्राउंड। जे असी मैं इसलिए भी इन्हू चुनिया कि इत्थे जदों असी गल करते हैं कईयां नूं हो सकता है जी बैठे ने दे आर नॉट इन टच विद रियलिटी, ये है जिन्होंने कहते हैं ग्राउंड रिपोर्ट। बिल्कुल डॉक्टर साहब थोड़ा बहुत बहुत शुक्रिया हथ लेना ब्रेक ब्रेक तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। Are you tired of property violations? ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਕਸ਼ਮੀਰ ਮੁੱਦੇ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਵਿੱਚ ਜੋ ਖਾਲਿਸਤਾਨੀ ਲੀਡਰ ਹਰਪ੍ਰੀਤ ਸਿੰਘ
ਨੂੰ ਹੈਪੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਸੋ ਇਸ ਉੱਪਰ ਇਸ ਤਰ੍ਹਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਕਿ ਭਾਰਤ ਦੀਆਂ ਜੋ ਏਜੰਸੀਆਂ ਨੇ ਉਹਨਾਂ ਦਾ ਹੀ ਕਾਰਾ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਕੋਲ ਉਹਨਾਂ ਦੇ ਆਪਾਂ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਐਂਡ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਸ਼ਮਣ ਬਾਤ ਕਰੇ ਅਨਹੋਣੀ, ਜੀ ਅਸੀਂ ਇਹ ਡਿਸਕਸ ਕਰਦੇ ਰਹੇ, ਖਾਸ ਤੌਰ ਤੇ ਜਦੋਂ ਪੁਲਵਾਮਾ ਸੁਸਾਈਡ ਅਟੈਕ ਦੀ ਆੜ ਦੇ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕੀਤੀ, ਬਾਲਾਕੋਟ ਤੇ ਅਟੈਕ ਕੀਤਾ, ਭਾਵੇਂ ਮੂੰਹ ਦੀ ਖਾਧੀ, ਜੀ ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਜੋ ਇਹ ਕੀਤਾ, ਇਹ ਐਨ ਐਕਟ ਆਫ ਵਾਰ ਸੀ। ਇਹ ਜੰਗ ਦਾ ਹੀ ਜਿਹੜੀ ਹੈ ਇਹਦੇ ਨਾਲ ਜੰਗ ਸ਼ੁਰੂ ਹੋ ਸਕਦੀ ਹੈ। ਵੱਖਰੀ ਗੱਲ ਹੈ ਕਿ ਪਾਕਿਸਤਾਨ ਨੇ ਰਿਸਟ੍ਰੇਂਟ ਰੱਖਿਆ, ਜਵਾਬ ਵੀ ਦਿੱਤਾ, ਲੇਕਿਨ ਇਹ ਇਹਨਾਂ ਦੀ ਦਿਲਵਦੀ ਸੀ। ਜੀ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਵੇਂ ਇਹਨਾਂ ਨੇ ਕਸ਼ਮੀਰ ਦੇ ਵਿੱਚ ਆਰਟੀਕਲ 370 35A ਆਲ ਆਫ ਏ ਸਡਨ ਖਤਮ ਕਰਕੇ ਆਪਣੇ ਕਨਸਟੀਟਿਊਸ਼ਨ ਨੂੰ ਵਾਇਲੇਟ ਕੀਤਾ, ਇੰਟਰਨੈਸ਼ਨਲ ਲਾਅ, UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਔਰ UN ਦੇ ਕੋਵੈਨੈਂਟ, ਇਹਨਾਂ ਸਾਰਿਆਂ ਦੀਆਂ ਧੱਜੀਆਂ ਉਡਾਈਆਂ। ਇਹ ਦੂਸਰੀ ਦਿਲਵਦੀ ਸੀ ਕਿ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਅਸੀਂ ਵੀ ਡੋਂਟ ਗਿਵ ਅ ਡੈਮ। ਜੀ ਔਰ ਅਸੀਂ ਦੇਖ ਰਹੇ ਹਾਂ ਕਿ ਵੀ ਉਹ ਗੱਲ ਉੱਥੇ ਨਹੀਂ ਰੁਕੀ। ਫਿਰ ਅਸੀਂ ਦੇਖਦੇ ਹਾਂ ਕਿ ਵਿਦਨ ਵੀਕਸ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਔਰ ਨਾਲ ਦੀ ਨਾਲ ਫਿਰ ਐਲਾਨ ਕਿ ਜੀ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ ਵੀ ਆ ਰਿਹਾ ਹੈ, ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਵੀ ਆ ਰਿਹਾ ਹੈ, ਔਰ ਮੁਸਲਮਾਨਾਂ ਦੇ ਖਿਲਾਫ ਔਰ ਪਾਕਿਸਤਾਨ ਦੇ ਖਿਲਾਫ ਇਹ ਸਾਰੇ ਪੀਰੀਅਡ ਇੰਟਰਨੈਸ਼ਨਲ ਲੈਵਲ ਤੇ IMF ਔਰ ਦੂਸਰੇ ਚੈਂਟਾਈ ਲੌਬੀ, ਇਹ ਸਾਰਾ ਪਾਰਟ। ਜੀ ਪਰ ਜ਼ਾਹਰ ਹੈ ਵੀ ਇੱਕ ਗੱਲ ਜਿਹੜੀ ਸਾਰੇ ਪੀਰੀਅਡ 'ਚ ਜਿਹੜੀ ਅਸੀਂ ਪਹਿਲੇ ਟੌਪਿਕ 'ਚ ਵੀ ਡਿਸਕਸ ਕੀਤੀ ਹੈ, ਸਿੱਖਾਂ ਦੀ ਸੋਲੀਡੈਰਿਟੀ ਕਸ਼ਮੀਰੀਆਂ ਦੇ ਨਾਲ ਵੀ, ਮੁਸਲਮਾਨਾਂ ਦੇ ਨਾਲ ਵੀ, ਔਰ ਇੰਟਰਨੈਸ਼ਨਲੀ ਖਾਸ ਤੌਰ ਤੇ ਕਰਤਾਰਪੁਰ ਲਾਂਘੇ ਤੋਂ ਬਾਅਦ ਸਿੱਖਾਂ ਦਾ ਐਂਬੈਸਡਰ ਬਣ ਜਾਣਾ ਪਾਕਿਸਤਾਨ ਦਾ, ਗੁੱਡਵਿਲ ਦਾ, ਇਹ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਤਕਲੀਫ ਦੇ ਰਹੀ ਹੈ, ਔਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹਨੂੰ ਹੈਂਡਲ ਕਿਵੇਂ ਕਰਨ। ਜੀ ਦੂਸਰਾ, ਕਿਉਂਕਿ ਪਾਕਿਸਤਾਨ ਨੇ ਇੱਕ ਨੈਰੇਟਿਵ ਪੂਰਾ ਬਣਾਇਆ, ਇਮਰਾਨ ਖਾਨ ਹੋਰਾਂ ਨੇ ਨਾਜ਼ੀ ਇੰਡੀਆ ਦਾ, ਔਰ ਉਸ ਦੇ ਲਈ ਇੰਟਰਨੈਸ਼ਨਲੀ ਆਵਾਜ਼ ਵੀ ਬੁਲੰਦ ਕਰਦੇ ਨੇ, ਭਾਵੇਂ ਬਹੁਤ ਸਾਰੀਆਂ ਪ੍ਰੋਬਲਮਸ ਕਿਉਂਕਿ ਫਾਈਨੈਂਸ਼ੀਅਲ ਨੇ ਪਾਕਿਸਤਾਨ ਦੀਆਂ, ਸ਼ਾਇਦ ਉਸ ਲੈਵਲ ਤੇ ਕੰਮ ਨਹੀਂ ਕਰ ਸਕਦੇ। ਹੁਣ ਜਿਹੜੀ ਇੱਕ ਬੜੀ ਦਿਲਵਦੀ ਪਾਕਿਸਤਾਨ ਦੇ ਵਿੱਚ ਵੜ ਕੇ ਇੰਡੀਅਨ ਏਜੰਸੀ, ਹਾਲਾਂਕਿ ਪਾਕਿਸਤਾਨ ਵੱਲੋਂ ਖਾਮੋਸ਼ੀ ਹੈ, ਈਵਨ ਉਹਨਾਂ ਦੇ ਮੀਡੀਆ ਨੇ ਵੀ, ਔਰ ਇਹ ਖਬਰ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਭਾਰਤੀ ਇੱਕ TV ਚੈਨਲ ਤੇ ਚੱਲੀ, ਫਿਰ ਚੱਲਦੀ ਰਹੀ, ਔਰ ਪਾਕਿਸਤਾਨ 'ਚ ਅਜੇ ਤੱਕ ਵੀ ਇਸ ਦੇ ਉੱਤੇ ਅਸੀਂ ਕੋਈ ਸਟੇਟਮੈਂਟ, ਕੋਈ ਐਕਸੈਪਟੈਂਸ ਜਾਂ ਕੋਈ ਦੂਜਾ ਨਹੀਂ ਹੈ। ਉਹ ਸ਼ਾਇਦ ਜਦੋਂ ਏਜੰਸੀਆਂ ਦੇਖਦੀਆਂ ਨੇ ਉਹਨਾਂ ਨੂੰ ਸ਼ਾਇਦ ਇਹੀ ਘਬਰਾਹਟ ਹੋਏ ਪਾਕਿਸਤਾਨ ਦੀਆਂ ਨੂੰ, ਜੀ ਜੇ ਅਸੀਂ ਇਹ ਕਿਹਾ ਕਿ ਜੀ ਇਹਨਾਂ ਨੇ ਆ ਕੇ ਸਾਡੇ ਮਾਰਿਆ ਹੈ, ਤੇ ਫਿਰ ਇਹ ਹੋਏਗਾ ਕਿ ਜੀ ਅਸੀਂ ਜਿਵੇਂ ਕੋਈ ਜਿਹੜਾ ਹੈ ਉਹ ਮਿਲੀਟੈਂਟਸ ਨੂੰ ਪਨਾਹ ਦਿੱਤੀ ਹੋਈ ਹੈ। ਹਾਲਾਂਕਿ ਇੱਕ ਨੋਨ ਫੈਕਟ ਹੈ ਕਿ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਕਿਤੇ ਜਾ ਕੇ ਪਨਾਹ ਲੈਂਦਾ ਜਾਂ ਰਹਿੰਦਾ ਹੈ ਉਹ ਕੋਈ ਦਹਿਸ਼ਤਗਰਦ ਹੁੰਦਾ ਹੈ, ਉਹ ਸਤਾਇਆ ਹੁੰਦਾ ਹੈ। ਔਰ ਪਾਕਿਸਤਾਨ 'ਚ ਵੀ ਜਿੱਥੇ ਜੇ ਭਾਰਤ ਦੇ ਵਿੱਚ ਜਾ ਕੇ ਜਿਹੜੇ ਕੋਈ ਬਲੋਚ ਇਹਨਾਂ ਨੇ ਖੜੇ ਕੀਤੇ ਨੇ, ਕੋਈ ਦੂਜੇ ਖੜੇ ਕੀਤੇ ਨੇ, ਇਸ ਕਿਸਮ ਦੇ ਲੋਕ ਜਿਹੜੇ ਪਾਕਿਸਤਾਨ ਦੇ ਖਿਲਾਫ ਭੁਗਤਣ ਵਾਲੇ ਰਹੇ ਨੇ, ਤੇ ਜੇ ਪਾਕਿਸਤਾਨ ਦੇ ਵਿੱਚ ਚੰਦ ਸਿੱਖ ਐਕਟਿਵਿਸਟ ਜਿਹੜੇ ਸਫ਼ਰ ਜਿਨ੍ਹਾਂ ਨੇ ਕੀਤਾ ਉੱਥੇ ਗਏ ਨੇ, ਤੇ ਇਹਨੂੰ ਓਨ ਕਰਨ ਦੇ ਵਿੱਚ ਤਾਂ ਕੋਈ ਨੁਕਸਾਨ ਵੀ ਨਹੀਂ ਸੀ। ਲੇਕਿਨ ਮੈਂ ਇਹ ਸਮਝਦਾ ਵੀ ਇਹ ਇੱਕ ਬੜੀ ਖਤਰਨਾਕ ਖੇਡ ਭਾਰਤੀ ਏਜੰਸੀਆਂ ਨੇ, ਅਜੀਤ ਡੋਵਲ ਦੇ ਜਿਹੜੇ ਬॉय ਨੇ ਉਹਨਾਂ ਨੇ, ਰਾਹ ਵਾਲਿਆਂ ਨੇ ਖੇਡੀ ਹੈ ਕਿ ਇੱਕ ਸਿੰਘ ਜਿਹੜਾ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਜਿਹੜਾ ਹੈਡ ਸੀ, ਚੀਫ, ਮੈਂ ਵੈਸੇ ਹਰਪ੍ਰੀਤ ਸਿੰਘ ਕਹਿੰਦਾ ਰਿਹਾ, ਉਹਨਾਂ ਦਾ ਐਗਜ਼ੈਕਟ ਨਾਂ ਹਰਮੀਤ ਸਿੰਘ, ਕਿਉਂਕਿ ਉਹਨਾਂ ਦਾ ਨਿਕਨੇਮ ਹੈਪੀ ਸੀ ਜੀ, ਸੋ ਬਹੁਤ ਵਾਰ ਹੈਪੀ ਵਾਲੇ ਹਰਪ੍ਰੀਤ ਹੁੰਦੇ, ਪਰ ਹਰਮੀਤ ਸਿੰਘ। ਹੁਣ ਇਹ ਹਰਮੀਤ ਸਿੰਘ ਕੋਈ ਆਰਡੀਨਰੀ ਸਿੱਖ ਨੌਜਵਾਨ ਨਹੀਂ ਸੀ। ਇਹਨੇ PhD ਗੁਰੂ ਨਾਨਕ ਯੂਨੀਵਰਸਿਟੀ 'ਚੋਂ ਕਰ ਰਿਹਾ ਸੀ ਫਾਈਨਲ ਸਟੇਜ 'ਤੇ, ਜਦੋਂ ਕਿ ਇਹਨੇ ਮਹਿਸੂਸ ਕੀਤਾ ਕਿ ਜੋ ਜ਼ੁਲਮ ਹੋ ਰਹੇ ਨੇ, ਇੱਥੇ ਰਹਿ ਕੇ ਆਮ ਜ਼ਿੰਦਗੀ ਜੀਣ ਦਾ ਕੋਈ ਫਾਇਦਾ ਨਹੀਂ ਹੈ, ਕੌਮ ਲਈ ਕੁਝ ਕਰਨਾ ਚਾਹੀਦਾ। 2008 ਦੇ ਵਿੱਚ ਉਹਨੇ ਆਪਣਾ ਘਰ-ਬਾਰ ਛੱਡ ਦਿੱਤਾ, ਔਰ ਇਹ ਕਿਉਂਕਿ ਉਹਨਾਂ ਦੇ ਪਿਤਾ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਹੈ ਜਿਹੜਾ ਹੁਣ ਤਾਂ ਅੰਮ੍ਰਿਤਸਰ ਦਾ ਹੀ ਹਿੱਸਾ ਹੈ,
6 ਹਲਟਾ ਉਹਨੂੰ ਕਹਿੰਦੇ ਨੇ, ਜੀ। ਕੁਇਕਲੀ 6 ਹਲਟਾ ਕਹਿੰਦੇ ਛੇਟਾ ਨੇ, ਕਹਿੰਦੇ ਨੇ। ਕਿਉਂਕਿ ਇਹ ਉਹ ਥਾਂ ਹੈ ਜਿੱਥੇ ਪੰਜਵੇਂ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਅੰਮ੍ਰਿਤਸਰ ਤੋਂ ਬਾਹਰ ਆਪਣਾ ਨਿਵਾਸ ਕੀਤਾ ਤੇ ਉੱਥੇ 6 ਹਲਟਾਂ ਵਾਲਾ ਖੂਹ ਚਲਾਇਆ ਸੀ। ਅੱਜ ਵੀ ਉਹ ਜਿਹੜੇ ਹਲਟ ਨੇ, ਕਿਉਂਕਿ ਹਲਟਾਂ ਦੇ ਨਾਲ ਹੀ ਪਾਣੀ ਖਿੱਚਿਆ ਜਾਂਦਾ ਸੀ, ਸੋ 6 ਹਲਟ ਜਿਹੜੇ ਨੇ ਉਹ ਸਾਈਮਲਟੇਨੀਅਸਲੀ ਐਟ ਵਰਕ, ਕਿਉਂਕਿ ਫਿਰ ਉਹ ਬਹੁਤ ਵੱਡਾ ਗਸ਼ਿੰਗ ਆਫ ਵਾਟਰ ਹੁੰਦਾ ਹੈ। ਉਹਦਾ ਨਾਂ ਹੀ ਇਸ ਲਈ ਸੀ ਕਿ ਗੁਰੂ ਸਾਹਿਬ ਨੇ ਉੱਥੇ 6 ਹਲਟਾਂ ਵਾਲਾ ਖੂਹ ਚਲਾਇਆ, ਛੇਹਟੇ। ਜੀ। ਉੱਥੇ ਇਹ ਪਰਿਵਾਰ ਰਹਿੰਦਾ, ਉਹਨਾਂ ਦੇ ਬਜ਼ੁਰਗ ਪਿਤਾ ਦਾ ਵੀ ਕੱਲ ਇੰਟਰਵਿਊ ਸੀ। ਉਸ ਤੋਂ ਪਹਿਲਾਂ ਵੀ ਮੈਂ ਉਹਨਾਂ ਦਾ ਇੰਟਰਵਿਊ ਦੇਖਿਆ ਸੀ ਕਿ 2008 'ਚ ਸਾਡਾ ਬੇਟਾ ਜਿਹੜਾ ਬਹੁਤ ਸ਼ਰੀਫ ਪਰ ਸਿੱਖੀ ਦੇ ਨਾਲ ਪਿਆਰ ਕਰਨ ਵਾਲਾ ਸੀ, ਉਹਨੇ ਘਰ-ਬਾਰ ਛੱਡ ਦਿੱਤਾ ਔਰ 12 ਸਾਲ ਹੋ ਗਏ ਉਹਨੇ ਕਦੇ ਘਰ ਫੋਨ ਵੀ ਨਹੀਂ ਕੀਤਾ, ਕਿਸੇ ਨਾਲ ਕੋਈ ਰਾਬਤਾ ਨਹੀਂ ਸੀ। ਪਰ ਇਹਨਾਂ ਦੀਆਂ ਏਜੰਸੀਆਂ ਇੰਡੀਆ ਦੀਆਂ ਲਗਾਤਾਰਤਾ ਨਾਲ ਕੋਈ ਨਾ ਕੋਈ ਖਬਰਾਂ ਉਹਦੇ ਨਾਲ ਜੋੜ ਕੇ ਕਿ ਜੀ ਆਹ ਜਿਹੜਾ ਗਰਨੇਟਾ ਬ੍ਰਿਗੇਡੀਅਰ ਮਾਰਿਆ ਗਿਆ ਜਲੰਧਰ ਦੇ ਵਿੱਚ ਤੇ ਫਲਾਣੇ, ਉਹ ਸਾਰੇ ਉਹਦੇ ਨਾਲ ਹੀ ਜੋੜਦੇ ਸੀ। ਹੁਣ ਜਿਹੜੀ ਖਬਰ ਹੈ ਜਿਹੜੀ ਉਹਨਾਂ ਦੇ ਟੀਵੀ ਚੈਨਲ ਰਾਹੀਂ ਆਈ ਔਰ ਇਧਰੋਂ ਔਰ ਰਿਪੀਟ ਹੁੰਦੀ ਰਹੀ, ਉਹਦੇ 'ਚ ਇਹ ਸੀ ਕਿ ਹੁਣ ਲਾਹੌਰ ਤੋਂ ਕੁਝ ਦੂਰ ਇੱਕ ਪਿੰਡ ਹੈ ਡੇਰਾ ਚਾਲਾਂ, ਔਰ ਜਿਵੇਂ ਇਤਿਹਾਸਕ ਉੱਥੇ ਇਤਿਹਾਸਕ ਗੁਰਦੁਆਰਾ ਹੈ ਔਰ ਬੇਬੇ ਨਾਨਕੀ ਦੇ ਸਹੁਰੇ ਉਸ ਪਿੰਡ ਦੇ ਵਿੱਚ ਸਨ ਔਰ ਗੁਰਦੁਆਰੇ ਦੇ ਨਾਲ ਜ਼ਮੀਨ ਵੀ ਹੈ। ਔਰ 47 ਤੋਂ ਬਾਅਦ ਜਿਹੜੇ ਉੱਥੇ ਰਹਿਣ ਵਾਲੇ ਸੀ ਉਹਨਾਂ ਦੇ ਵਛਿੰਦੇ ਵੀ, ਜਿਨ੍ਹਾਂ 'ਚੋਂ ਇੱਕ ਹਾਇਰ ਮਿਨਿਸਟਰ ਵੀ ਬਣਿਆ, ਉਹਨਾਂ ਨੇ ਯਕੀਨੀ ਬਣਾਇਆ, ਉਹਨਾਂ ਨੇ ਕਿਹਾ ਇਹ ਬਾਬੇ ਨਾਨਕ ਦੀ ਸਾਡੇ ਇਸ ਦਰ ਦੇ ਨਾਲ, ਇਸ ਪਿੰਡ ਦੇ ਨਾਲ ਸਾਂਝ ਹੈ ਉਹਨਾਂ ਦੀ ਭੈਣ ਦਾ, ਔਰ ਜਿਹੜੀ ਜ਼ਮੀਨ ਤੇ ਕਬਜ਼ੇ ਵੀ ਸੀ ਉਹ ਛੁਡਾ ਕੇ ਉੱਥੇ ਗੁਰਦੁਆਰਾ ਸਥਾਪਿਤ ਹੈ। ਹੁਣ ਭਾਈ ਹਰਪ੍ਰੀਤ ਸਿੰਘ ਆਪਣੇ ਜਿਹੜੇ ਨੇ ਉੱਥੇ ਹੀ ਰਹਿੰਦੇ ਸੀ ਔਰ ਉਹਨਾਂ ਦੀ ਜਿਹੜੀ ਉਹਨਾਂ ਦੀ ਕਿਲਿੰਗ ਹੋਈ ਹੈ, ਉਹ ਪੈਦਲ ਜਾ ਰਹੇ ਸੀ ਸੈਰ ਲਈ ਜਾਂ ਮੱਥਾ ਟੇਕ ਕੇ ਨਿਕਲੇ ਜਾਂ ਕਿਵੇਂ, ਤੇ ਨਕਾਬਪੋਸ਼ 2 ਮੋਟਰਸਾਈਕਲ ਵਾਲੇ ਆ ਕੇ ਉਹਨਾਂ ਨੂੰ ਮਾਰ ਦਿੱਤਾ। ਹੁਣ ਹਰਪ੍ਰੀਤ ਸਿੰਘ ਕੋਈ ਛੋਟਾ ਨਾਂ ਨਹੀਂ ਹੈ, ਕਿਉਂਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਸ ਫੋਰਮ ਤੇ ਡਿਸਕਸ ਨਹੀਂ ਕਰ ਸਕਦੇ। ਸੋ ਹੁਣ ਤੱਕ ਇਸ ਦਾ ਮਤਲਬ ਇਹ ਹੈ ਕਿ ਹੁਣ ਭਾਰਤੀ ਏਜੰਸੀਆਂ ਨੇ, ਅਜੀਤ ਡੋਵਲ ਨੇ ਇਹ ਪਲਾਨ ਕੀਤਾ ਹੈ ਕਿ ਵਿਦਨ ਪਾਕਿਸਤਾਨ ਵੀ ਜਿਹੜੇ ਹਮਦਰਦੀ ਰੱਖਣ ਵਾਲੇ ਸਿੱਖ ਨੇ, ਜਿਹੜੇ ਉੱਥੇ ਜਾ ਕੇ ਥੋੜੀ ਬਹੁਤ ਕੋਈ ਐਕਟੀਵਿਟੀ ਕਰਦੇ ਨੇ ਪੋਲੀਟੀਕਲ, ਇਹਨਾਂ ਨੂੰ ਮੈਂ ਐਕਟਿਵਿਸਟ ਕਹਾਂਗਾ, ਪੋਲੀਟੀਕਲ ਐਕਟਿਵਿਸਟ ਨੇ, ਉਹਨਾਂ ਨੂੰ ਉੱਥੇ ਵੜ ਕੇ ਮਾਰੋ। ਉਹਦੇ ਥੱਲੇ 2 ਹਿੱਸੇ ਬਣਦੇ ਨੇ। ਇੱਕ ਤਾਂ ਪਾਕਿਸਤਾਨ ਜਿਹੜਾ ਉਹ ਵਲਨਰੇਬਲ ਹੋ ਗਿਆ, ਉਹਨਾਂ ਨੇ ਦੱਸਤਾ ਵੀ ਸਾਡੀ ਰੀਚ ਹੈ। ਸੈਕੰਡਲੀ ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ, ਉਹ ਕਹਿਣਗੇ ਜੀ ਦੇਖੋ ਦਹਿਸ਼ਤਗਰਦ ਤੁਸੀਂ ਰੱਖੇ ਹੋਏ ਸੀ। ਔਰ ਬਾਹਰਲੇ ਸਿੱਖਾਂ ਨੂੰ ਵੀ ਮੈਸੇਜ ਕਿ ਵੀ ਤੁਸੀਂ ਪਾਕਿਸਤਾਨ ਦੇ ਉੱਤੇ ਬਹੁਤ ਰਿਲਾਈ ਕਰਦੇ ਹੋ ਔਰ ਬਹੁਤ ਸਮਝਦੇ ਹੋ ਕਿ ਪਾਕਿਸਤਾਨ ਨੇ ਤੁਹਾਡੇ ਲਈ ਇਹ ਕਰਨਾ ਜਾਂ ਉਹ ਕਰਨਾ, ਜਿਹੜੇ ਤੁਹਾਡੇ ਬੰਦੇ ਨੇ ਤਾਂ ਉਹਨਾਂ ਨੂੰ ਵੀ ਡਿਫੈਂਡ ਨਹੀਂ ਕਰ ਸਕਦੇ। ਸੋ ਮੈਂ ਇਹ ਮਹਿਸੂਸ ਕਰਦਾ, ਮੈਂ ਕੱਲ ਜਦੋਂ ਅਸੀਂ ਆਏ ਹਾਂ, ਕਿਉਂਕਿ ਮੈਂ ਜਿਵੇਂ ਦੱਸਿਆ ਸੀ ਕੱਲ ਕਿ ਅਸੀਂ ਡੈਲਸ ਟੈਕਸਸ ਤੋਂ ਹੀ ਆਏ, 에ਅਰਪੋਰਟ ਤੋਂ ਸਿੱਧੇ ਇੱਧਰ ਪਹੁੰਚੇ ਡਰਾਈਵ ਕਰਕੇ, ਮੇਰੇ ਕੋਲ ਖਬਰ ਦੀ ਡਿਟੇਲ ਨਹੀਂ ਸੀ, ਹਾਲਾਂ ਮੈਂ ਪਾਸਿੰਗ ਰੈਫਰੈਂਸ ਮੈਂਸ਼ਨ ਕੀਤਾ ਸੀ। ਸੋ ਮੈਂ ਇਹ ਸਮਝਦਾ ਕਿ ਵੀ ਇਹ ਹਰਪ੍ਰੀਤ ਸਿੰਘ ਹੋਰਾਂ ਦਾ ਕਤਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇੰਡੀਅਨ ਏਜੰਸੀਆਂ ਨਾਲ ਜੁੜਿਆ ਹੋਇਆ ਸਿੱਧੇ ਤੌਰ ਤੇ। ਔਰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉੱਥੋਂ ਇੰਡੀਆ ਦੇ ਬੰਦਿਆਂ ਨੇ ਜਾ ਕੇ, ਅੱਜ ਕੱਲ੍ਹ ਇਹ ਜਿਹੜੀ ਕੰਟਰੈਕਟ ਕਿਲਰਸ ਨੇ ਭਾਰਤ ਦੇ ਵਿੱਚ, ਤੇ ਆਮ ਜਿਹੜਾ ਉਹਨਾਂ ਦਾ ਤਾਂ ਫਨੋਮਨਾ ਹੀ ਸੁਪਾਰੀ ਦੇਣਾ, ਔਰ ਇਹ ਕੋਈ ਪਾਕਿਸਤਾਨ ਜਾਂ ਦੂਜੇ ਜਿੱਥੇ ਕੁਲਭੂਸ਼ਣ ਯਾਦਵ ਵਰਗਿਆਂ ਦਾ ਇੱਕ ਇੰਨਾ ਵੱਡਾ ਨੈਟਵਰਕ ਰਿਹਾ ਹੋਏ, ਔਰ ਜਿੱਥੇ ਭਾਰਤੀ ਏਜੰਸੀਆਂ ਐਟ ਵਿਲ ਉੱਥੇ ਕਦੇ ਬੰਬ ਧਮਾਕੇ ਕਰਾ ਦਿੰਦੀਆਂ ਨੇ, ਕਦੇ ਹੋਰ। ਸੋ ਇਹ ਨਕਾਬਪੋਸ਼ਾਂ ਦਾ ਆ ਕੇ ਮਾਰਨਾ, ਪਰ ਇਹ ਅਸੀਂ ਜ਼ਰੂਰ ਪਾਕਿਸਤਾਨ ਦੀ ਹਕੂਮਤ, ਕੰਸਰਨਡ ਅਥਾਰਟੀਜ਼ ਨੂੰ ਵੀ ਕਹਾਂਗੇ ਕਿ ਭਾਈ ਇਸ ਗੱਲ ਨੂੰ ਯਕੀਨੀ ਬਣਾਓ ਕਿ ਜਿਹੜੇ ਤੁਹਾਡੇ ਕੋਲ ਜਿਹੜਾ ਆਂਦੇ ਨੇ ਰਹਿ ਕੇ ਮਾੜਾ ਮੋਟਾ ਆਪਣਾ ਧਰਮ ਜਾਂ ਆਪਣੇ ਗੁਰਦੁਆਰਿਆਂ ਦੀ ਸਾਂਭ, ਹੁਣ ਜੇ ਗੁਰਦੁਆਰੇ ਦੇ ਬਾਹਰ ਡੇਰਾ ਚਾਲਾਂ ਦੇ ਇਹ ਵਾਕਿਆ ਹੋ ਸਕਦਾ, ਕੱਲ ਨੂੰ ਕਰਤਾਰਪੁਰ ਹੋਏ, ਨਨਕਾਣਾ ਸਾਹਿਬ ਹੋਏ, ਦੂਸਰੇ ਹੁਣ ਆਲਰੇਡੀ ਨਨਕਾਣਾ ਸਾਹਿਬ ਕਿਵੇਂ ਦਾ ਵਾਕਿਆ ਕਰਵਾਇਆ ਉਹਨਾਂ ਨੇ। ਔਰ ਮੈਂ ਦੇਖ ਰਿਹਾ ਸੀ ਕਿ ਵੀ ਜਿਹੜੇ ਸਮਝਦੇ ਨੇ ਇਸ ਖੇਡ ਨੂੰ, ਹੁਣ ਜਿਵੇਂ ਉੱਥੇ ਮੌਲਾਨਾ ਮਦਨੀ ਪੰਜਾਬੀ 'ਚ ਉਹ ਆਪਣਾ ਦਿੰਦੇ ਨੇ ਖੁਤਬਾ, ਔਰ ਮੈਂ ਦੇਖ ਰਿਹਾ ਸੀ ਕਿ ਪ੍ਰੋਫੈਸਰ ਨੇ ਉੱਥੇ ਨਨਕਾਣਾ ਸਾਹਿਬ ਕਲਿਆਣ ਸਿੰਘ, ਉਹ ਉਹਨਾਂ ਦੇ ਘਰ ਵੀ ਗਏ ਆਪਣੇ, ਉਹਨਾਂ ਦੇ ਹੋਰ ਵੀ ਸੀਨੀਅਰ ਜਿਹੜੇ ਇਸਲਾਮਿਕ ਸਕਾਲਰ ਮੌਲਵੀ ਸੀ, ਉਹਨਾਂ ਨੇ ਜੋ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਸਾਡੇ ਇੱਕ ਪਾਕਿਸਤਾਨੀ ਵੀਰ ਨੇ ਉਹ ਵੀਡੀਓ ਵੀ ਭੇਜੀ, ਔਰ ਉਹਨਾਂ ਦੀ ਜਿਹੜਾ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਤਾਂ ਸਾਡੇ ਭਰਾ ਹੀ ਨਹੀਂ ਨੇ। ਉਹਨਾਂ ਨੇ ਇਸਲਾਮ ਦੇ ਹਵਾਲੇ ਨਾਲ ਕਿਹਾ ਕਿ ਮਦੀਨੇ ਦੇ ਵਿੱਚ ਕਿਵੇਂ
ਹਜ਼ਰਤ ਸਾਹਿਬ ਨੇ ਇਹ ਯਕੀਨੀ ਬਣਾਇਆ ਸੀ ਕਿ ਜਿਹੜੇ ਉੱਥੇ ਗਿਰਜੇ ਨੇ ਜਾਂ ਯਹੂਦੀਆਂ ਦੇ ਸਿਨਾਗੋਗ ਨੇ ਉਹਨਾਂ ਨੂੰ ਮਹਿਫੂਜ਼ ਕੀਤਾ ਜਾਏ। ਜੀ। ਉਹਨਾਂ ਨੇ ਕਿਹਾ ਵੀ ਨਨਕਾਣਾ ਸਾਹਿਬ ਬਾਬਾ ਨਾਨਕ ਦੇ ਮੈਸੇਜ ਨਾਲ ਉਹਨਾਂ ਨੇ ਇਸਲਾਮ ਦੀ ਸਾਂਝ ਦੀ ਗੱਲ ਵੀ ਕੀਤੀ ਔਰ ਸਿੱਖਾਂ ਦੇ ਨਾਲ ਗੱਲ ਵਕੜੀ 'ਚ ਲੈ ਕੇ ਉਹਨਾਂ ਨੇ ਕਿਹਾ ਵੀ ਸਾਡੇ ਵਡੇਰੇ, ਅਸੀਂ ਅੰਮ੍ਰਿਤਸਰ ਦੇ ਨੇੜਿਓਂ ਹੀ ਸਾਡੇ ਪਿੰਡ 'ਚੋਂ ਮੇਰੇ ਦਾਦਾ ਆਇਆ ਸੀ, ਉਹਨਾਂ ਨੇ ਇੱਕ ਸਿੱਖ ਦਾ ਨਾਂ ਲਿਆ। ਉਹਨਾਂ ਨੇ ਕਿਹਾ ਜੀ ਸਰ ਰਤਨ ਸਿੰਘ, ਜਿਨ੍ਹਾਂ ਨੇ ਉਹਨਾਂ ਨੂੰ ਮੇਰੇ ਦਾਦੇ ਨੂੰ ਲੁਕਾ ਕੇ ਆਪਣੇ ਘਰ ਰੱਖਿਆ, ਜਦੋਂ ਹਾਲਾਤ ਨਾਰਮਲ ਹੋਏ ਉਹ ਛੱਡਣ ਆਏ। ਉਹਨਾਂ ਨੇ ਕਿਹਾ ਸਾਡੀ ਐਸੀ ਸਾਂਝ ਹੈ ਕੌਮਾਂ ਦੀ। ਸੋ ਮੈਂ ਸਮਝਦਾ ਵੀ ਇਹ ਗੁਰਦੁਆਰੇ ਦੇ ਨੇੜੇ ਤੇੜੇ ਆਉਂਦਿਆਂ ਜਾਂ ਜਾਂਦਿਆਂ ਇਸ ਕਿਸਮ ਦਾ ਮਰਡਰ ਹੋਣਾ ਵੀ ਉਸ ਬੰਦੇ ਦਾ ਜਿਹੜਾ ਰੀਅਲ ਇੱਕ ਇੰਟੈਲੈਕਚੁਅਲ PhD ਔਰ ਜਿਹੜਾ ਪਰਨਾਇਆ ਹੋਇਆ ਆਪਣੇ ਕਾਜ਼ ਨੂੰ, ਇਹ ਠੀਕ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਆਲਰੇਡੀ ਇੰਡੀਅਨ ਨੈਟਵਰਕ ਪਾਕਿਸਤਾਨ ਦੇ ਵਿੱਚ ਈਵਨ ਸਿੱਖ ਹਲਕਿਆਂ 'ਚ ਵੀ ਜਿਹੜੇ ਐਕਟਿਵਿਸਟ ਨੇ ਉਹਨਾਂ ਦੇ ਨੇੜੇ ਇਹਨਾਂ ਨੇ ਆਪਣੀ ਪਹੁੰਚ ਬਣਾ ਲਈ ਹੈ ਜੀ। ਔਰ ਇਹਦੇ 'ਚ ਜਿਹੜੇ ਇਸ ਗੱਲ ਦੇ ਲਈ ਹੁਣ ਪਾਕਿਸਤਾਨ ਦੀ ਹਕੂਮਤ ਇਹਨੂੰ ਇਨਵੈਸਟੀਗੇਟ ਵੀ ਕਰੇ ਇਸ ਇਨਸੀਡੈਂਟ ਨੂੰ, ਪਰ ਯਕੀਨੀ ਬਣਾਏ ਕਿ ਪ੍ਰੋਪਰ ਸਿਕਿਉਰਿਟੀ ਸੇਫਟੀ ਗੁਰਦੁਆਰਿਆਂ 'ਚ ਵੀ, ਔਰ ਜਿਹੜੇ ਥੋੜ੍ਹੇ ਬਹੁਤ ਫੇਸ ਨੇ ਪਬਲਿਕ ਜਿਹੜੇ ਤੁਹਾਡੇ ਆ ਕੇ ਗੱਲ ਵੀ ਕਰਦੇ ਨੇ ਔਰ ਜਿਹੜੇ ਐਡਵੋਕੇਸੀ ਕਰਦੇ ਨੇ ਸਾਂਝ ਦੀ, ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਵਿਊਅਰਸ, ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਲਈ ਸਵੈਰਨੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84 ਜਾਂ TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਜੋ ਅੱਜ ਦੀਆਂ ਜੋ ਈਮੇਲਸ ਨੇ ਜਾਂ ਪਿਛਲੀਆਂ ਈਮੇਲਸ ਨੇ ਔਰ ਜੋ ਮੈਸੇਜ ਨੇ ਅੱਜ ਵਾਲੀ ਲਾਈਵ, ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਇੱਕ ਚੰਗੀ ਖਬਰ ਹੈ ਕਿ ਜਿਹੜਾ ਮੋਰਚਾ ਸਿੰਘਾਂ ਨੇ ਅੰਮ੍ਰਿਤਸਰ 'ਚ
ਜਿਹੜੇ ਨਚਾਰਾਂ ਦੇ ਬੁੱਤ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਤੇ ਲਾਏ ਸੀ ਉਹਨਾਂ ਨੇ ਪਹਿਲਾਂ ਤੋੜਿਆ। ਜੀ ਬੇਸ਼ੱਕ ਉਹਨਾਂ ਦੇ ਖਿਲਾਫ ਇਰਾਦਾ ਕਤਲ ਵਾਲੀਆਂ ਧਾਰਾਵਾਂ ਲਾਈਆਂ ਗਈਆਂ, ਪਰ ਦੂਸਰੇ ਸਿੱਖ ਜਥਿਆਂ ਨੇ ਜਿਨ੍ਹਾਂ 'ਚ ਦਰਬਾਰ ਸਾਹਿਬ ਦੇ ਰਾਗੀ ਜਾ ਕੇ ਬੈਠੇ, ਫਿਰ ਦੂਜੇ ਸਿੱਖ ਐਕਟਿਵਿਸਟ, ਔਰ ਲਗਾਤਾਰ ਇੱਕ ਮੋਰਚਾ ਲੱਗ ਗਿਆ ਸੀ। ਔਰ ਭਾਰਤੀ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਜਿਹੜੇ ਗੱਲ ਕਰਕੇ 5-6 ਸਾਲ ਤੋਂ ਉੱਥੇ ਬਿਲਕੁਲ ਇਗਨੋਰ ਹੀ ਕੀਤਾ ਹੋਇਆ ਸੀ ਸਿੱਖਾਂ ਨੇ ਕਿ ਭਾਈ ਇੰਨੀ ਵੱਡੀ ਉਹਨਾਂ ਨੇ ਸਾਡੀ ਧਾਰਮਿਕ ਤੋਹੀਨ ਕੀਤੀ ਹੈ ਵੀ ਹੁਣ ਸਿੱਖ ਜਾਗ ਪਏ ਨੇ। ਜੀ ਸੋ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੀ ਉਹ ਬੁੱਤ ਉੱਥੋਂ ਚੁੱਕੇ ਜਾਣਗੇ ਔਰ ਜਿਹੜੇ ਨੌਜਵਾਨਾਂ ਦੇ ਖਿਲਾਫ ਖਤਰਨਾਕ ਧਾਰਾਵਾਂ ਲਾਈਆਂ ਇਹ ਵੀ ਖਤਮ ਕੀਤੀਆਂ ਜਾਣਗੀਆਂ। ਚੰਗੀ ਗੱਲ ਸੋ ਇਹ ਇੱਕ ਵਿਕਟਰੀ ਹੈ। ਜੀ। ਬੇਸ਼ੱਕ ਇੱਕ ਸ਼ਾਰਟ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਆਲਰੇਡੀ ਲਾਏ ਵੀ ਅਕਾਲੀਆਂ ਦੀ ਸਰਕਾਰ ਵੇਲੇ ਸੀ ਜਦੋਂ ਬਾਦਲਾਂ ਦਾ ਰਾਜ ਸੀ, ਲੇਕਿਨ ਮੈਂ ਇਸ ਨੂੰ ਇੱਕ ਜਿੱਤ ਦੇ ਤੌਰ ਤੇ ਬਿਲਕੁਲ। ਦੇਖਦਾ ਨਾਈਸ। ਔਰ ਇਸ ਗੱਲ ਦੇ ਲਈ ਜਿਹੜੇ ਨੌਜਵਾਨ ਖਾਸ ਤੌਰ ਤੇ 8-10 ਬੜੀ ਛੋਟੀ ਵਧਾਈ ਉਮਰ ਦੇ ਦੇ ਹੱਕਦਾਰ ਨੇ, 25 ਸਾਲ ਤੋਂ ਵੀ ਘੱਟ ਉਮਰ ਦੇ, ਇਹਦਾ ਜੇ ਕਿਸੇ ਨੂੰ ਕ੍ਰੈਡਿਟ ਜਾਂਦਾ ਉਹਨਾਂ ਨੂੰ ਹੈ ਹੀ ਜਾਂਦਾ। ਤੇ ਉਹਨਾਂ ਦੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਜਿਹਦੇ ਚ ਉਹਨਾਂ ਨੇ ਕਨਸੀਕੁਐਂਸਸ ਦੀ ਪਰਵਾਹ ਕੀਤੇ ਬਿਨਾ ਉਹਨਾਂ ਨੇ ਸਿੱਧਾ ਜੰਪ ਮਾਰਿਆ। ਜੀ ਔਰ ਇਹ ਸਾਡੇ ਲਈ ਸਬਕ ਵੀ ਹੈ ਕਿ ਜਿਹੜੀ ਗੱਲ ਜਦੋਂ ਤੁਸੀਂ ਸੱਚ ਤੇ ਮਬਨੀ ਕਰਦੇ ਹੋ ਤੇ ਬੇਪਰਵਾਹੀ ਨਾਲ ਕਰਦੇ ਹੋ ਤੇ ਫਿਰ ਰੱਬ ਵੀ ਤੁਹਾਨੂੰ ਬਰਕਤ ਵੀ ਪਾਉਂਦਾ ਹੈ ਔਰ ਜਿੱਤ ਵੀ ਦਿੰਦਾ ਹੈ। ਜੀ ਔਰ ਕਿਉਂਕਿ ਸਾਡੇ ਬਹੁਤ ਸਾਰੇ ਵੀਰਾਂ ਦੀਆਂ ਲਿਖਤਾਂ ਬਹੁਤ ਬੈਕ ਡੇਟਡ ਵੀ ਸਾਡੇ ਕੋਲ ਇਕੱਠੀਆਂ ਹੋਈਆਂ ਨੇ, ਸੋ ਮੈਂ ਇਸ ਸੈਗਮੈਂਟ ਦੇ ਵਿੱਚ ਅੱਜ ਫਿਰ ਉਹਨਾਂ ਨੂੰ ਹੀ ਪਿਕ ਕੀਤਾ ਹੈ। ਜੀ ਸਾਡੇ ਰੈਗੂਲਰ ਵਿਊਅਰ ਮੁਹੰਮਦ ਰਫੀਕ ਅਨਵਰ ਉਹਨਾਂ ਨੇ ਲਿਖਿਆ ਵਾਈਟ ਟਰਬਨ ਗੈਟਸ ਰਿਸਪੈਕਟ ਇਨ ਪਾਕਿਸਤਾਨ, ਕਿਉਂਕਿ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਹੁੰਦੀਆਂ ਨੇ ਵੀ ਕਿੰਨਾ ਪਿਆਰ ਕਰਦੇ ਨੇ ਕਿ ਵੀ ਸਿਰਫ ਇਹੀ ਨਹੀਂ, ਪਿਆਰ ਤਾਂ ਹਰ ਇੱਕ ਨੂੰ ਕਰਦੇ ਨੇ, ਪਰ ਸਿੱਖ ਦਾ ਮਤਲਬ ਉਹਨਾਂ ਲਈ ਸਿੱਖੀ ਸਰੂਪ ਹੈ। ਉਹਨਾਂ ਨੇ ਲਿਖਿਆ ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ। ਵੈਲਕਮ ਸਰ। A Sikh friend of mine asked a question, why turban wearing Sikhs get more respect in Pakistan? My answer was, in Punjab, a turban differentiates between the guest Sikh and a man from next town or even next street. Please let your viewers know that all Sikhs are equally welcomed in Pakistan, but you will get more respect if we know that you are a guest. Best regards. ਉਹਨਾਂ ਨੇ ਕਿਹਾ ਜੀ ਕਿ ਵੀ ਕਿਉਂਕਿ ਸਿੱਖ ਹੀ ਹੁਣ ਪੱਗ ਬੰਨ੍ਹਦੇ ਨੇ। ਜੀ ਇੱਕ ਸਟੇਜ ਸੀ ਪੰਜਾਬ ਦੇ ਵਿੱਚ ਜਿਹੜਾ ਇੱਕ ਕਲਚਰ ਦਾ ਹਿੱਸਾ ਸੀ ਪੱਗ ਆਨਰ ਦਾ, ਹੁਣ ਵੀ ਜਿਹੜੇ ਪੁਰਾਣੇ ਬਜ਼ੁਰਗ ਜਾਂ ਚੌਧਰੀ ਜਾਂ ਉਹ ਸ਼ਮਲੇ ਵਾਲੀ ਪੱਗ ਜਾਂ ਦੂਸਰੀ, ਲੇਕਿਨ ਆਮ ਕਲਚਰ ਤਾਂ ਬਦਲ ਗਿਆ, ਲੇਕਿਨ ਸਿੱਖਾਂ ਦੇ ਲਈ ਤਾਂ ਮਜ਼ਹਬੀ ਤੌਰ ਤੇ ਜ਼ਰੂਰਤ ਹੈ ਜਿਨ੍ਹਾਂ ਨੇ ਸਿੱਖੀ ਸਰੂਪ ਰੱਖਿਆ। ਜੀ ਸੋ ਉਹਨਾਂ ਦੇ ਲਈ ਉਹਨਾਂ ਦਾ ਇਹ ਕਹਿਣਾ ਕਿ ਭਾਈ ਉਹਦੇ ਨਾਲ ਉਹਨਾਂ ਨੂੰ ਇਹ ਬਿਲਕੁਲ ਸਪਸ਼ਟ ਹੁੰਦਾ ਹੈ ਕਿ ਸਿੱਖ ਬਾਹਰੋਂ ਆਏ ਸਾਡੇ ਮਹਿਮਾਨ ਨੇ, ਜਿਹੜਾ ਅਦਰਵਾਈਜ਼ ਹੈ ਉਹ ਤਾਂ ਭਾਵੇਂ ਅਗਲੀ ਗਲੀ ਦਾ ਹੈ ਜਾਂ ਦੂਜਾ, ਉਹਦੇ 'ਚ ਕੋਈ ਫਰਕ ਨਹੀਂ ਹੁੰਦਾ। ਜੀ ਸੋ ਇਸੇ ਤਰ੍ਹਾਂ ਸਾਨੂੰ ਨਜ਼ਾਕਤ ਅਲੀ ਜੀ ਨੇ ਜਿਹੜੀ ਆਪਣੀ ਲਿਖਤ ਭੇਜੀ ਹੈ ਔਰ ਉਹਨਾਂ ਨੇ ਕਿਹਾ ਦਾ ਵੇ ਦਾ ਇੰਡੀਅਨ ਏਜੰਸੀਜ਼ ਆਰ ਟਰਾਈਂਗ ਟੂ ਸੈਬੋਟਾਜ the Muslim Sikh goodwill shows in itself that they are desperate and out of ideas to win the Sikhs। ਕਿ ਵੀ ਜਿਵੇਂ ਉਹ ਸਿੱਖਾਂ ਜਿਹੜਾ ਹੈ ਉਹ ਸੈਬੋਟਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ ਮੁਸਲਮਾਨਾਂ ਔਰ ਸਿੱਖਾਂ ਦੇ ਰਿਸ਼ਤੇ ਨੂੰ, ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਵੀ ਉਹ ਕਿੰਨੇ ਨਿਰਾਸ਼ ਨੇ ਔਰ ਕਿਵੇਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਸਿੱਖਾਂ ਦੇ ਦਿਲ ਕਿਵੇਂ ਜਿੱਤਣ। ਜੀ These individual and sponsored events can never undo the feel-good factor between the two nations, especially when it has been approved and sanctioned by Baba Guru Nanak। ਉਹਨਾਂ ਨੇ ਕਿਹਾ ਵੀ ਇਹ ਜਿੰਨੇ ਮਰਜ਼ੀ ਕਰ ਲੈਣ ਇਸ ਕਿਸਮ ਦੇ ਜਿਹੜੇ ਯਤਨ ਨੇ ਉਹ ਕਾਮਯਾਬ ਨਹੀਂ ਹੋਣਗੇ, ਕਿਉਂਕਿ ਇਸ ਸਾਂਝ ਦੇ ਉੱਤੇ ਬਾਬੇ ਨਾਨਕ ਦੀ ਬਰਕਤ ਔਰ ਉਹਨਾਂ ਦਾ ਮਿਹਰ ਦਾ ਹੱਥ ਹੈ। ਜੀ They will fail in it just like they failed to sabotage Kartarpur corridor। If you recall, Dr. Saab, throughout the construction period of Kartarpur corridor, you suspected that they will put their best to stop it from opening, but during all that time, I kept writing to you that they will fail because this corridor has blessings of Babaji. Same way, they will fail here again because the amount of love that we have for our turbaned brothers is way beyond these small incidents. These incidents cannot undo our love for Sikhs, and also we are people from the land of Guruji. We eat from his fields and we breathe in the air filled with the sense of Guruji. So loving Sikhs comes to us naturally। ਉਹਨਾਂ ਨੇ ਨਜ਼ਾਕਤ ਅਲੀ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਜਦੋਂ
ਕਰਤਾਰਪੁਰ ਕੋਰੀਡੋਰ ਬਣ ਰਿਹਾ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬਾਰ-ਬਾਰ ਇਹ ਕਹਿੰਦੇ ਸੀ ਵੀ ਇਹ ਕੋਈ ਨਾ ਕੋਈ ਰਸਤਾ ਜਿਹੜਾ ਉਹ ਸ਼ਰਾਰਤ ਦਾ ਲੱਭਣਗੇ ਉਹਨੂੰ ਰੋਕਣ ਦੇ ਲਈ, ਜੀ ਪਰ ਉਹ ਕਹਿੰਦੇ ਨੇ ਵੀ ਮੈਂ ਇਹ ਕਹਿੰਦਾ ਰਿਹਾ ਵੀ ਇਸ ਦੇ ਉੱਤੇ ਬਾਬੇ ਨਾਨਕ ਦੀ ਬਲੈਸਿੰਗ ਹੈ ਔਰ ਇਹਨੂੰ ਇਹ ਰੋਕ ਨਹੀਂ ਸਕਣਗੇ ਕਿਉਂਕਿ ਬਾਬੇ ਦੀ ਵਿਲ ਹੈ। ਸੋ ਬਿਲਕੁਲ ਨਜ਼ਾਕਤ ਅਲੀ ਜੀ, ਤੁਸੀਂ ਠੀਕ ਸਾਬਤ ਹੋਏ ਔਰ ਮੈਨੂੰ ਗਲਤ ਸਾਬਤ ਹੋਣ ਦੇ ਉੱਤੇ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਗਲਤ ਸਾਬਤ ਹੋਣਾ ਜਿਹੜਾ ਹੈ ਉਹ ਅਸਲ 'ਚ ਤੁਹਾਡਾ ਫੇਥ ਹੋਰ ਵੀ ਪੁਖਤਾ ਹੈ ਬਾਬਾ ਨਾਨਕ ਦੇ ਉੱਤੇ ਔਰ ਬਾਬੇ ਨਾਨਕ ਦੀਆਂ ਬਰਕਤਾਂ ਨੇ। ਔਰ ਉਦੋਂ ਵੀ ਉਹਨਾਂ ਨੇ ਇਹੀ ਲਫ਼ਜ਼ ਜਿਹੜੇ ਕਹੇ ਸੀ ਕਿ ਅਸੀਂ ਉਹਨਾਂ ਦੇ ਖੇਤਾਂ ਦਾ ਖਾਂਦੇ ਹਾਂ, ਉਹਨਾਂ ਦੀਆਂ ਹਵਾਵਾਂ 'ਚ ਔਰ ਉਹ ਫ੍ਰੈਗਰੈਂਸ ਉਸ ਧਰਤੀ ਦੇ ਉੱਤੇ ਹੈ ਔਰ ਇਹ ਜਿਹੜਾ ਸਿੱਖਾਂ ਦੇ ਨਾਲ ਮੁਹੱਬਤ ਹੈ, ਪਿਆਰ ਹੈ, ਹੋਰ ਵੀ ਵਧੇਗਾ। ਫਿਰ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਇਫ ਯੂ ਪੌਂਡਰ ਅਪਨ ਯੂ ਵਿਲ ਰਿਅਲਾਈਜ਼ that it was the land of Guru Ji which united the Sikh nation in a way which is unprecedented in recent history। ਕਿ ਵੀ ਤੁਸੀਂ ਇਹ ਦੇਖੋਗੇ ਕਿ ਵੀ ਇਹ ਇਸ ਧਰਤੀ ਕਰਤਾਰਪੁਰ ਦੀ ਧਰਤੀ ਨੇ ਕਿਵੇਂ ਦੋਨਾਂ ਨੇਸ਼ਨਸ ਨੂੰ, ਸਿੱਖਾਂ ਔਰ ਮੁਸਲਮਾਨਾਂ ਨੂੰ, ਪਾਕਿਸਤਾਨ ਨੂੰ ਇਕੱਠੇ ਕੀਤਾ ਹੈ। ਇਹੋ ਜਿਹਾ ਪਹਿਲਾਂ ਕੋਈ ਸਬੂਤ ਨਹੀਂ ਮਿਲਦਾ। Only the announcement of Kartarpur corridor sent a sensation throughout the Sikh nation and they experienced the phenomena of self actualization, and during 10 months of construction Sikhs became a nation like Guruji had taught them to be, and opening of Kartarpur was a spiritual phenomena which united the Sikh nation and cemented its bond with the residents of lands of Guruji। ਉਹਨਾਂ ਨੇ ਕਿਹਾ ਜੀ ਤੁਸੀਂ ਇਸ 10 ਮਹੀਨੇ ਦੇ ਪੀਰੀਅਡ ਨੂੰ ਦੇਖੋ ਕਿ ਕਿਵੇਂ ਸਿੱਖਾਂ ਦੇ ਵਿੱਚ ਇੱਕ ਸਡਨਲੀ ਜਿਵੇਂ ਇੱਕ ਬਿਜਲੀ ਵਰਗੀ ਸਪਾਰਕ ਆਉਂਦੀ ਹੈ, ਤਾਕਤ ਆਉਂਦੀ ਹੈ ਔਰ ਉਹਨਾਂ ਦੇ ਲਈ ਸਪਿਰਿਚੁਅਲ ਫਿਨੋਮੀਨਾ ਨੇ ਸਾਰੇ ਸਿੱਖ ਨੇਸ਼ਨ ਨੂੰ ਵੀ ਇਕੱਠਾ ਕੀਤਾ ਹੈ, ਉਹਨਾਂ ਦੀ ਚੜ੍ਹਤ ਵੀ ਕੀਤੀ ਔਰ ਉਹਨਾਂ ਦੀ ਇੱਕ ਬੌਂਡਿੰਗ ਉਸ ਬਾਬੇ ਨਾਨਕ ਦੀ ਧਰਤੀ ਔਰ ਉਸ ਦੇ ਵਛਿੰਦਿਆਂ ਦੇ ਨਾਲ ਹੋਈ। Guru Ji was born in Pakistan and he chose his final resting place in my country. He was a saint and if he wanted he could have chosen Indian Punjab for his resting place. Having spiritual vision, I believe Baba Ji chose Kartarpur because he knew that residents of this land will help his followers in becoming one nation and winning the independence। उन्होंने कहा जी गुरु नानक साहब ਮਹਾਨ ਸੰਤ ਨੇ, ਉਹ ਚਾਹੁੰਦੇ ਤਾਂ ਉਧਰ ਵੀ ਰਹਿ ਸਕਦੇ ਸੀ, ਮੱਕਾ ਮਦੀਨਾ ਜਿਹੜਾ ਉਧਰ ਵੀ ਹੋ, ਪਰ ਜੇ ਉਹਨਾਂ ਨੇ ਨਨਕਾਣਾ ਸਾਹਿਬ ਕਰਤਾਰਪੁਰ ਇਸ ਧਰਤੀ ਤੇ ਚੁਣਿਆ ਤੇ ਉਹਨਾਂ ਨੂੰ ਇਹ ਸੀ ਕਿ ਇੱਕ ਦਿਨ ਐਸਾ ਆਏਗਾ ਕਿ ਜਦੋਂ ਕੌਮ ਮੇਰੀ ਉਮਤ ਥੱਲੇ ਹੋਏਗੀ ਤੇ ਇਹੀ ਧਰਤੀ ਦੇ ਲੋਕ ਇਹ ਧਰਤੀ ਇਹਨਾਂ ਜਿਹੜਾ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਰਾਹੀਂ ਉਹਨਾਂ ਨੂੰ ਉਹਨਾਂ ਦੀ ਇੱਜ਼ਤ ਔਰ ਉਹਨਾਂ ਦਾ ਆਨਰ, ਉਹਨਾਂ ਦੀ ਆਜ਼ਾਦੀ ਉਹਨਾਂ ਨੂੰ ਵਾਪਸ ਦਿਵਾਏਗੀ। ਇਫ ਯੂ ਸੀ the latest development since opening of Kartarpur, the Sikhs have been recognized worldwide as a separate entity. They are no more called Indians. It is a phenomenal success and it might have taken decades to even make the world realize this reality, but one step from Pakistan made it happen, and that step was Kartarpur corridor. So we can conclude that Pakistan helped the world to realize that Sikhs are a separate nation and they are prisoner in the Hindu-dominated India, and not to mention this act of Pakistan has once more awakened the dream of Khalistan among our Sikh brethren। उन्होंने बिल्कुल ठीक फरमाया कि इस करतारपुर कॉरिडोर ने सिखां नूं इंटरनेशनल रडार ते मैप ते ले आंदा और जिवें मैं कहना है भी चाइनीज़ फॉरेन मिनिस्ट्री वेलकम कर रही है, अमरीकन स्टेट डिपार्टमेंट की स्पोक्सपर्सन वाइट हाउस बैठ के वेलकम कर रही है, रशियन एम्बेसडर ਸੈਮੀਨਾਰ 'ਚ ਵੈਲਕਮ ਕਰ ਰਹੇ ਆ, ਦੁਨੀਆ ਭਰ 'ਚ ਆਲ ਆਫ ਏ ਸਡਨ ਸਿੱਖਾਂ ਦੇ ਵਿੱਚ ਦਿਲਚਸਪੀ ਹੁੰਦੀ ਹੈ ਔਰ ਇੱਥੇ ਅਸੀਂ ਸਟੇਟ ਅਸੈਂਬਲੀਜ਼ ਹੋਣ, US ਕਾਂਗਰਸ ਹੋਏ, ਸੈਨੇਟ ਹੋਏ ਔਰ ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਆਲ ਆਫ ਏ ਸਡਨ, ਔਰ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਬਾਹਰ ਬੈਠੇ ਸਿੱਖਾਂ ਜਿਹੜਾ ਖਾਲਿਸਤਾਨ ਦਾ ਡ੍ਰੀਮ ਜਿਹੜਾ ਸੌਂਦਾ ਜਾ ਰਿਹਾ ਸੀ ਉਹ ਵਾਪਸ ਉਸ ਆਪਣੀ ਨਵੀਂ ਤਾਕਤ ਦੇ ਨਾਲ, ਨਵੀਂ ਅਵੇਅਰਨੈਸ ਦੇ ਨਾਲ ਆਇਆ ਔਰ ਉਹਨਾਂ ਨੂੰ ਰਿਅਲਾਈਜ਼ ਹੋਣਾ ਸ਼ੁਰੂ ਹੋਇਆ। ਕੱਲਾ ਇਹੀ ਨਹੀਂ ਕਿ ਕਰਤਾਰਪੁਰ ਨੇ ਸਾਨੂੰ ਗੈਲਵਨਾਈਜ਼ ਕੀਤਾ, ਇਹਨਾਂ ਨੇ ਹਿੰਦੂ ਇੰਡੀਆ ਦੀ ਜ਼ਹਿਨੀਅਤ ਵੀ ਦਿਖਾਈ ਵੀ ਕਿਵੇਂ ਉਹਨਾਂ ਨੇ 10 ਮਹੀਨੇ 'ਚ ਰੁਕਾਵਟਾਂ ਖੜੀਆਂ ਕੀਤੀਆਂ ਔਰ ਅੱਜ ਵੀ ਕਿਵੇਂ ਈਵਨ ਰਜਿਸਟ੍ਰੇਸ਼ਨ ਦੇ ਮਾਮਲੇ 'ਚ ਔਰ ਇਨਕੁਆਰੀਆਂ ਦੇ ਮਾਮਲੇ 'ਚ ਔਰ ਜਿਵੇਂ ਯਾਤਰੂਆਂ ਦੇ ਨਾਲ ਡੀਲ ਕਰਦੇ ਨੇ ਉਸ ਮੁਕਾਬਲੇ 'ਚ ਵੀ ਲੁੱਕ ਫਾਰਵਰਡ ਐਂਕਸ਼ੀਅਸਲੀ ਐਂਡ ਅਵੇਟ ਦ ਅਰਾਈਵਲ ਆਫ our new neighbor in the east and call ourselves as friends and neighbors of Khalistan। Please pay my regards to Sister Neelam Kaur
ਐਂਡ ਯੂਰ ਐਂਟਾਇਰ ਟੀਮ। Thank you so much, so ਕਹਿੰਦੇ ਨੇ much. ਵੀ ਅਸੀਂ ਹੁਣ ਉਸ ਘੜੀ ਦੇ ਇੰਤਜ਼ਾਰ 'ਚ ਹੈ ਜਿੱਥੇ ਸਾਡਾ ਗੁਆਂਢੀ ਬਦਲੇਗਾ। ਜੀ ਇੰਡੀਆ ਦੀ ਥਾਂ ਖਾਲਿਸਤਾਨ ਸਾਡਾ ਗੁਆਂਢੀ ਹੋਏਗਾ। ਅਸੀਂ ਦੋਸਤਾਂ ਦੀ ਤਰ੍ਹਾਂ ਵੀ ਔਰ ਗੁਆਂਢੀਆਂ, ਚੰਗੇ ਗੁਆਂਢੀਆਂ ਵਾਂਗ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਸੋ ਨਜ਼ਾਕਤ ਅਲੀ ਜੀ, so nice, thank ਤੁਹਾਡੇ you so ਫੇਥ much. ਨੂੰ ਵੀ ਸੈਲੂਟ। ਬਿਲਕੁਲ। ਔਰ ਤੁਸੀਂ ਜਿਵੇਂ ਸਾਰੀ ਚੀਜ਼ ਨੂੰ ਇੱਕ ਸਪਿਰਿਚੁਅਲ ਪਰਸਪੈਕਟਿਵ ਹੈ, ਇਹ ਫੇਥ ਚੋਂ ਨਿਕਲਦਾ। ਇਹਦੇ ਲਈ ਕੋਈ ਦਲੀਲ, ਕੋਈ ਆਰਗੂਮੈਂਟ, ਕੋਈ ਹੋਰ ਪ੍ਰੂਫ ਨਹੀਂ ਚਾਹੀਦੇ ਹੁੰਦੇ। ਜੀ। ਔਰ ਜ਼ਾਹਰਾ ਤੌਰ ਤੇ ਬਿਲਕੁਲ। ਨਜ਼ਾਕਤ ਅਲੀ ਜੀ, ਤੁਹਾਡਾ ਫੇਥ ਔਰ ਉਹਨੇ ਸੱਚਮੁੱਚ ਇਹ ਸਾਨੂੰ, ਮੈਂ ਮਹਿਸੂਸ ਕਰਦਾ ਕਿ ਇਹ ਬਾਬੇ ਨਾਨਕ ਦਾ ਕ੍ਰਿਸ਼ਮਾ ਹੈ ਔਰ ਆਉਣ ਵਾਲੇ ਪੀਰੀਅਡ 'ਚ ਹੋਰ ਕ੍ਰਿਸ਼ਮੇ ਅਨਫੋਲਡ ਹੋਣਗੇ ਜਿਨ੍ਹਾਂ 'ਚੋਂ ਸਾਡੀ ਆਜ਼ਾਦੀ ਦਾ ਨਿਕਲਣਾ ਇੱਕ ਵੱਡਾ ਕ੍ਰਿਸ਼ਮਾ ਹੋਰ ਹੋਵੇਗਾ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ YouTube ਲਾਈਵ ਮੈਸੇਜ ਨੇ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਸੈਫ ਖਾਨ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਆਸਮ ਦੁੱਗਲ ਜੀ ਸਾਨੂੰ ਲਿਖਦੇ ਨੇ ਆਈ ਥਿੰਕ ਇੰਡੀਆ ਅੰਡਰ ਮੋਦੀ ਲੀਡਰਸ਼ਿਪ ਡਿਵਾਈਡਡ ਇਨਟੂ 7 ਪੀਸ ਇਨਸ਼ਾ ਅੱਲਾ। ਫਿਰ ਉਹਨਾਂ ਅਰਸ਼ਦ 7 ਰਾਜਾ, ਟੁਕੜੇ ਹਾਂਜੀ 7 ਪੀਸ ਉਹਨਾਂ ਲਿਖਿਆ। ਸੋ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ, ਥੈਂਕ ਯੂ ਸੋ ਮਚ ਜੀ। ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ ਦੀ ਆਈਡੀ ਤੋਂ 2020 ਰੈਫਰੈਂਡਮ 2020 ਨੇ ਲਿਖਿਆ ਹੈ ਖਾਲਸਾ ਜ਼ਿੰਦਾਬਾਦ। ਪਾਕ डिफेंसर ਦੀ आईडी तो सानू मैसेज है डॉक्टर साहब एक बात और कि हम पाकिस्तान से टीवी 84 को फाइनेंशियल सपोर्ट कैसे कर सकते हैं, वो तरीका बता दें आप प्लीज़। देखो क्योंकि पेपॉल ਦੀ ਫੈਸਿਲਿਟੀ ਤਾਂ ਉੱਥੇ ਨਹੀਂ ਹੈ जी ਔਰ ਮੇਰਾ ਖਿਆਲ ਹੈ ਵੀ ਹੋਰ ਤਰੀਕਾ ਤਾਂ ਮੈਨੂੰ ਵੀ ਨਹੀਂ ਪਤਾ ਹੈ। ਮੈਂ ਜ਼ਰੂਰ ਪੁੱਛਾਂਗਾ ਆਪਣੇ ਟੀਮ ਨੂੰ ਕਿ ਵੀ ਪਾਕਿਸਤਾਨ 'ਚ ਕਿਵੇਂ, ਪਰ ਇੱਕ ਗੱਲ ਸ਼ੋਰ ਹੈ ਵੀ ਪੇਪਾਲ ਪਾਕਿਸਤਾਨ 'ਚ ਨਹੀਂ ਹੈ, ਜਿਹੜਾ ਸਾਡੇ ਵੈਬ ਦੇ ਨਾਲ ਅਟੈਚਡ ਹੈ ਜਿਹੜੀ ਜੀ। ਸਹੂਲਤ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸਿੰਘ ਜੀ ਅੱਜ ਸੰਸਾਰ ਪਦਾਰਥਵਾਦੀ ਹੈ, ਮਾਇਆ ਪੈਸੇ ਦਾ ਕੁਝ ਵੀ ਨਹੀਂ ਬਣਦਾ। ਸੋ ਬਲਵਿੰਦਰ ਸਿੰਘ ਸਾਲੇ ਨੇ ਖਾਲਸਾ ਜੀ ਸਰਦਾਰ ਕਪੂਰ ਸਿੰਘ ਜੀ ਦੀ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ, ਪੜ੍ਹ ਕੇ ਮਨ ਨੂੰ ਬਹੁਤ ਦੁੱਖ ਹੋਇਆ ਕਿ ਸਾਡੇ ਨਾਲ ਇੰਨਾ ਵੱਡਾ ਧੋਖਾ ਹੋਇਆ। ਸੋ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨ। ਸਦਾਮ ਹੁਸੈਨ ਜੀ ਲਿਖਦੇ ਨੇ ਸਲਾਮ ਡਾਕਟਰ ਸਾਹਿਬ, ਆਈ ਲਵ TV 84। ਫਿਰ ਉਹਨਾਂ ਦਾ ਮੈਸੇਜ ਹੈ ਸਲਾਮ ਡਾਕਟਰ ਸਾਹਿਬ ਐਂਡ ਨੀਲਮ ਸਿਸਟਰ। ਫਿਰ ਮਿਸਟਰ ਯੂ ਮੇਰ ਕਹਿੰਦੇ ਨੇ ਕਿ ਨਾਈਸ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸੱਚੇ ਮੁਸਲਮਾਨ ਤੇ ਸਿੱਖਾਂ ਦੇ ਪਿਆਰ ਨੂੰ ਨਹੀਂ ਤੋੜਿਆ ਜਾ ਸਕਦਾ। ਐਂਡ ਅਹਿਮਦ ਹਮਜ਼ਾ ਜੀ ਲਿਖਦੇ ਨੇ ਵਾਟ ਏ ਗ੍ਰੇਟ ਨੇਸ਼ਨ our Sikh brothers are. May Allah give them more strength and courage to support the truth. ਬਹੁਤ ਬਹੁਤ ਸ਼ੁਕਰੀਆ ਅਹਿਮਦ ਹਮਜ਼ਾ ਜੀ। ਫਿਰ ਉਹਨਾਂ ਦਾ ਮੈਸੇਜ this is truth that today's torture barrier of Sikhi are diaspora Sikhs. ਟਾਰਚ ਬੇਅਰਰਸ। ਹਾਂਜੀ। ਸੋ ਫਿਰ ਮੈਸੇਜ ਆਏਗਾ ਮਨਿੰਦਰ ਸਿੰਘ ਬੁੱਟਰ ਜੀ ਦਾ, ਕਹਿੰਦੇ ਨੇ ਕਿ ਸਿੰਘ ਜੀ ਜੋ ਮੈਂ ਲਿਖਦਾ ਤੁਹਾਡੇ ਵਿਚਾਰ ਸੁਣ ਕੇ ਲਿਖਦਾ। ਸੋ ਨਾਈਸ। ਜਾਹਿਦ ਮਹਿਮੂਦ ਜੀ ਲਿਖਦੇ ਨੇ TV 84 ਜ਼ਿੰਦਾਬਾਦ। ਫਿਰ ਸਾਨੂੰ ਮੈਸੇਜ ਆਏਗਾ ਇੱਕ ਮਿੰਟ 7 ਸਕਾਈਜ਼ ਮੇਰੇ ਖਿਆਲ ਚ ਨੇ ਫਰੀडम ਫॉर ਕਸ਼ਮੀਰ ਐਂਡ ਖਾਲਿਸਤਾਨ। ਫਿਰ ਹੈਗਾ ਮੈਸੇਜ ਮਿਸਟਰ ਯੂ ਅਮੀਰ ਜੀ ਦਾ, ਕਹਿੰਦੇ ਕਿ ਇੰਡੀਆ ਬੈਗ ਡੌਗ ਇਨ ਦ ਵਰਲਡ। ਸੋ ਫਿਰ ਮੈਸੇਜ ਹੈਗਾ ਸਾਡੇ ਕੋਲ ਅਹਿਮਦ ਹਮਜ਼ਾ ਜੀ ਦਾ, ਕਹਿੰਦੇ ਨੇ ਕਿ ਇੰਡੀਅਨ ਏਜੰਟ ਮਨਜ਼ੂਰ ਪਸ਼ਤੀਨ ਰਾਈਟ has been arrested by Pakistan law enforcement agencies. That's why Indian agencies killed a Sikh Khalistani leader in Pakistan as a reaction. ਐਕਚੁਅਲੀ ਇਹ ਵੀ ਇੱਕ ਵੱਡੀ ਪਾਕਿਸਤਾਨ ਦੀ ਪ੍ਰਾਪਤੀ ਹੈ ਕਿਉਂਕਿ ਇਹ ਸ਼ਾਇਦ ਦੁਬਈ ਦੇ ਵਿੱਚ ਲੁਕਿਆ ਹੋਇਆ ਸੀ ਔਰ ਕੁਲਭੂਸ਼ਣ ਯਾਦਵ ਦੇ ਨੈਟਵਰਕ ਨਾਲ ਸੀ ਔਰ ਪਾਕਿਸਤਾਨ ਇਸ ਨੂੰ ਹੁਣ ਭੇਜਿਆ ਗਿਆ। ਪਰ ਗੱਲ ਇਹ ਹੈ ਕਿ ਇੰਡੀਆ ਦੀ ਡੀਪ ਇਨਫਿਲਟ੍ਰੇਸ਼ਨ ਹੈ ਪਾਕਿਸਤਾਨ ਦੇ ਵਿੱਚ ਔਰ ਇਹ ਹੁਣ ਪਾਕਿਸਤਾਨ ਨੇ ਦੇਖਣਾ ਹੈ ਵੀ ਉਹਨਾਂ ਨੇ ਕਿਵੇਂ ਇਸ ਦਾ ਜਵਾਬ ਦੇਣਾ। ਜੀ ਮੈਨ ਲਿਖਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ। ਫਿਰ ਉਹਨਾਂ ਦਾ ਮੈਸੇਜ ਹੈ ਕਿ ਕੁछ खालिस्तानी लीडर किल का, कहते किस खालिस्तानी लीडर का मर्डर हुआ है? हाँ, हरमीत सिंह हैप्पी जी खालिस्तान लिबरेशन फोर्स ਦੇ ਮੁਖੀ ਸਨ ਜੀ। ਫੌਜੀਆ ਰਾਜਪੂਤ ਲਿਖਦੇ ਨੇ SOS is very good show, I want watch every day, thank you so much। ਐਂਡ ਫਿਰ ਮਿਸਟਰ ਯੂ ਮੇਰ ਜੀ ਦਾ ਮੈਸੇਜ ਹੈ ਕਿ ਮਾਨਲੀ ਮੈਨ ਨਹੀਂ, ਇਹਨਾਂ ਨੇ ਫਿਰ ਉਹਨਾਂ ਨੂੰ ਜਵਾਬ ਦਿੱਤਾ ਹੋਇਆ ਮੇਰੇ ਤਾਰਕ ਖਿਆਲ ਅਹਿਮਦ ਕਹਿੰਦੇ ਨੇ ਪਲੀਜ਼ ਪੁੱਟ ਸਮ ਲਾਈਟ ਔਨ ਦਾ ਸਟੇਟਸ ਲਾਈਕ ਕੇਰਲਾ Punjab economy, that how are people of these states as being robbed. Just imagine a state like Kerala need military spending
ਪਾਸਪੋਰਟ ਪਾਵਰ। ਤਾਰਕ ਜੀ, ਕਿਉਂਕਿ ਇਸ਼ੂ ਹੁਣ ਦੂਸਰੇ ਇੰਨੇ ਕੁ ਨੇ, ਬਟ ਅਸੀਂ ਟਾਈਮ ਟੂ ਟਾਈਮ ਖਾਸ ਤੌਰ ਤੇ ਪੰਜਾਬ ਦੇ ਹਵਾਲੇ ਨਾਲ ਤਾਂ ਹਾਲ ਬਹੁਤ ਮਾੜਾ ਹੈ ਜੀ। ਕੇਰਲਾ 'ਚ ਵੀ ਜਿਹੜਾ ਹੈ ਉਹਨਾਂ ਦੀ ਵੀ ਡਾਇਸਪੋਰਾ ਕਮਿਊਨਿਟੀ ਵੱਡੀ ਹੈ, ਜਿਹਨੇ ਮਾੜਾ ਮੋਟਾ ਰੋਟੀ ਉਹਨਾਂ ਦੇ ਚੁੱਲ੍ਹਿਆਂ ਤੇ ਪੱਕਦੀ ਹੈ, ਬਟ ਹਾਲਾਤ ਉੱਥੇ ਈਵਨ ਇਹਨਾਂ ਦੇ ਵੀ ਪੰਜਾਬ ਦੇ ਵਿੱਚ ਤਾਂ ਈਵਨ ਤਨਖਾਹਾਂ ਦੇਣ ਦੇ ਲਈ ਵੀ ਅਗਲੇ ਮਹੀਨੇ ਦੀਆਂ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਜੀ। ਔਰ ਫਿਰ ਪਤਾ ਨਹੀਂ ਕਿੱਥੋਂ ਬੋਰੋ ਕਰਦੇ ਨੇ, ਸਟੇਟ ਦੀਆਂ ਜ਼ਮੀਨਾਂ ਵੇਚ ਰਹੇ ਨੇ, ਸ਼ਾਮਲਾਤ ਜ਼ਮੀਨਾਂ ਜਿਹੜੀਆਂ ਨੇ ਉਹਦੀ ਆਕਸ਼ਨ ਦੇ ਨਾਂ ਥੱਲੇ ਪੈਸੇ ਇਕੱਠੇ ਕਰ ਰਹੇ ਨੇ। ਜੀ ਮੈਂ ਮੇਰੇ ਖਿਆਲ ਬ੍ਰੇਕ ਲੈ ਲੈਣੀ ਹੈ ਕਿਉਂਕਿ ਟਾਈਮ ਤੇ ਕਾਫੀ ਸਾਰਾ ਹੋ ਗਿਆ। ਮੈਸੇਜ ਵੀ ਕਾਫੀ ਸਾਰੇ ਨੇ, ਅਸੀਂ ਸਾਰਿਆਂ ਦੇ ਮੈਸੇਜ ਪੜ੍ਹ ਲਏ ਨੇ ਪਰ ਸ਼ੇਅਰ ਨਹੀਂ ਕਰ ਰਹੇ, ਸੋ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜ਼ਿੰਦਗੀ ਦੇ ਅੰਦਰ ਜਿਵੇਂ ਰੋਜ਼ਾਨਾ ਹੀ ਅਸੀਂ ਜਿਸ ਵਿਚਾਰ ਨੂੰ ਵੀ ਲੈਂਦੇ ਹਾਂ, ਗੱਲ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਉੱਥੇ ਹੀ ਆ ਕੇ ਮੁੱਕਦੀ ਹੈ ਜੀ ਕਿ ਹਰ ਇੱਕ ਦੀ ਇਹ ਕਾਮਨਾ ਹੈ, ਇਹ ਤਮੰਨਾ ਹੈ, ਇਹ ਡਿਜ਼ਾਇਰ ਹੈ ਕਿ ਮੈਂ ਬਹੁਤ ਖੁਸ਼ ਹੋਵਾਂ। ਜੀ ਬਿਲਕੁਲ। ਹੁਣ ਖੁਸ਼ੀ ਦੀ ਭਾਲ ਦੇ ਵਿੱਚ ਹੀ ਅਸੀਂ ਪੈਸਾ ਬਣਾਉਂਦੇ ਹਾਂ। ਇੱਕ ਥਿਊਰੀ ਇਹ ਹੈ ਕਿ ਭਾਈ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਹੈ। ਈਵਨ ਭਰਤਰੀ-ਹਰੀ ਜਿਹੜਾ ਇੱਕ ਵੈਰਾਗੀ ਸਾਧੂ ਬਣ ਕੇ ਭਰਤਰੀ-ਹਰੀ ਬਣਿਆ, ਉਹਦੇ ਹੀ ਇੱਕ ਕਿਤਾਬ ਹੈ ਨੀਤੀ ਸ਼ਤਕਮ। ਉਸਨੇ 3 ਕਿਤਾਬਾਂ ਲਿਖੀਆਂ, 100 ਸ਼ਲੋਕ, ਸ਼ਤਕ 100 ਨੂੰ ਕਹਿੰਦੇ ਨੇ। ਉਹਦੇ 'ਚ ਇੱਕ ਸ਼੍ਰਿੰਗਾਰ ਸ਼ਤਕ ਹੈ, ਇੱਕ ਵੈਰਾਗਯ ਸ਼ਤਕ ਹੈ, ਇੱਕ ਨੀਤੀ ਸ਼ਤਕ ਹੈ ਜੀ। ਔਰ ਨੀਤੀ ਸ਼ਤਕ ਦੇ ਵਿੱਚ 100 ਸ਼ਲੋਕ ਨੇ ਜਿਹੜੇ ਨੀਤੀ ਜਾਂ ਪਾਲਿਸੀਜ਼ ਜਾਂ ਦੁਨੀਆ ਦੀ ਹਕੀਕਤ ਕੀ ਹੈ, ਵਰਤਣਾ ਕਿਵੇਂ ਹੈ, ਉਹਦੇ ਉੱਤੇ ਨੇ। ਔਰ ਉਹਦੇ 'ਚ ਇੱਕ ਉਹਦੇ ਸ਼ਲੋਕ ਦੇ ਵਿੱਚ ਉਹ ਕਹਿੰਦਾ ਸਰਵ ਗੁਣੇ ਕੰਚਨਮ ਆਸ਼ਰਯੰਤੀ। ਉਹ ਸੰਸਕ੍ਰਿਤ ਦਾ ਵੱਡਾ ਸਕਾਲਰ ਸੀ ਔਰ ਸੰਸਕ੍ਰਿਤ 'ਚ ਉਹਨੇ ਲਿਖਿਆ ਕਿ ਜਿੰਨੇ ਗੁਣ ਨੇ ਉਹ ਸੋਨੇ ਦੇ ਵਿੱਚ ਆ ਕੇ ਲੁਕ ਜਾਂਦੇ ਨੇ। ਮਤਲਬ ਇਹ ਹੈ ਕਿ ਜੇ ਤੁਹਾਡੇ ਕੋਲ ਧਨ ਹੈ, ਸਾਡੇ ਪੰਜਾਬੀ 'ਚ ਕਹਿੰਦੇ ਨੇ ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਜ਼ਾਹਰ ਹੈ ਇੱਕ ਕਲਾਸ ਉਹ ਹੈ, ਉਹ ਇਸ ਦੌੜ 'ਚ ਲੱਗੇ ਹੋਏ ਨੇ ਕਿ ਜੇ ਪੈਸਾ ਬਣ ਜਾਏ ਤੇ ਪੈਸੇ ਨਾਲ ਸਭ ਕੁਝ ਲੁਕ ਜਾਂਦਾ, ਔਗਣ ਲੁਕ ਜਾਂਦੇ ਨੇ ਔਰ ਤੁਹਾਡੀ ਪਛਾਣ ਹੁੰਦੀ ਹੈ।
ਪਰ ਜੇ ਅਸੀਂ ਰੂਹਾਨੀਅਤ ਵੱਲ ਦੇਖਣਾ ਹੈ ਜੀ ਕਿ ਹਕੀਕਤ ਕੀ ਹੈ, ਸੱਚਮੁੱਚ ਕੀ ਧਨ ਜਾਂ ਪੈਸਾ ਤੁਹਾਨੂੰ ਸੁੱਖ ਦੇ ਸਕਦਾ ਹੈ, ਬਿਲਕੁਲ ਤੇ ਫਿਰ ਗੁਰਬਾਣੀ ਯਾਦ ਕਰਵਾਉਂਦੀ ਹੈ ਸੁੱਖ ਨਾਹੀਂ ਬਹੁਤਾ ਧਨ ਖਾਟੇ, ਜੀ ਕਿ ਜੇ ਧਨ ਦੇ ਨਾਲ ਹੀ ਸੁੱਖ ਹੁੰਦਾ ਹੈ ਤੇ ਫਿਰ ਰਾਜੇ ਮਹਾਰਾਜੇ ਅਮੀਰ ਲੋਕ ਬਿਲੀਅਨਰ ਇਹ ਹਾਏ ਹਾਏ ਕਰਦੇ ਕਿਉਂ ਦੁਨੀਆ ਤੋਂ ਜਾਂਦੇ। ਬਹੁਤ ਸਾਰਿਆਂ ਨੂੰ ਸੌਣ ਲਈ ਨੀਂਦ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ। ਬਿਲੀਅਨਰ ਜਿਹੜੇ ਨੇ ਕਈ ਉਹ ਛੱਡ ਕੇ ਆਪਣਾ ਸਭ ਕੁਝ ਇੱਕ ਅਪਾਰਟਮੈਂਟ 'ਚ ਰਹਿੰਦੇ ਨੇ ਕਿ ਭਾਈ ਸਾਨੂੰ ਔਰ ਇਹਦੇ ਤੇ ਇੱਕ ਬੜੀ ਸਿਆਣੀ ਗੱਲ ਮੈਂ ਕਿਤੇ ਪੜ੍ਹੀ ਕਿ ਪੈਸੇ ਨਾਲ ਤੁਸੀਂ ਘਰ ਤਾਂ ਲੈ ਸਕਦੇ ਹੋ, ਵੱਡਾ ਘਰ ਤਾਂ ਬਣਾ ਸਕਦੇ ਹੋ, ਪਰ ਚੈਨ ਨਹੀਂ। ਜੀ ਭੋਜਨ ਤਾਂ ਖਰੀਦ ਸਕਦੇ ਹੋ, ਅੱਡ ਅੱਡ ਜਿਹੜੇ ਨੇ ਖੁਰਾਕ ਖਰੀਦ ਸਕਦੇ ਹੋ, ਪਰ ਭੁੱਖ ਨਹੀਂ। ਬਹੁਤ ਵਧੀਆ ਬਿਸਤਰੇ ਪਲੰਗ ਤਾਂ ਲੈ ਸਕਦੇ ਹੋ, ਪਰ ਨੀਂਦ ਨਹੀਂ। ਹੁਣ ਇਹ ਜਿਹੜੀ ਨੀਂਦ, ਭੁੱਖ ਔਰ ਚੈਨ ਹੈ, ਇਹ ਤਾਂ ਇਹ ਧਨ ਨਾਲ ਨਹੀਂ ਜੁੜਿਆ ਹੋਇਆ। ਔਰ ਗੁਰੂ ਸਾਹਿਬ ਨੇ ਫਿਰ ਇਹ ਨਾਲ ਯਾਦ ਕਰਵਾਇਆ ਬਿਨਾਂ ਸੰਤੋਖ ਨਹੀਂ ਕੋ ਰਾਜੇ, ਕਿ ਜ਼ਿੰਦਗੀ ਦੇ ਵਿੱਚ ਕਦੇ ਕੋਈ ਰੱਜਿਆ ਸੰਤੋਖ ਤੋਂ ਬਿਨਾਂ, ਕਿ ਜਿਹਦੇ ਅੰਦਰ ਤੁਹਾਡੇ ਅੰਦਰ ਇਹ ਆਏ ਕਿ ਜੀ ਬਸ, ਔਰ ਇਹੀ ਸੰਤੋਖ ਚੋਂ ਹੀ ਸ਼ੁਕਰ ਨਿਕਲਦਾ। ਇਸੇ ਲਈ ਇੱਕ ਬੇਪਰਵਾਹ ਫਕੀਰ ਜਿਹਦੇ ਕੋਲ ਕੁਛ ਨਹੀਂ ਹੈ ਦੁਨੀਆ ਦੀਆਂ ਨਜ਼ਰਾਂ 'ਚ, ਫਕੀਰ ਉਹਨੂੰ ਕਹਿੰਦੇ ਨੇ ਭੁੱਖਾ ਨੰਗਾ ਜਿਹੜਾ, ਲੇਕਿਨ ਉਹ ਦੁਨੀਆ ਦਾ ਬਾਦਸ਼ਾਹ ਹੁੰਦਾ ਕਿਉਂਕਿ ਉਹ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦਾ। ਸੋ ਇਸੇ ਤਰ੍ਹਾਂ ਹੋਰ ਚੀਜ਼ਾਂ ਜੋ ਅਸੀਂ ਸੁੱਖ ਭਾਲਣ ਦੀ ਕੋਸ਼ਿਸ਼ ਕਰਦੇ, ਔਰ ਮੈਂ ਇਹ ਗੱਲ ਡੈਲਸ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਖਾਸ ਤੌਰ ਤੇ ਜਦੋਂ ਕ੍ਰੀਮੇਸ਼ਨ ਦੇ ਮੌਕੇ ਕਹੀ ਸੀ ਕਿ ਦੁਨੀਆ 'ਚ ਹਰ ਚੀਜ਼ ਇਕੱਠੀ ਕਰਕੇ ਇਕੱਠੀ ਹੁੰਦੀ ਹੈ। ਜੀ ਖੁਸ਼ੀ ਇੱਕ ਐਸੀ ਚੀਜ਼ ਹੈ, ਅਸੀਂ ਖੁਸ਼ੀ ਲੱਭਣ ਦੇ ਲਈ ਦੌੜ ਰਹੇ ਹਾਂ, ਪਰ ਖੁਸ਼ੀ ਉਨੀ ਅੱਗੇ ਦੌੜ ਜਾਂਦੀ ਹੈ। ਪਰ ਜਿੰਨੀ ਖੁਸ਼ੀ ਤੁਸੀਂ ਦਿਓਗੇ, ਜਿੰਨੀ ਵੰਡੋਗੇ, ਕਿਸੇ ਦੇ ਬੁੱਲਾਂ ਤੇ ਮੁਸਕਰਾਹਟ ਲੈ ਆਓ, ਕਿਸੇ ਦੀਆਂ ਅੱਖਾਂ 'ਚ ਪਿਆਰ ਲੈ ਆਓ, ਕਿਸੇ ਦੇ ਲਈ ਕੋਈ ਭਲਾ ਕਰ ਦਿਓ, ਤੇ ਫਿਰ ਉਸ ਦੇ ਅੰਦਰ ਦੀ ਉਹ ਖੁਸ਼ੀ ਜਿਹੜੀ ਹੈ ਉਹ ਦੁੱਗਣੀ ਹੋ ਕੇ ਤੁਹਾਡੇ ਅੰਦਰ ਇਕੱਠੀ ਹੋਏਗੀ। ਔਰ ਇਹ ਸਭ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਅਸੀਂ ਰੱਬ ਦੇ ਅੱਗੇ ਆਪਣਾ ਆਪਾ ਰੱਖ ਕੇ ਰੱਬ ਨੂੰ ਹੀ ਸਭ ਕੁਝ ਮੰਨ ਕੇ ਇਸ ਗੱਲ ਵੱਲ ਤੁਰਦੇ ਹਾਂ ਕਿ ਅਸੀਂ ਰੱਬ ਦੀ ਯਾਦ, ਰੱਬ ਦੀ ਇਬਾਦਤ, ਔਰ ਰੱਬ ਕਿਤੇ ਪਹਾੜ ਦੇ ਉੱਤੇ ਬੈਠ ਕੇ ਕੋਈ ਤਖਤ ਦੇ ਉੱਤੇ ਕੋਈ ਤਾਜ ਲਾ ਕੇ ਨਹੀਂ ਬੈਠਾ ਹੋਇਆ। ਪਹਿਲਾਂ ਤਾਂ ਜੋ ਸਾਡੀਆਂ ਨਜ਼ਰ ਗੋਚਰ ਹੈ ਕਿ ਜਦੋਂ ਬੁੱਲੇ ਸ਼ਾਹ ਵੀ ਕਹਿੰਦਾ ਕਿ ਰੱਬ ਦਿਲਾਂ ਵਿੱਚ ਰਹਿੰਦਾ, ਤੇ ਜਦੋਂ ਅਸੀਂ ਹਰ ਉਸ ਇਨਸਾਨ ਦੇ ਵਿੱਚ ਉਸ ਰੱਬ ਦੀ ਜੋਤ ਦੇਖਦੇ ਹਾਂ, ਰੱਬ ਦਾ ਟਿਮਟਮਾਟ ਦੇਖਦੇ ਹਾਂ, ਰੱਬ ਦੀ ਧੜਕਣ ਦੇਖਦੇ ਹਾਂ, ਤੇ ਫਿਰ ਕਿਸੇ ਨਾਲ ਨਫ਼ਰਤ ਦੀ ਥਾਂ ਨਹੀਂ ਹੁੰਦੀ। ਫਿਰ ਤਾਂ ਤੁਸੀਂ ਤੁਹਾਡੀ ਵਾਕ ਟਾਕ, ਤੁਹਾਡੀ ਬੋਲ, ਤੁਹਾਡੀ ਸਮਾਈਲ ਤੁਰੇ ਜਾਂਦੇ ਆ। ਹੁਣ ਜੇ ਅਸੀਂ ਅਮਰੀਕਨ ਦੇਖਦੇ ਹਾਂ ਕਿ ਕਿੰਨੇ ਖੁਸ਼ ਤਬੀਅਤ ਨੇ, ਤੁਹਾਨੂੰ ਜਾਣਦੇ ਨਹੀਂ ਹੁੰਦੇ, ਤੁਹਾਡੇ ਨਾਲ ਅੱਖਾਂ ਵੀ ਨਹੀਂ ਮਿਲਦੀਆਂ, ਤੇ ਉਹ ਤੁਹਾਨੂੰ ਜਿਹੜਾ ਸਮਾਈਲ ਕਰਕੇ ਕਹਿਣਗੇ ਹਾਊ ਆਰ ਯੂ। ਸੋ ਇਹ ਇੱਕ ਹੈ ਜਿੱਥੇ ਤੁਸੀਂ ਇੱਕ ਸੰਬੰਧ ਜੋੜਦੇ ਹੋ, ਤੇ ਜੇ ਤੁਸੀਂ ਵੀ ਉਸੇ ਹੀ ਸਮਾਈਲ ਦੇ ਨਾਲ ਦੇਖਦੇ ਹੋ, ਤੁਸੀਂ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਦੇ ਹੋ। ਅੱਜ ਦਾ ਸ਼ਬਦ ਜਿਹੜਾ ਕਿ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਵਿੱਚ ਹੈ, ਉਸ ਦਾ ਜਿਹੜਾ ਰਹਾਉ, ਜਿਹੜਾ ਕਿ ਸੈਂਟਰਲ ਆਈਡੀਆ ਉਹ ਇਹੀ ਹੈ, ਮਿਲੋ ਪ੍ਰੀਤਮ ਸੁਆਮੀ ਆਪਣੇ, ਸਗਲੇ ਦੁਖ ਹਰੋਰੇ, ਪਾਰ ਬ੍ਰਹਮ ਜਿਨ ਹਿਰਦੈ ਆਰਾਧਿਆ, ਤਾਂ ਕਹਿ ਸੰਗ ਤਰੋਰੇ ਰਹਾਓ। ਕਿ ਭਾਈ ਆਪਣੇ ਪਿਆਰੇ ਨੂੰ, ਪਿਆਰਾ ਪ੍ਰੀਤਮ ਲਵਡ ਵਨ ਜਿਹੜਾ ਰੱਬ ਹੈ, ਰੱਬ ਤੋਂ ਬਿਨਾਂ ਹੋਰ ਕੋਈ ਇਸ਼ਕ ਹਕੀਕੀ ਦੇ ਵਿੱਚ ਪਿਆਰਾ ਨਹੀਂ ਹੁੰਦਾ, ਕਿਉਂਕਿ ਸਗਲੇ ਦੁੱਖ, ਜਦੋਂ ਤੁਸੀਂ ਪਿਆਰੇ ਦੀ ਸੰਗਤ ਵਿੱਚ ਹੁੰਦੇ ਹੋ, ਪਿਆਰੇ ਦੀ ਮੌਜੂਦਗੀ ਤੁਹਾਡੇ ਅੰਦਰ ਹੁੰਦੀ ਹੈ, ਤੇ ਹੋਰ ਤਾਂ ਕੋਈ ਦੁੱਖ ਲੱਗਦਾ ਹੀ ਨਹੀਂ। ਫਿਰ ਤਾਂ ਤੁਹਾਨੂੰ ਇਹ ਵਕਤ ਵੀ ਨਹੀਂ ਲੱਗਦਾ ਕਿ ਵੀ ਕੋਈ ਘੜੀ ਕਿੱਥੇ ਪਈ ਹੈ। ਵਕਤ ਤਾਂ ਸਾਡਾ ਬਣਾਇਆ ਹੋਇਆ ਨਾ, ਘੜੀਆਂ ਅਸੀਂ ਬਣਾਈਆਂ ਨੇ, ਉਤੋਂ ਉਹਦਾ ਟਾਈਮ ਵੀ ਖਲੋ ਜਾਂਦਾ, ਸਮਾਂ ਵੀ ਖਲੋ ਜਾਂਦਾ। ਔਰ ਜਿਹਨੇ ਉਸ ਰੱਬ ਨੂੰ ਪਾਰ ਬ੍ਰਹਮ ਜਨ ਹਿਰਦੈ ਆਰਾਧਿਆ, ਜਿਹਨੇ ਆਪਣੇ ਦਿਲ ਦੇ ਵਿੱਚ ਉਸ ਰੱਬ ਨੂੰ ਧਿਆਨ ਦੇ ਵਿੱਚ ਲਿਆਂਦਾ, ਤਾਂ ਕਿ ਸੰਗ ਤਰੋਰੇ। ਇਸ ਕਿਸਮ ਦੇ ਇਨਸਾਨ ਦੀ ਸੰਗਤ ਦੇ ਨਾਲ ਤੁਹਾਡਾ ਵੀ ਭਲਾ ਹੋ ਜਾਂਦਾ, ਤੁਹਾਡਾ ਵੀ ਬੇੜਾ ਪਾਰ ਹੋ ਜਾਂਦਾ। ਔਰ ਸ਼ੁਰੂਆਤ ਸੀ ਸ਼ਬਦ ਦੀ, ਕਰ ਕਿਰਪਾ ਪ੍ਰਭ ਅੰਤਰ ਜਾਮੀ, ਸਾਧ ਸੰਗ ਹਰ ਪਾਈਐ, ਖੋਲ ਕਿਵਾੜ ਦਿਖਾਲੇ ਦਰਸ਼ਨ, ਪੁਨਰਪ ਜਨਮ ਨਾ ਆਈਏ। ਕਿ ਉਸ ਵਾਹਿਗੁਰੂ ਨੂੰ ਜਦੋਂ ਜੇ ਉਸ ਦੇ ਪਿਆਰ ਦੇ ਵਿੱਚ, ਉਸ ਦੀ ਮੁਹੱਬਤ ਦੇ ਵਿੱਚ
ਆਪਣਾ ਆਪਾ ਤੁਸੀਂ ਗਰਕ ਕਰ ਦੋ। ਇਹ ਇੱਕ ਕੰਡੀਸ਼ਨ ਹੈ। ਜੀ और ये गल जो अलामा इकबाल कहते ने कि मिटा दे अपनी हस्ती को गर कुछ मर्तबा चाहिए कि दाना खाक में मिलकर गुले गुलजार होता है। ਹੁਣ ਜਿਹੜਾ ਗੁਲਜ਼ਾਰ ਬਣਦਾ ਹੈ, ਗੁਲ ਫੁੱਲ ਨੂੰ ਕਹਿੰਦੇ ਨੇ। ਜੀ ਹੁਣ ਜਿੰਨੇ ਫੁੱਲ ਜਿਨ੍ਹਾਂ ਦੀ ਮਹਿਕ ਅਸੀਂ ਦੇਖਦੇ ਹਾਂ, ਉਹਦੀ ਸ਼ੁਰੂਆਤ ਕਿਵੇਂ ਹੋਈ? ਪਹਿਲਾਂ ਉਸ ਦਾ ਬੀਜ ਜ਼ਮੀਨ 'ਚ ਗਿਆ, ਪਰ ਉਹਨੇ ਆਪਣੀ ਹੋਂਦ ਮਿਟਾ ਦਿੱਤੀ, ਉਹ ਮਿੱਟੀ ਨਾਲ ਮਿੱਟੀ ਹੋ ਗਿਆ, ਤੇ ਉਸ ਚੋਂ ਫਿਰ ਉਹ ਦਰਖਤ ਨਿਕਲੇ ਜਿਨ੍ਹਾਂ ਨੇ ਖੁਸ਼ਬੂ ਦਿੱਤੀ। ਸੋ ਇਹ ਰੱਬ ਦੇ ਨਾਲ ਪ੍ਰੀਤ ਦਾ ਮਤਲਬ ਆਪਣੀ ਹੋਂਦ ਨੂੰ ਮਿਟਾ ਦੇਣਾ। ਤੇ ਜਦੋਂ ਹੋਂਦ ਮਿਟ ਜਾਂਦੀ ਹੈ, ਉਹੀ ਤੁਸੀਂ ਹੁੰਦੇ ਹੋ, ਤੁਸੀਂ ਉਹ ਹੁੰਦੇ ਹੋ। ਤੇ ਪਾਰ ਬ੍ਰਹਮ ਜਿਨ ਹਿਰਦੈ ਆਰਾਧਿਆ ਤਾਂ ਕਿ ਸੰਗ ਤਰੋਰੇ ਜੀ ਮਹਾ ਉਦਿਆਨ ਪਾਵਕ ਸਾਗਰ ਪਏ ਹਰਕ ਸੋਗ ਮੈਂ ਬਸਨਾ ਸਤਿਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ। ਅੱਗ ਸਾਨੂੰ ਸਮਝਾਉਣ ਲਈ ਹੈ ਕਿ ਸੰਸਾਰ ਕੀ ਹੈ। ਇਹ ਅੱਗ ਹੈ, ਇਹ ਉਹ ਖੁੱਲ੍ਹਾ ਬਾਗ ਹੈ। ਜਦੋਂ ਜਿਵੇਂ ਇੱਥੇ ਵਾਈਲਡ ਫਾਇਰਸ ਹੁੰਦੀਆਂ ਨੇ, ਮਹਾ ਉਦਿਆਨ ਪਾਵਕ ਸਾਗ, ਇਹ ਮਾਨੋ ਇਸ ਸਾਰੇ ਦੁਨੀਆ ਦੇ ਬਾਗ ਦੇ ਵਿੱਚ ਅੱਗ ਦਾ ਸਮੁੰਦਰ ਹੈ। ਪਾਵਕ ਅੱਗ ਨੂੰ ਕਹਿੰਦੇ ਨੇ ਜੀ ਕਿ ਚਾਰ ਚੁਫੇਰੇ ਅੱਗ ਹੈ। ਅੱਗ ਵਰਚੁਅਲੀ ਇਹ ਅੱਗ ਨਹੀਂ ਜਿਹੜੀ ਵਾਈਲਡ ਫਾਇਰ ਹੈ, ਇਹ ਅੱਗ ਹੈ ਲਸਟ ਦੀ, ਇਹ ਅੱਗ ਹੈ ਐਂਗਰ ਦੀ, ਇਹ ਅੱਗ ਹੈ ਗਰੀਡ ਦੀ, ਇਹ ਅੱਗ ਹੈ ਅਟੈਚਮੈਂਟ ਦੀ, ਇਹ ਅੱਗ ਹੈ ਈਗੋ ਦੀ, ਇਹ ਅੱਗ ਹੈ ਹਸਦ ਦੀ, ਨਫ਼ਰਤ ਦੀ, ਨਿੰਦਿਆ ਦੀ, ਜਿਹਦੇ ਥੱਲੇ ਅਸੀਂ ਭੁੱਜ ਰਹੇ ਹਾਂ, ਜਿਹਦੇ ਵਿੱਚ ਸੜ ਰਹੇ ਹਾਂ। ਤੁਸੀਂ ਸਵੇਰ ਤੋਂ ਸ਼ਾਮ ਤੱਕ ਦੇਖੋ, ਹੁਣ ਬਹੁਤ ਵਾਰ ਕੁਝ ਚਿਹਰੇ ਤੁਸੀਂ ਦੇਖਦੇ ਹੋ, ਤੁਹਾਨੂੰ ਬਹੁਤ ਸੋਹਣੇ ਲੱਗਦੇ ਨੇ। ਖੂਬਸੂਰਤੀ ਸਿਰਫ ਨੈਣ ਨਕਸ਼ ਸੋਹਣਿਆਂ ਨਾਲ ਨਹੀਂ ਹੁੰਦੀ, ਉਹ ਤੁਹਾਡੀ ਅੰਦਰ ਦੀ ਖੂਬਸੂਰਤੀ ਹੁੰਦੀ, ਜਿਹੜੀ ਰਿਫਲੈਕਟ ਹੁੰਦਾ। ਇਹ ਇਵੇਂ ਹੀ ਹੈ, ਜਿਸ ਘਰ ਦੇ ਵਿੱਚ ਗੋਹੇ ਦੀਆਂ ਪਾਥੀਆਂ ਬਲ ਰਹੀਆਂ ਹੁੰਦੀਆਂ ਨੇ, ਤੁਸੀਂ ਬਾਹਰ ਦੇਖੋਗੇ ਗੋਹੇ ਦੀ ਮੁਸ਼ਕ ਹੋਏਗੀ, ਤੇ ਜਿੱਥੇ ਚੰਦਨ ਦੀ ਲੱਕੜ ਬਲ ਰਹੀ, ਭਾਵੇਂ 2 ਮੀਲ ਤੇ ਹੋਏ, ਉਹ ਚੰਦਨ ਦੀ। ਇਸੇ ਤਰ੍ਹਾਂ ਹਿਊਮਨ ਵਜੂਦ ਜੋ ਤੁਹਾਡੇ ਅੰਦਰ ਚੱਲ ਰਿਹਾ ਹੈ, ਦੋ ਤੁਹਾਡੇ ਵਜੂਦ 'ਚ, ਉਹ ਤੁਹਾਡੇ ਚਿਹਰੇ ਤੇ ਰਿਫਲੈਕਟ ਹੋ ਰਿਹਾ। ਜੇ ਤੁਹਾਡੇ ਅੰਦਰ ਪਿਆਰ ਹੈ, ਤੁਹਾਡੇ ਅੰਦਰ ਹਰ ਇੱਕ ਦੀ ਮੁਹੱਬਤ ਹੈ, ਤੁਹਾਡੇ ਅੰਦਰ ਰੱਬ ਦੀ ਯਾਦ ਹੈ, ਅੰਦਰ ਵਕਾਰਾਂ ਦੀ ਦੌੜ ਨਹੀਂ ਹੈ, ਤੇ ਫਿਰ ਤੁਸੀਂ ਉਸ ਇਨਸਾਨ ਦੇ ਨਾਲ ਕੁਝ ਪਲ ਗੁਜ਼ਾਰ ਕੇ ਹੀ ਖੁਸ਼ੀ। ਕੁਛ ਉਹ ਨੇ ਜਿਨ੍ਹਾਂ ਦੇ ਕੋਲ ਬੈਠਿਆਂ ਤੁਹਾਨੂੰ ਲੱਗਦਾ ਜਾਂ ਮੈਂ ਉੱਠ ਕੇ ਤੁਰ ਜਾਂ ਇਹ ਉੱਠ ਜਾਏ, ਕਿਉਂਕਿ ਔਰ ਇਹੀ ਸਾਇੰਸ ਜਿਹਨੂੰ ਕਹਿਣਾ ਇਲੈਕਟ੍ਰੋਮੈਗਨੈਟਿਕ ਵੇਵਸ, ਪੋਜ਼ਿਟਿਵਿਟੀ, ਕੀ ਚੱਲ ਰਿਹਾ ਹੈ, ਕੀ ਵੇਵ ਚੱਲ ਰਹੀਆਂ। ਸਾਧ ਸੰਗਤ ਜਾਂ ਜਮਾਤ ਜਾਂ ਮਸਜਿਦ ਜਾਂ ਗੁਰਦੁਆਰਾ ਜਾਂ ਮੰਦਰ ਜਿੱਥੇ ਲੋਕ ਬੈਠਦੇ ਨੇ ਜਾ ਕੇ, ਉਹ ਕਿਉਂ ਚਾਰਜਿੰਗ ਹੁੰਦੇ ਨੇ? ਕਿਉਂਕਿ ਘੱਟੋ ਘੱਟ ਭਾਵੇਂ ਹੁੰਦੇ ਉਹ ਕੁਝ ਵੀ ਹੋਣ, ਉਹਨਾਂ ਪਲਾਂ ਦੇ ਵਿੱਚੋਂ ਰੱਬ ਦੀ ਯਾਦ, ਉਹਨਾਂ ਚੋਂ ਇੱਕ ਪੋਜ਼ਿਟਿਵ ਵੇਵਸ ਨਿਕਲ ਰਹੀਆਂ ਹੁੰਦੀਆਂ, ਔਰ ਤੁਸੀਂ ਉਹ ਚਾਰਜਿੰਗ ਮਹਿਸੂਸ ਕਰਦੇ ਹੋ। ਉਹੀ ਬੰਦਗੀ ਤੁਸੀਂ ਘਰ ਬੈਠ ਕੇ ਕਰੋ, ਉਹਦਾ ਉਨਾ ਅਸਰ ਨਹੀਂ ਹੁੰਦਾ, ਉਹੀ ਸੰਗਤ ਦੇ ਵਿੱਚ ਬੈਠ ਕੇ ਹੁੰਦਾ। ਔਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹ ਭਾਈ ਸੰਸਾਰ ਜਿਹੜਾ ਇਹ ਅੱਗ ਵਾਂਗ ਵਿਕਾਰਾਂ ਦੀ, ਜਿਹਦੇ 'ਚ ਹਰਕ ਸੋ ਖੁਸ਼ੀ ਔਰ ਗਮੀ ਦੇ ਵਿੱਚ ਰਹਿਣ ਵਾਲੇ, ਪਰ ਜਦੋਂ ਸਤਿਗੁਰ ਭੇਟ ਪਿਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ, ਕਿ ਜਦੋਂ ਗੁਰੂ ਦੇ ਨਾਲ ਮੇਲ ਹੋਇਆ ਔਰ ਇਹ ਮਨ ਨਿਰਮਲ ਬਿਲਕੁਲ ਡਰਟ ਤੋਂ ਬਿਨਾ ਫਰੀ, ਡਰਟ ਫਰੀ ਹੋਇਆ, ਔਰ ਜ਼ਬਾਨ ਦੇ ਉੱਤੇ ਉਸ ਵਾਹਿਗੁਰੂ ਦਾ ਨਾਂ ਆਇਆ, ਤਨ ਧਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬਾਂਧਿਆ ਗੁਰ ਪ੍ਰਸਾਦ ਪਏ ਜਨ ਮੁਕਤੇ ਹਰ ਹਰ ਨਾਮ ਅਰਾਧਿਆ। ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਨੇ ਤਨ ਔਰ ਧਨ ਜਿਹੜਾ ਹੈ ਉਹ ਜਿਹਦੇ ਅੱਗੇ ਅਸੀਂ ਅਰਪਣ ਕੀਤਾ, ਗੁਰੂ ਨੇ ਆਪਣਾ ਬਣਾਇਆ, ਤੇ ਆਪਣੇ ਪਿਆਰ ਦਾ ਡੈਲੀਕੇਟ ਬੰਧਨ ਰਿਸ਼ਤਾ ਬੌਂਡਿੰਗ ਬਣ ਲਈ। ਗੁਰ ਪ੍ਰਸਾਦ ਪਏ, ਗੁਰੂ ਦੀ ਬਖਸ਼ਿਸ਼ ਹੋਈ, ਔਰ ਇਹ ਜਿਹੜੀ ਰੂਹ ਹੈ ਇਹ ਮੁਕਤ ਹੋ ਗਈ, ਇਹ ਸਾਲਵੇਟਡ ਹੋ ਗਈ। ਹਰ ਹਰ ਨਾਮ ਅਰਾਧਿਆ, ਉਸ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਦੇ ਨਾਲ। ਰਾਖ ਲਈਏ ਪ੍ਰਭ ਰਾਖਣ ਹਾਰੇ, ਜੋ ਪ੍ਰਭ ਆਪਣੇ ਭਾਣੇ, ਜਿਉ ਪਿੰਡ ਸਭ ਤੁਮਰਾ ਦਾਤਾ, ਨਾਨਕ ਸਦ ਕੁਰਬਾਨੇ। ਉਸ ਵਾਹਿਗੁਰੂ ਨੇ ਰਹਿਮਤ ਕਰਕੇ ਮੈਨੂੰ ਰੱਖ ਲਿਆ, ਮੈਂ ਹੁਣ ਉਸ ਵਾਹਿਗੁਰੂ ਦੇ ਭਾਣੇ ਦੇ ਵਿੱਚ ਹਾਂ। ਤੇ ਹੇ ਮੇਰੇ ਵਾਹਿਗੁਰੂ, ਜਿਉ ਪਿੰਡ ਸਭ ਤੁਮਰਾ ਦਾਤਾ, ਮੇਰਾ ਤਨ ਵੀ ਤੇ ਮਨ ਵੀ ਸਾਰਾ ਤੇਰਾ, ਨਾਨਕ ਸਦ ਕੁਰਬਾਨੇ। ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਹੇ ਅਕਾਲ ਪੁਰਖ, ਮੈਂ ਤੇਰੇ ਤੋਂ ਬਾਰ-ਬਾਰ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਸੈਕਰੀਫਾਈਸ ਅਨਟੂ ਦੀ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।